पंजाबी रेडियो जो ऐसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪਹਿਲਾਂ ਕਰਾਂਗੇ ਕੁਝ ਖਬਰਾਂ ਤੋਂ ਬਾਅਦ ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਉਹ ਤਾਂ ਤੁਸੀਂ ਕਰ ਸਕੋਗੇ ਕਾਲ ਕਰਕੇ 4082725200 ਸਟੂਡੀਓ ਦਾ ਫੋਨ ਨੰਬਰ ਹੈ। ਚੱਲਾਂਗੇ ਕੁਝ ਖਬਰਾਂ ਵੱਲ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਬਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ ਜੀ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਇਹਨਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ www.chicagopizza.twist.com ਤੇ 10% ਆਫ ਲੈਣ ਲਈ ਇਹਨਾਂ ਦਾ ਕੋਡ 1313 ਵੈਜ ਨਾਨ ਵੈਜ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਪੋਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਬੇਕਰਸਫੀਲਡ ਬਹੁਤ ਬਹੁਤ ਧੰਨਵਾਦੀਆਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਬਲਤੇਜ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨਾਂ ਦਾ ਜਿਹੜਾ ਉਹਨਾਂ ਨੇ ਵੈਸੇ ਬੜੀ ਵਧੀਆ ਗੱਲ ਸੀਗੀ ਕਿ ਪਿੰਡ ਬੰਦ ਦਾ ਹੋਕਾ ਦਿੱਤਾ ਸੀਗਾ ਤੇ ਕੀਤੇ ਵੀ ਆ, ਤੇ ਕਿਹੜੀ ਮਜਬੂਰੀ ਸੀ ਜਿਸ ਕਰਕੇ ਉਹਨਾਂ ਨੂੰ ਵਿੱਚੇ ਛੱਡਣਾ ਪਿਆ? ਦੇਖੋ, ਇਸ ਵੇਲੇ ਜਿਹੜੀ ਜਿੱਥੋਂ ਤੱਕ ਕਿਸਾਨਾਂ ਦੀ ਸਮੱਸਿਆ ਦੀ ਗੱਲ ਹੈ ਉਹ ਬੜੀ ਗੰਭੀਰ ਜਿਹੜੀ ਹੈ ਜੀ ਉਹ ਹੋਈ ਪਈ ਹੈ। ਚਾਹੇ ਉਹ ਕਿਸਾਨਾਂ ਦੀ ਮੰਦਹਾਲੀ ਹੋਵੇ, ਖੁਦਕੁਸ਼ੀਆਂ ਜਿਹੜੀਆਂ ਦੀ ਉਹ ਹੋਣ, ਫਸਲੀ ਚੱਕਰ ਚੋਂ ਨਿਕਲਣ ਦੀ ਜਿਹੜੀ ਹੈ ਜੀ ਉਹ ਗੱਲ ਹੋਵੇ, ਇਹਨਾਂ ਸਾਰਿਆਂ ਦੇ ਵਾਸਤੇ ਜਾਂ ਤਾਂ ਹੈ ਜੀ ਕਿਸਾਨ ਸੰਘਰਸ਼ ਕਰਨ ਤੇ ਜਾਂ ਖੁਦਕੁਸ਼ੀਆਂ ਜਿਹੜੀਆਂ ਦੀ ਇਹੀ ਰਾਹ ਹੈ। ਹੱਲ ਤਾਂ ਇਹਦਾ ਜੀ ਸੰਘਰਸ਼ ਹੈ, ਪਰ ਸੰਘਰਸ਼ ਕਿਸੇ ਵਿਉਂਤਬੰਦੀ ਦੇ ਨਾਲ ਜਿਹੜਾ ਜੀ ਕੀਤਾ ਜਾਵੇ, ਜਾਂ ਇਹਦੇ ਵਿੱਚ ਜਿਹੜੀਆਂ ਕੁਛ ਉਹ ਧਿਰਾਂ, ਜਿਹੜੇ ਕੁਛ ਉਹ ਆਗੂ ਜਿਨ੍ਹਾਂ ਦਾ ਮਕਸਦ ਸਿਰਫ ਇਹ ਹੁੰਦਾ ਕਿ ਇਸ ਵੱਡੇ ਵੋਟ ਬੈਂਕ ਨੂੰ ਵਰਤ ਕੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਤੋਂ ਲਾਹਾ ਕਿਵੇਂ ਲੈਣਾ, ਉਹਨਾਂ ਦੇ ਹੱਥੀਂ ਜਿਹੜੀ ਜੀ ਉਹ ਨਾ ਚੜ ਜਾਣ। ਜੇ ਅੱਜ ਗੱਲ ਕਰਨੀ ਹੋਵੇ ਕਿ ਮੁੱਖ ਮੰਤਰੀ ਨੇ ਮੀਟਿੰਗ ਸੱਦਣੀ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ, ਤੇ ਦਰਜਨ ਤੋਂ ਉੱਪਰ 1.5 ਦਰਜਨ ਦੇ ਕਰੀਬ ਪ੍ਰਧਾਨ ਜਿਹੜੇ ਜੀ ਉਹ ਪਹੁੰਚ ਜਾਣਗੇ। ਵੈਸੇ ਜਿਹੜਾ ਇਹ ਸੀਗਾ ਜੀ ਸੱਦਾ ਤਾਂ ਦਿੱਤਾ ਗਿਆ ਸੀਗਾ, ਜਿਹੜੀ ਹੈ ਜੀ ਮੁਲਕ ਪੱਧਰ ਦੇ ਉੱਤੇ ਵਿਚਰਦੀਆਂ ਜਿਹੜੀਆਂ ਕਿਸਾਨ ਮਹਾਂਸੰਘ ਹੈ, ਰਾਸ਼ਟਰੀ ਕਿਸਾਨ ਮਹਾਂਸੰਘ, ਇਹਦੇ ਵਿੱਚ ਕੋਈ 100 ਤੋਂ ਉੱਪਰ ਜਥੇਬੰਦੀਆਂ ਨੇ, ਪਰ ਪੰਜਾਬ ਦੀਆਂ 5 ਜਿਹੜੀਆਂ ਕਿਸਾਨ ਯੂਨੀਅਨ ਨੇ ਉਹਨਾਂ ਨੇ ਇਹਦੀ ਸਪੋਰਟ ਕੀਤੀ ਸੀਗੀ। ਪੰਜਾਬ ਦੂਜੇ ਸੂਬਿਆਂ ਦੇ ਨਾਲੋਂ ਵੱਖਰਾ ਆ, ਉਹ ਇਸ ਪੱਖੋਂ ਵੱਖਰਾ ਆ ਕਿ ਪੰਜਾਬ ਦੇ ਵਿੱਚ ਟੋਟਲ ਜਿੰਨੀ ਦੁੱਧ ਦੀ ਪੈਦਾਵਾਰ ਹੈ ਮੁਲਕ ਦੀ 50% ਇਕੱਲੇ ਪੰਜਾਬ ਤੋਂ ਹੁੰਦੀ ਹੈ, ਜਦੋਂ ਕਿ 50% ਜਿਹੜੀ ਆ ਉਹ ਬਾਕੀ ਮੁਲਕ ਦੇ ਹਿੱਸਿਆਂ ਤੋਂ ਜਿਹੜੀ ਆ ਜੀ ਉਹ ਹੁੰਦੀ ਆ। 1.5 ਕਰੋੜ ਰੁਪਏ ਦਾ ਰੋਜ਼ ਦਾ ਦੁੱਧ ਜਿਹੜਾ ਜੀ ਉਹ ਕਿਸਾਨ ਵੇਚਦੇ ਆ। ਸੱਦਾ ਤਾਂ ਇਹ ਦੇ ਦਿੱਤਾ ਕਿ ਜਿਹੜੇ ਪਿੰਡਾਂ ਦੇ ਵਿੱਚੋਂ ਤੁਸੀਂ ਦੁੱਧ ਲੈ ਆਓ, ਪਿੰਡਾਂ ਦੇ ਵਿੱਚੋਂ ਜਾ ਕੇ ਜਿਹੜੀਆਂ ਉਹ ਸਬਜ਼ੀਆਂ ਨੇ ਉਹ ਲੈ ਆਉਣ ਜਿਨ੍ਹਾਂ ਨੂੰ ਜਿਹੜੀਆਂ ਉਹ ਚਾਹੀਦੀਆਂ ਨੇ। ਜੇ ਲੋਕ ਪਿੰਡਾਂ ਦੇ ਵਿੱਚ ਦੁੱਧ ਲੈਣ ਦੇ ਵਾਸਤੇ ਤੁਰੇ ਤੇ 2-2 ਕਿੱਲੋ ਦੁੱਧ ਵੀ ਜਿਹੜਾ ਸੀ ਉਹ ਰੋੜਨਾ ਸ਼ੁਰੂ ਕਰ ਦਿੱਤਾ। ਡਾਂਗਾ ਲੈ ਕੇ ਖੜੇ ਜਿਹੜੇ ਕਿਸਾਨ ਯੂਨੀਅਨਾਂ ਦੇ ਆਗੂ ਸੀਗੇ, ਉਹਨਾਂ ਨੇ ਇਹ ਸੋਚਿਆ ਹੀ ਨਾ ਕਿ ਕਿਸਾਨਾਂ ਨੂੰ ਮੰਦਹਾਲੀ ਦੇ ਵਿੱਚੋਂ ਕੱਢਣ ਦੇ ਵਾਸਤੇ ਯਤਨ ਹੋ ਰਿਹਾ, ਨਾ ਕਿ ਉਹਨਾਂ ਨੂੰ ਮੰਦਹਾਲੀ ਦੇ ਵਿੱਚ ਪਾਉਣ ਦੇ ਵਾਸਤੇ। ਜਦੋਂ ਖੇਤੀ ਦੇ ਸਹਾਇਕ ਧੰਦਿਆਂ ਦੀ ਗੱਲ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਸਹਾਇਕ ਧੰਦਿਆਂ ਦੇ ਵਿੱਚ ਦੁੱਧ ਜਿਹੜਾ ਉਹ ਪਹਿਲੇ ਨੰਬਰ ਦੇ ਉੱਤੇ ਆਉਂਦਾ ਕਿ ਡੰਗਰ ਰੱਖ ਕੇ ਦੁੱਧ ਜਿਹੜਾ ਜੀ ਉਹ ਪਾ ਕੇ ਗੁਜ਼ਾਰਾ ਕੀਤਾ ਜਾਵੇ। ਦੁੱਧੀ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਹੈਗੀਆਂ ਉਹ ਦੁੱਧ ਦੇ ਨਾਲ ਗੁਜ਼ਾਰਾ ਕਰਦੇ ਨੇ। ਜਿਹੜੀਆਂ ਵੱਡੀਆਂ ਕੰਪਨੀਜ਼ ਨੇ ਜਿਹੜੀਆਂ ਚੁੱਕਦੀਆਂ ਨੇ ਦੁੱਧ ਪਿੰਡਾਂ ਦੇ ਵਿੱਚੋਂ, ਉਹਦੇ ਤੋਂ ਕਿਸਾਨਾਂ ਦਾ ਜਿਹੜਾ ਜੀ ਉਹ ਗੁਜ਼ਾਰਾ ਚੱਲਦਾ। ਥਾਂ ਦੇ ਉੱਤੇ ਝੜਪਾਂ ਜਿਹੜੀਆਂ ਸੀ ਉਹ ਹੋਣੀਆਂ ਸ਼ੁਰੂ ਹੋਣ ਲੱਗੀਆਂ। ਇਹ ਹਿੰਸਕ ਝੜਪਾਂ ਦੇ ਰੂਪ ਦੇ ਵਿੱਚ ਵੀ ਜਿਹੜਾ ਜੀ ਉਹ ਬਦਲੀਆਂ। ਫਿਰ ਕਿਤੇ ਜਾ ਕੇ ਜਿਹੜਾ ਜੀ ਉਹ ਚੇਤਾ ਆਇਆ ਇਹਨਾਂ ਨੂੰ ਕਿ ਇਹ ਕਹਾਣੀ ਜਿਹੜੀ ਆ ਇਹ ਹੋਰ ਪਾਸੇ ਵੱਲ ਨੂੰ ਤੁਰ ਪਈ ਆ। ਤੇ ਜਿਹੜਾ ਜੀ ਕੱਲ ਇਹ ਐਲਾਨ ਕੀਤਾ ਗਿਆ ਕਿ 6 ਜੂਨ ਨੂੰ ਭਲਕੇ ਜਿਹੜੇ ਕਿਸਾਨਾਂ ਦੀ ਮੌਤ ਹੋ ਗਈ ਸੀ ਗੋਲੀ ਦੇ ਨਾਲ ਮੱਧ ਪ੍ਰਦੇਸ਼ ਦੇ ਵਿੱਚ, ਉਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਕੇ ਇਹ ਜਿਹੜਾ ਆਪਣੇ ਸੰਘਰਸ਼ ਵਿੱਢਿਆ ਗਿਆ ਸੀ ਇਹਨੂੰ ਬੰਦ ਕਰ ਦਿੱਤਾ ਜਾਊਗਾ। ਬਾਕੀ ਮੁਲਕ ਦੇ ਵਿੱਚ 10 ਤਰੀਕ ਤੱਕ ਇਹ ਸੰਘਰਸ਼ ਜਿਹੜਾ ਜੀ ਉਹ ਜਾਰੀ ਰਹੂਗਾ। ਬਾਕੀ ਥਾਵਾਂ ਦੇ ਉੱਤੇ, ਕਿਉਂਕਿ ਜਿਹੜੇ ਮੈਂ ਪਹਿਲਾਂ ਦੱਸਿਆ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਜੀ ਬਾਕੀ ਸੂਬਿਆਂ ਦੇ ਨਾਲੋਂ ਕੁਛ ਵੱਖਰੇ ਆ। ਦੂਜੀ ਇੱਥੇ ਜਿਹੜੀ ਕਿਸਾਨ ਜਥੇਬੰਦੀਆਂ ਦੀ ਆਪਸੀ ਖਿੱਚਾਤੂਈ ਤੇ ਪਿਛਲੇ ਸਮੇਂ ਦਾ ਜਿਹੜਾ ਕੁਛ ਆਗੂਆਂ ਦਾ ਖਾਸ ਤੌਰ ਦੇ ਉੱਤੇ ਰਿਕਾਰਡ ਹੈ ਨਾ ਕਿ ਉਹਨਾਂ ਨੇ ਕਿਵੇਂ ਇਹਨਾਂ ਨੂੰ ਜਿਹੜਾ ਜੀ ਉਹ ਵਰਤਿਆ।
ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਘਿਰ ਰਹੀਆਂ ਸੀਗੀਆਂ। ਖਾਸ ਤੌਰ ਦੇ ਉੱਤੇ ਜਿਹੜਾ ਪਾਣੀ ਵਾਲਾ ਮਸਲਾ ਹੈ, ਜਿਹੜਾ ਗੰਧਲੇ ਹੋ ਗਏ ਪਾਣੀ ਦਾ ਮਸਲਾ ਵੱਡਾ ਬਣ ਕੇ ਉੱਭਰ ਰਿਹਾ ਸੀਗਾ। ਦੁੱਧ ਜਿਹੜਾ ਰੁੜਿਆ ਸੜਕਾਂ ਦੇ ਉੱਤੇ, ਉਹਨੇ ਉਹ ਗੰਦੇ ਪਾਣੀ ਵਾਲਾ ਮਸਲਾ ਜਿਹੜਾ ਜੀ ਉਹ ਕਿਤੇ ਨਾ ਕਿਤੇ ਪੂੰਝ ਕੇ ਰੱਖ ਦਿੱਤਾ। ਜਿਹੜੀ ਸਰਕਾਰ ਦੇ ਕੁਛ ਆਗੂ ਸਬਜ਼ੀਆਂ ਖਰੀਦ ਕੇ ਸਿੰਬੋਲਿਕ ਰੂਪ ਦੇ ਵਿੱਚ ਮੈਸੇਜ ਜਿਹੜਾ ਜੀ ਉਹ ਦਿੰਦੇ ਫਿਰਦੇ ਸੀ, ਉਹ ਇਹ ਭੁੱਲ ਗਏ ਕਿ ਕੁਛ ਹਫ਼ਤੇ ਪਹਿਲਾਂ ਜਦੋਂ ਇਹੀ ਕਿਸਾਨ ਦਿੱਲੀ ਦੇ ਵਿੱਚ ਜਾ ਰਹੇ ਸੀਗੇ ਤੇ ਉਹਨਾਂ ਨੂੰ ਇੱਥੇ ਚੀਮਾ ਮੰਡੀ ਕਿਹਨੇ ਰੋਕਿਆ ਸੀਗਾ। ਕਿੰਨੇ ਦਿਨ ਉੱਥੇ ਕਿਸਾਨ ਜਿਹੜੇ ਸੀਗੇ ਜੀ ਇਹ ਮੁਜ਼ਾਹਰੇ ਦੇ ਉੱਤੇ ਬੈਠੇ ਰਹੇ, ਦਿੱਲੀ ਨਹੀਂ ਪਹੁੰਚਣ ਦਿੱਤੇ। ਜੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਏਡੀ ਹਮਦਰਦੀ ਸੀ ਤੇ ਉਦੋਂ ਕਿਸਾਨਾਂ ਨੂੰ ਜਾਣ ਦੇਣਾ ਚਾਹੀਦਾ ਸੀਗਾ। ਇਸ ਕਰਕੇ ਇਹ ਸਿਆਸਤਾਂ ਜਿਹੜੀਆਂ ਨੇ ਜੀ ਇਹ ਸਮਝਣ ਤੋਂ ਅਸਮਰੱਥ ਨੇ ਕਿਸਾਨ। ਹਾਂ, ਇੰਨਾ ਜ਼ਰੂਰ ਹੈ ਕਿ ਉਹਨਾਂ ਨੂੰ ਜੇ ਕਿਤੇ ਲੱਗਦਾ ਹੈ ਕਿ ਇਸ ਸੰਘਰਸ਼ ਦੇ ਵਿੱਚ ਉਹਨਾਂ ਦੀ ਗੱਲ ਸੁਣੀ ਜਾ ਸਕਦੀ ਹੈ ਤੇ ਉਹ ਸੰਘਰਸ਼ ਵਾਲੇ ਪਾਸੇ ਨੂੰ ਤੁਰਦੇ ਨੇ। ਸੰਘਰਸ਼ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਸੰਘਰਸ਼ ਚਲਾਉਣ ਵਾਲੇ ਜਿਹੜੇ ਜੀ ਉਹ ਕਿਤੇ ਨਾ ਕਿਤੇ ਗਲਤੀ ਕਰ ਗਏ ਜਾਂ ਜਾਣ ਬੁੱਝ ਕੇ ਜਿਹੜੀ ਹੈ ਜੀ ਉਹ ਗਲਤੀ ਕੀਤੀ ਗਈ, ਜਿਹਦੇ ਕਰਕੇ ਬਿਨਾਂ ਕੁਛ ਗੇਨ ਕੀਤੇ ਤੋਂ ਇਹ ਜਿਹੜਾ ਅੰਦੋਲਨ ਸੀ ਉਹ ਵਾਪਸ। ਬਿਲਕੁਲ ਜੀ, ਜਿਸ ਤਰ੍ਹਾਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਵਾਲੀ ਗੱਲ ਹੋ ਗਈ ਆ, ਬੜਾ ਵਧੀਆ ਕੰਮ ਸੀਗਾ। ਬਸ ਪੰਜਾਬ ਦੇ ਲੋਕ ਵੈਸੇ ਕਾਬੂ ਨਹੀਂ ਆਉਂਦੇ ਹੈਗੇ। ਤੇ ਅੱਗੇ ਆਪਾਂ ਜਿਹੜੀ ਸ਼ਿਲੌਂਗ ਦੀ ਗੱਲ ਕਰੀਏ, ਬਹੁਤ ਸਾਰੇ ਲੋਕ ਕਈ ਵਾਰੀ ਕਹਿ ਦਿੰਦੇ ਆ ਜੀ ਉੱਥੇ ਠੀਕ ਠਾਕ ਆ। ਸਿਰਸੇ ਦਾ ਵੀ ਬਿਆਨ ਆਇਆ ਸੀ, ਉੱਥੇ ਕੁਛ ਨਹੀਂ ਹੋਇਆ, ਪਰ ਉੱਥੇ ਜਿਹੜਾ ਤਣਾਅ ਆ ਉਹ ਹਜੇ ਵੀ ਜਾਰੀ। ਨਹੀਂ, ਤਣਾਅ ਬਹੁਤ ਜ਼ਿਆਦਾ ਜੀ। ਜੇ ਕੋਈ ਕਿਰਨ ਰਿਜੀਜੂ ਵਰਗੇ ਜਿਹੜੇ ਰਾਜ ਮੰਤਰੀ ਨੇ ਉਹ ਟਵੀਟ ਕਰਦੇ ਆ ਕਿ ਕੁਛ ਨਹੀਂ ਹੋਇਆ, ਸਭ ਕੁਛ ਠੀਕ ਠਾਕ ਹੈ, ਤੇ ਉਹ ਸ਼ਰੇਆਮ ਝੂਠ ਜਿਹੜਾ ਜੀ ਉਹ ਲੱਗਦਾ। ਜੇ ਉੱਥੋਂ ਦੇ DGP ਦੀ ਜਿਹੜੀ ਜੀ ਉਹ ਗੱਲ ਮੰਨੀਏ ਤਾਂ ਉਹ ਇਹ ਕਹਿੰਦੇ ਆ ਕਿ ਸਥਿਤੀ ਕਾਬੂ ਦੇ ਹੇਠ ਹੈ, ਪਰ ਹਾਲਾਤ ਜਿਹੜੇ ਆ ਜੀ ਤਣਾਅਪੂਰਨ ਹੈ। ਹੁਣ ਲੇਟੈਸਟ ਖਬਰ ਜਿਹੜੀ ਆ ਜੀ ਉਹ ਆ ਰਹੀ ਆ ਕਿ ਫੌਜ ਜਿਹੜੀ ਆ ਉਹ ਸੱਦ ਲਈ ਗਈ ਆ। ਫੌਜ ਨੇ ਫਲੈਗ ਮਾਰਚ ਜਿਹੜਾ ਜੀ ਸ਼ਿਲੌਂਗ ਦੇ ਵਿੱਚ ਕੀਤਾ। ਸ਼ਿਲੌਂਗ ਦੇ ਵਿੱਚ ਕਰਫਿਊ ਜਿਹੜਾ ਜੀ ਉਹ ਜਾਰੀ ਆ। ਜਦੋਂ ਕੱਲ ਕਰਫਿਊ 'ਚ ਢਿੱਲ ਦਿੱਤੀ ਗਈ, ਮੁੜ ਕੇ ਹਾਲਾਤ ਜਿਹੜੇ ਸੀ ਫਿਰ ਤਣਾਅ ਵਾਲੇ ਹੋ ਗਏ। ਉੱਥੋਂ ਦੇ ਜਿਹੜੇ ਲੋਕਲ ਲੋਕ ਨੇ, ਖਾਸੀ ਜਿਹੜੇ ਭਾਈਚਾਰਾ, ਉਹਨਾਂ ਨੇ ਫਿਰ ਹਮਲੇ ਜਿਹੜੇ ਜੀ ਉਹ ਕੀਤੇ। ਇਹ ਹਮਲੇ ਜਿਹੜੇ ਸੀਗੇ ਜੀ ਸੁਰੱਖਿਆ ਫੋਰਸਾਂ ਦੇ ਉੱਤੇ ਵੀ ਪੈਟਰੋਲ ਬੰਬ ਦੇ ਰੂਪ ਦੇ ਵਿੱਚ ਕੀਤੇ ਗਏ। ਜਿਹੜੇ ਕਹਿੰਦੇ ਆ ਕਿ ਉੱਥੇ ਹਾਲਾਤ ਜਿਹੜੇ ਜੀ ਬਿਲਕੁਲ ਕੁਛ ਨਹੀਂ ਹੋਇਆ, ਸਾਰਾ ਕੁਛ ਠੀਕ ਠਾਕ ਹੈ, ਉਹ ਇਹ ਜਿਹੜਾ ਜੀ ਕਿਉਂ ਭੁੱਲ ਰਹੇ ਆ ਕਿ ਜਿਹੜਾ ਪੈਰਾਮਿਲਟਰੀ ਫੋਰਸਿਸ ਨੇ 15 ਕੰਪਨੀਆਂ ਸ਼ਿਲੌਂਗ ਦੇ ਵਿੱਚ ਤਾਇਨਾਤ ਕੀਤੀਆਂ ਗਈਆਂ ਔਰ ਹੁਣ ਜਿਹੜੀ ਆ ਜੀ ਉਹ ਫੌਜ ਨੂੰ ਸੱਦ ਲਿਆ ਗਿਆ ਕਿਉਂਕਿ ਹਾਲਾਤ ਜਿਹੜੇ ਆ ਜੀ ਉਹ ਕਾਬੂ ਤੋਂ ਬਾਹਰ ਹੁੰਦੇ ਦਿਸਦੇ ਆ। ਜਿਹੜਾ ਘੱਟ ਗਿਣਤੀ ਭਾਈਚਾਰਾ ਉੱਥੇ ਉਹ ਅਜੇ ਵੀ ਡਰ ਦੇ ਮਾਹੌਲ ਦੇ ਵਿੱਚ ਰਹਿ ਰਿਹਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨੁਮਾਇੰਦੇ ਜਿਹੜੇ ਜੀ ਉੱਥੇ ਗਏ ਸੀਗੇ, ਉਹਨਾਂ ਨੇ ਇਹ ਗੱਲ ਆਖੀ ਆ ਕਿ ਬਹੁਤਾ ਕੁਛ ਜਿਹੜਾ ਜੀ ਸਹੀ ਆ ਜਾਂ ਗੁਰਦੁਆਰਾ ਜਿਹੜਾ ਜੀ ਉਹ ਠੀਕ ਠਾਕ ਆ। ਇੱਥੋਂ ਪੰਜਾਬ ਦੀ ਤਰਫੋਂ ਵੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਇੱਕ ਕਮੇਟੀ ਉੱਥੇ ਗਈ ਆ, ਜਿਨ੍ਹਾਂ ਨੇ ਜਿਹੜੀਆਂ ਦੋਵਾਂ ਧਿਰਾਂ ਦਾ ਪੱਖ ਸੁਣ ਕੇ ਮਸਲੇ ਦਾ ਹੱਲ ਜਿਹੜਾ ਜੀ ਉਹ ਕੱਢਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰੂਗੀ। ਦੋਵਾਂ ਧਿਰਾਂ ਦੇ ਵਿਚਾਲੇ ਤਕਰਾਰ ਦੀ ਵਜ੍ਹਾ 2 ਏਕੜ ਜ਼ਮੀਨ ਹੈ, ਜਿਹਦੀ ਅਹਿਮ ਥਾਂ ਦੇ ਉੱਤੇ ਹੋਣ ਕਰਕੇ ਜ਼ਿਆਦਾ ਜਿਹੜੀ ਹੈ ਜੀ ਉਹ ਕੀਮਤ ਹੈ। 200 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਸ਼ਿਲੌਂਗ ਦੇ ਵਿੱਚ ਵਸੇ ਸਿੱਖਾਂ ਨੂੰ ਉਦੋਂ ਦੇ ਰਾਜੇ ਨੇ ਇਹ ਜ਼ਮੀਨ ਜਿਹੜੀ ਹੈ ਜੀ ਉਹ ਦਿੱਤੀ ਔਰ ਇਹਦੇ ਸੰਬੰਧੀ ਕੇਸ ਅਦਾਲਤ ਦੇ ਵਿੱਚ ਵੀ ਚੱਲ ਰਿਹਾ। ਇਹ ਜਿਹੜਾ ਮਾਮਲਾ ਜੀ ਭੜਕਿਆ ਇੱਕ ਲੜਕੀ ਦੀ ਛੇੜਖਾਨੀ ਤੋਂ ਅਸਲ ਦੇ ਵਿੱਚ, ਪਰ ਇਹਦੇ ਪਿੱਛੇ ਕਹਾਣੀ ਜਿਹੜੀ ਹੈ ਜੀ ਉਹ ਜ਼ਮੀਨ ਵਾਲੀ ਆ। ਜਿਹੜੀ ਜ਼ਮੀਨ ਉੱਥੇ ਦਿੱਤੀ ਹੋਈ ਆ ਇਹ ਉਜਾੜਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਹੈ। ਐਨ ਉਸੇ ਤਰੀਕੇ ਦੇ ਨਾਲ ਜਿਵੇਂ ਗੁਜਰਾਤ ਦੇ ਸੂਰਤ ਦੇ ਵਿੱਚ ਕਿਸਾਨ ਉਦੋਂ ਉੱਥੇ ਸੱਦੇ ਗਏ ਸਨ ਜਦੋਂ ਬੰਜਰ ਜ਼ਮੀਨਾਂ ਸਨ। ਜਦੋਂ ਇਹ ਜ਼ਮੀਨਾਂ ਉਪਜਾਊ ਹੋ ਗਈਆਂ ਤੇ ਫਿਰ ਉੱਥੋਂ ਉਹਨਾਂ ਨੂੰ ਕੱਢਣ ਦੇ ਯਤਨ ਜਿਹੜੇ ਸੀ ਉਹ ਹੋਣੇ ਸ਼ੁਰੂ ਹੋ ਗਏ। ਇਹ ਵੀ ਕੁਛ ਇਸੇ ਤਰ੍ਹਾਂ ਦੇ ਜਿਹੜੇ ਆ ਜੀ ਉਹ ਯਤਨ ਨੇ। ਫੌਜ ਸੱਦੀ ਗਈ, ਸਥਿਤੀ ਜਿਹੜੀ ਆ ਜੀ ਕਾਬੂ ਦੇ ਹੇਠ ਦੱਸੀ ਜਾ ਰਹੀ ਆ, ਪਰ ਤਣਾਅ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ। ਬਿਲਕੁਲ ਜੀ, ਜੇ ਸਥਿਤੀ ਕਾਬੂ ਦੇ ਵਿੱਚ ਹੁੰਦੀ ਤੇ ਫੌਜ ਕਿਉਂ ਬੁਲਾਉਂਦੇ। ਤੇ ਅੱਗੇ ਸਰਕਾਰ ਦੀ ਗੱਲ ਕਰਦੇ ਆ ਤਾਂ ਉਸ ਦੀ ਅੱਖ ਧਨਾੜ ਕਿਸਾਨਾਂ ਦੀਆਂ ਸਬਸਿਡੀਆਂ ਖਤਮ ਕਰਨ ਤੇ। ਐਕਚੁਅਲੀ ਜੀ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ 2 ਵਾਰੀ ਵਿਧਾਨ ਸਭਾ ਦੇ ਵਿੱਚ ਜਿਹੜੀ ਆ ਜੀ ਉਹ ਅਪੀਲ ਕੀਤੀ ਆ ਕਿ ਜਿਹੜੇ ਧਨਾੜ ਕਿਸਾਨ ਨੇ ਉਹ ਬਿਜਲੀ ਸਬਸਿਡੀ ਆਪਣੀ ਇੱਛਾ ਦੇ ਨਾਲ ਛੱਡ ਦੇਣ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਉਹਨਾਂ ਦੀ ਅਪੀਲ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਵੱਡੇ ਕਿਸਾਨ ਜਿਨ੍ਹਾਂ 'ਚ ਬਾਦਲ ਪਰਿਵਾਰ ਜਿਹੜੇ ਆ ਜੀ ਉਹ ਆ ਜਾਂਦੇ ਆ ਜਾਂ ਕਾਂਗਰਸੀ ਜਿਹੜੇ ਜੀ ਉਹ ਆ ਜਾਂਦੇ ਆ, ਉਹਨਾਂ ਨੇ ਇਸ ਮੁੱਖ ਮੰਤਰੀ ਦੀ ਅਪੀਲ ਵੱਲ ਕੋਈ ਕੰਨ ਨਹੀਂ ਧਰਿਆ। ਜਿਹੜੇ ਕੁਲਜੀਤ ਸਿੰਘ ਨਾਗਰਾ ਨੇ MLA
ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੇ ਹੁੰਗਾਰਾ ਭਰਿਆ, ਸੁਖਪਾਲ ਸਿੰਘ ਖਹਿਰਾ ਨੇ ਹੁੰਗਾਰਾ ਜਿਹੜਾ ਭਰਿਆ। ਗੱਲ ਇੱਥੇ ਆਈ ਗਈ ਜਿਹੜੀ ਜੀ ਉਹ ਹੋ ਕੇ ਰਹਿ ਗਈ, ਕਿਸੇ ਪਾਸੇ ਗੱਲ ਜਿਹੜੀ ਜੀ ਉਹ ਨਹੀਂ ਲੱਗੀ। ਹੁਣ ਪੰਜਾਬ ਰਾਜ ਕਿਸਾਨ ਕਮਿਸ਼ਨ ਹੈ, ਉਹਦਾ ਜਿਹੜਾ ਇੱਕ ਖਰੜਾ ਜਿਹੜਾ ਜੀ ਸਾਹਮਣੇ ਆ ਰਿਹਾ, ਜਿਹੜੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ। 30 ਜੂਨ ਤੱਕ ਸੁਝਾਓ ਇਹਦੇ ਵਿੱਚ ਜਿਹੜੇ ਆ ਜੀ ਉਹ ਮੰਗੇ ਗਏ ਆ। ਕੁਝ ਸੁਝਾਓ ਜਿਹੜੇ ਆ ਜੀ ਇਹਦੇ ਵਿੱਚ ਦਿੱਤੇ ਗਏ ਆ। ਜਿਹੜੀ ਪ੍ਰਸਤਾਵਿਤ ਖੇਤੀ ਆ ਇਹਦੇ ਵਿੱਚ ਇਸ ਤਰ੍ਹਾਂ ਦੇ ਕਿਸਾਨਾਂ ਤੋਂ ਬਿਜਲੀ ਬਿੱਲ ਵਸੂਲਣ ਦੀ ਤਜਵੀਜ਼ ਜਿਹੜੀ ਆ ਜੀ ਉਹ ਪੇਸ਼ ਕੀਤੀ ਗਈ ਆ। ਜਿਹੜੇ ਧਨਾੜ ਨੇ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਜਿਹੜੀ ਇੱਕ ਤਜਵੀਜ਼ ਦਿੱਤੀ ਗਈ ਆ ਉਹ ਇਹ ਆ ਕਿ ਜਿਹੜੇ ਰਿਟਰਨ ਭਰਦੇ ਆ, ਟੈਕਸ ਰਿਟਰਨ ਭਰਦੇ ਆ, ਇਹਨਾਂ ਦੀ ਖੇਤੀ ਸਬਸਿਡੀ ਜਿਹੜੀ ਆ ਜੀ ਉਹ ਖਤਮ ਕਰ ਦਿੱਤੀ ਜਾਵੇ, ਕਿਉਂਕਿ ਉਹਨਾਂ ਦੀ ਕਮਾਈ ਜਿਹੜੀ ਆ ਜੀ ਉਹ ਮੋਟੀ ਆ। ਆਮਦਨ ਕਰ ਵਿਭਾਗ ਦੇ ਵਿੱਚ 1 ਲੱਖ ਪਰਿਵਾਰਾਂ ਨੂੰ ਮੁਫਤ ਤੇ ਰਿਆਇਤੀ ਬਿਜਲੀ ਜਿਹੜੀ ਆ ਜੀ ਉਹ ਬੰਦ ਕਰਨ ਦੀ ਤਜਵੀਜ਼ ਗਈ ਆ। 10 ਏਕੜ ਜਾਂ ਇਹਦੇ ਤੋਂ ਉੱਪਰ ਜ਼ਮੀਨ ਵਾਲੇ ਕਿਸਾਨਾਂ ਤੋਂ 100 ਰੁਪਏ ਪ੍ਰਤੀ ਹਾਊਸ ਪਾਵਰ ਦੇ ਹਿਸਾਬ ਦੇ ਨਾਲ ਬਿਜਲੀ ਬਿੱਲ ਵਸੂਲੇ ਜਾਣ ਦੀ ਵੀ ਸਿਫਾਰਿਸ਼ ਜਿਹੜੀ ਹੈ ਜੀ ਇਹਦੇ ਵਿੱਚ ਕੀ ਗਈ ਆ। ਇਹਦੇ ਤੋਂ ਬਚਣ ਵਾਲੇ ਕਰੀਬ 1000 ਕਰੋੜ ਰੁਪਏ ਦੀ ਰਕਮ ਜਿਹੜੀ ਆ ਜੀ ਖੇਤ ਮਜ਼ਦੂਰ ਛੋਟੇ ਕਿਸਾਨਾਂ ਦੇ ਵਾਸਤੇ ਜਿਹੜਾ ਜੀ ਉਹ ਵਰਤਨ ਦੀ ਜਿਹੜੀ ਆ ਉਹ ਤਜਵੀਜ਼ ਇਹਦੇ ਵਿੱਚ ਜਿਹੜੀ ਆ ਉਹ ਆਖੀ ਗਈ ਆ ਕਿ ਇਸ ਤਰ੍ਹਾਂ ਜਿਹੜਾ ਜੀ ਉਹ ਕੀਤਾ ਜਾਵੇ। ਹੁਣ ਫਸਲਾਂ ਦੇ ਜਿਹੜੇ ਵਾਜਬ ਮੁੱਲ ਨਾ ਮਿਲਣ ਦੇ ਤੇ ਮੰਡੀ ਦੇ ਵਿੱਚ ਦੁੱਧ ਤੇ ਜਿਹੜਾ ਸਮਰਥਨ ਮੁੱਲ ਤੋਂ ਬਾਹਰ ਰਹਿ ਗਈਆਂ ਫਸਲਾਂ ਜਿਹੜਾ ਜੀ ਇਹਦਾ ਮੁੱਲ ਦਿਵਾਉਣ ਦੇ ਵਾਸਤੇ ਵੀ ਇਹਦੇ ਵਿੱਚ ਕੁਝ ਤਜਵੀਜ਼ਾਂ ਜਿਹੜੀਆਂ ਜੀ ਉਹ ਸੁਝਾਈਆਂ ਗਈਆਂ ਨੇ। ਇਸ ਤਰ੍ਹਾਂ ਹੈ ਜੀ ਕਿ ਇੱਦਾਂ ਦੇ ਜਿਹੜੇ ਫੈਸਲੇ ਨੇ ਉਹ ਲਾਗੂ ਕਰਨੇ ਔਖੇ ਬੜੇ ਆ। ਉਹਦਾ ਰੀਜ਼ਨ ਇਹ ਆ ਕਿ ਵੋਟਾਂ ਜਿਹੜੀਆਂ ਜੀ ਉਹ ਫਿਰ ਗਿਣਨੀਆਂ ਹੁੰਦੀਆਂ ਨੇ। ਇੱਦਾਂ ਦੇ ਫੈਸਲੇ ਕਿਤੇ ਨਾ ਕਿਤੇ ਸੂਨਰ ਔਰ ਲੇਟਰ ਤੁਹਾਨੂੰ ਲਾਗੂ ਤਾਂ ਜਿਹੜੇ ਆ ਜੀ ਉਹ ਕਰਨੇ ਪੈਣਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕਰਜ਼ਾ ਜਿਹੜਾ ਜੀ ਪੰਜਾਬ ਦੇ ਉੱਤੇ ਵੱਧ ਰਿਹਾ ਉਹਦੇ ਵਿੱਚ ਵੱਡਾ ਕਰਜ਼ਾ ਸਬਸਿਡੀਆਂ ਦਾ ਹੈ। ਸਬਸਿਡੀਆਂ ਜਿਹੜੀਆਂ ਨੇ ਉਹ ਦਿੱਤੀ ਨਹੀਂ ਜਾ ਰਹੀ। ਜਿਵੇਂ ਹੁਣ ਸਬਸਿਡੀ ਜਿਹੜੀ ਆ ਜੀ TSPCL ਨੂੰ ਜਿਹੜਾ ਬਿਜਲੀ ਬੋਰਡ ਹੈ ਜਿਹੜੀ ਕਿਸਾਨਾਂ ਨੂੰ ਮੁਫਤ ਬਿਜਲੀ ਮਿਲਦੀ ਆ। ਜਦੋਂ ਲੋਕ ਜਿਹੜੇ ਧਨਾੜ ਅਰਬਾਂਪਤੀ ਨੇ ਉਹੋ ਹੀ ਬਿੱਲ ਆਪਣੇ ਛੱਡਣ ਦੇ ਵਾਸਤੇ ਤਿਆਰ ਨਹੀਂ ਤਾਂ ਫਿਰ ਦੂਜੇ ਤਰੀਕੇ ਦੇ ਨਾਲ ਤਾਂ ਜਿਹੜੇ ਆ ਜੀ ਉਹਨਾਂ ਨੂੰ ਬਿੱਲ ਛਡਵਾਉਣੇ ਪੈਣਗੇ ਨਾ। ਜਿਹੜੀ ਇਹਦੇ ਵਿੱਚ ਜਿਹੜੀ ਸਿਫਾਰਿਸ਼ ਕੀਤੀ ਗਈ ਆ, ਹੁਣ ਜੇ ਤੁਸੀਂ ਜਦੋਂ ਇਹ ਇਲੈਕਸ਼ਨ ਲੜਦੇ ਆ, ਬਾਦਲ ਪਰਿਵਾਰ ਦੀ ਗੱਲ ਲੈ ਲਓ, ਸਿੰਬੋਲਿਕ ਰੂਪ 'ਚ ਲੈ ਲਓ, ਉਹਨਾਂ ਦੀਆਂ ਜਿਹੜੀਆਂ ਰਿਟਰਨਾਂ ਨੇ ਉਹ ਦੇਖ ਲਓ, ਕਿੰਨੇ ਅਰਬਾਂ ਦੇ ਜਿਹੜੇ ਜੀ ਉਹ ਮਾਲਕ ਆ, ਕਿੰਨਾ ਉਹਨਾਂ ਨੂੰ ਜਿਹੜੀ ਆ ਜੀ ਵੱਖ-ਵੱਖ ਸੋਰਸ ਤੋਂ ਕਮਾਈ ਹੁੰਦੀ ਆ, ਤੇ ਫਿਰ ਬਿਜਲੀ ਵੀ ਜਿਹੜੀ ਆ ਉਹਨਾਂ ਨੂੰ ਮੁਫਤ ਚਾਹੀਦੀ ਆ। ਇਸ ਕਰਕੇ ਕਿਤੋਂ ਨਾ ਕਿਤੇ ਤਾਂ ਜਿਹੜਾ ਜੀ ਕੰਮ ਸ਼ੁਰੂ ਕਿਸੇ ਨਾ ਕਿਸੇ ਨੂੰ ਕਰਨਾ ਪਊਗਾ। ਜੇ ਸਰਕਾਰ ਇਹਨਾਂ ਨੂੰ ਸਿਫਾਰਿਸ਼ਾਂ ਨੂੰ ਮੰਨਦੀ ਆ ਤਾਂ ਇਹ ਇੱਕ ਚੰਗਾ ਕਦਮ ਜਿਹੜਾ ਜੀ ਹੋ ਸਕਦਾ ਹੈ, ਤਾਂ ਕਿ ਜਿਹੜੇ ਛੋਟੇ ਕਿਸਾਨ ਤੇ ਖੇਤ ਮਜ਼ਦੂਰ ਜਿਹੜੇ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੀ ਸੁਣਵਾਈ ਹੋਵੇ। ਉਹਨਾਂ ਦੀ ਸੁਣਵਾਈ ਇੱਕੋ ਤਰੀਕੇ ਨਾਲ ਹੋ ਸਕਦੀ ਹੈ ਕਿ ਸਰਕਾਰ ਨੂੰ ਦੂਜੇ ਪਾਸੇ ਤੋਂ ਕੁਝ ਪੈਸੇ ਜਿਹੜੇ ਆ ਜੀ ਉਹ ਬਚਣ ਔਰ ਧਨਾੜ ਕਿਸਾਨ ਜਿਹੜੇ ਨੇ ਉਹਨਾਂ ਦੇ ਉੱਤੇ ਬਿੱਲ ਲੱਗਣ। ਬਿਲਕੁਲ ਜੀ, ਧਨਾੜ ਹੀ ਤੇ ਜ਼ਿਆਦਾ ਸਾਰਾ ਕੁਝ ਲੈਂਦੇ ਆ। ਤੇ ਅੱਗੇ ਆਪਾਂ ਖਹਿਰੇ ਦੀ ਜੇ ਗੱਲ ਕਰੀਏ ਤੇ ਉਸ ਨਾਲ ਸੰਬੰਧਿਤ ਇੱਕ ਆਡੀਓ ਜਿਹੜੀ ਵਾਇਰਲ ਹੋਈ ਆ, ਉਸ ਨੇ ਕਲੇਸ਼ ਛੇੜਿਆ ਆਮ ਆਦਮੀ ਪਾਰਟੀ ਦੇ ਅੰਦਰ। ਕਲੇਸ਼ ਤਾਂ ਵੈਸੇ ਜੀ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲੀ ਜਾਂਦਾ। ਇਹ ਐਕਚੁਅਲੀ ਗੈਰੀ ਵੜਿੰਗ ਹੈ ਜੀ, ਇੱਕ ਆਮ ਆਦਮੀ ਪਾਰਟੀ ਚੋਣਾਂ ਦੇ ਦੌਰਾਨ ਖਾਸ ਤੌਰ ਦੇ ਉੱਤੇ ਜਿਹੜਾ ਜੀ ਦੁਰਗੇਸ਼ ਪਾਠਕ ਹੋਰਾਂ ਦੇ ਕਾਫੀ ਨੇੜੇ ਸੀ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਦੇ ਸੰਗਠਨ ਦਾ ਇੰਚਾਰਜ ਜਿਹੜਾ ਜੀ ਗੈਰੀ ਵੜਿੰਗ ਤੇ ਦਿੱਲੀ ਤੋਂ ਇੱਕ ਆਗੂ ਹੈ ਜੀ ਸੁਮੀਤ ਯਾਦਵ, ਇਹਦੇ ਵਿਚਾਲੇ ਇੱਕ ਗੱਲਬਾਤ ਜਿਹੜੀ ਹੈ ਜੀ ਉਹ ਇਸ ਆਡੀਓ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੈ, ਜਿਹੜੀ ਕਿ ਵਾਇਰਲ ਹੋ ਰਹੀ ਹੈ। ਹਾਲਾਂਕਿ ਜੇ ਸੁਣੋ ਆਡੀਓ ਤਾਂ ਤੁਹਾਨੂੰ ਬਿਲਕੁਲ ਕਲੀਅਰ ਜਿਹੜਾ ਜੀ ਉਹ ਦਿਸ ਰਿਹਾ, ਕਲੀਅਰ ਸੁਣ ਰਿਹਾ ਕਿ ਇਹ ਆਡਿਟ ਜਿਹੜੀ ਹੈ ਜੀ ਉਹ ਕੀਤੀ ਗਈ ਆ। ਬੜੇ ਤਕਨੀਕੀ ਢੰਗ ਦੇ ਨਾਲ ਜਿਹੜੀ ਹੈ ਜੀ ਯੋਜਨਾਬੱਧ ਢੰਗ ਦੇ ਨਾਲ ਇਹ ਆਡਿਟ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਪੂਰੀ ਦੀ ਪੂਰੀ ਆਡੀਓ ਜਿਹਦੇ ਵਿੱਚ ਜਿਹੜਾ ਗੈਰੀ ਵੜਿੰਗ ਹੈ ਜੀ ਉਹ ਇਹ ਕਹਿੰਦਾ ਜਾਂ ਸੁਣਦਾ ਜਿਹੜਾ ਜੀ ਉਹ ਨਜ਼ਰ ਆਉਂਦਾ ਹੈ ਕਿ ਉਹ ਕਹਿੰਦਾ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਹੈ ਉਹਦਾ ਕੱਦ ਜਿਹੜਾ ਜੀ ਉਹ ਵੱਡਾ ਹੋ ਗਿਆ, ਇੱਕਦਮ ਉਹਨੂੰ ਸਾਈਡ ਲਾਈਨ ਨਹੀਂ ਕੀਤਾ ਜਾ ਸਕਦਾ, ਜਾਂ ਤਾਂ ਉਹਦਾ ਕੱਦ ਘਟਾਇਆ ਜਾਊਗਾ ਜਾਂ ਬਾਕੀ ਜਿਹੜੇ ਨੇਤਾ ਨੇ ਉਹਨਾਂ ਦਾ ਕੱਦ ਜਿਹੜਾ ਜੀ ਉਹ ਅਪ ਕੀਤਾ ਜਾਊਗਾ। ਇਹਨੂੰ ਲੈ ਕੇ ਜਿਹੜਾ ਜੀ ਪਾਰਟੀ ਦੇ ਵਿੱਚ ਫਿਰ ਇੱਕ ਵਾਰੀ ਜਿਹੜੀਆਂ ਜੀ ਕਈ ਸੁਰਾਂ ਉੱਠਦੀਆਂ ਨਜ਼ਰ ਆ ਰਹੀਆਂ ਨੇ। ਖਾਸ ਤੌਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਹੋਰੀ ਇਹ ਕਹਿੰਦੇ ਆ ਕਿ ਇਸ ਮਾਮਲੇ ਦੇ ਵਿੱਚ ਪਾਰਟੀ ਦੇ ਅੰਦਰ ਹੀ ਕੁਝ ਲੋਕ ਜਿਹੜੇ ਆ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਜਿਹੜੀਆਂ ਦੀ ਉਹ ਘੜ ਰਹੇ ਨੇ। ਸੁਖਪਾਲ ਸਿੰਘ ਖਹਿਰਾ ਹੋਰੀ ਜਿਸ ਤਰੀਕੇ ਦੇ ਨਾਲ ਵਿਚਰ ਰਹੇ ਆ ਇਹਨਾਂ ਦਿਨਾਂ ਦੇ ਦੌਰਾਨ,
ਪਾਰਟੀ ਦੇ ਬਾਕੀ ਆਗੂ ਜਿਹੜੇ ਆ ਜੀ ਉਹ ਉਹਨਾਂ ਤੋਂ ਇਸ ਗੱਲੋਂ ਔਖੇ ਆ ਕਿ ਉਹ ਆਪਣਾ ਇੱਕ ਨੁਕਾਤੀ ਜਿਹੜਾ ਜੀ ਉਹ ਫਾਰਮੂਲਾ ਲੈ ਕੇ ਚੱਲ ਰਹੇ ਆ। ਇੱਕ ਤਾਂ ਰਾਣਾ ਗੁਰਜੀਤ ਸਿੰਘ ਦਾ ਵਿਰੋਧ ਤੇ ਇੱਕ ਆਪਣੇ ਤੌਰ ਦੇ ਉੱਤੇ ਹੀ ਜਿਹੜਾ ਜੀ ਉਹ ਜਾਣਾ, ਦੂਜੇ ਨੂੰ ਕਿਸੇ ਨੂੰ ਨਾ ਪੁੱਛਣਾ, ਨਾ ਉਹਨੂੰ ਜਿਹੜਾ ਜੀ ਉਹ ਨਾਲ ਲੈ ਕੇ ਤੁਰਨਾ। ਜਿਹੜੇ ਇਹ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਵਿਰੋਧੀ ਧਿਰ ਦਾ ਅਹੁਦਾ ਹੈ, ਨੇਤਾ ਦਾ ਅਹੁਦਾ, ਉਹ ਪਾਰਟੀ ਕਰਕੇ ਮਿਲਿਆ, ਪਰ ਪਾਰਟੀ ਨੂੰ ਸਾਈਡਲਾਈਨ ਕਰਕੇ ਪਾਰਟੀ ਦੇ ਉੱਤੇ ਕਿੰਤੂ ਪਰੰਤੂ ਜਿਹੜਾ ਜੀ ਉਹ ਕਰਕੇ ਸੁਖਪਾਲ ਸਿੰਘ ਖਹਿਰਾ ਹੋਰੀ ਇਸ ਅਹੁਦੇ ਦੀ ਦੁਰਵਰਤੋਂ ਜਿਹੜੀ ਆ ਜੀ ਉਹ ਕਰ ਰਹੇ ਨੇ। ਇਹ ਮਾਮਲਾ ਜਿਹੜਾ ਜੀ ਪਾਰਟੀ ਦੇ ਅੰਦਰੂਨੀ ਸੂਤਰਾਂ ਦੇ ਵਿੱਚ ਇਸ ਵੇਲੇ ਵਾਹਵਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ, ਜੋ ਕਿ ਬੈਠ ਕੇ ਵਿਚਾਰਨਾ ਬਹੁਤ ਜ਼ਰੂਰੀ ਆ। ਤੇ ਭਾਰਤ ਪਾਕਿਸਤਾਨ ਬਾਰਡਰ ਦੇ ਉੱਤੇ ਜਿਹੜੀ ਗੋਲਾਬਾਰੀ ਹੁੰਦੀ ਰਹੀ ਆ, ਹੁਣ ਇਹ ਫਿਰ ਰਾਜੀ ਹੋਏ ਦੋਨੇ ਦੇਸ਼ ਗੋਲੇਬੰਦੀ ਕਰਨ ਲਈ? ਐਕਚੁਅਲੀ ਇਹਨਾਂ ਦਾ ਰਾਜੀ ਹੋਣਾ ਹੀ ਬੜਾ ਅਜੀਬੋ-ਗਰੀਬ ਜਿਹੜਾ ਜੀ ਹੁੰਦਾ ਹੈ, ਕਿਉਂਕਿ ਅਜੇ ਆਪਾਂ ਮੇਰਾ ਖਿਆਲ ਹਫ਼ਤਾ ਨਹੀਂ ਹੋਇਆ ਉਹ ਜਿਹੜੀ ਖਬਰ ਸਾਂਝੀ ਕੀਤੀ ਸੀ, ਰਾਜੀ ਉਦੋਂ ਵੀ ਹੋਏ ਸੀਗੇ ਦੋਨਾਂ ਸਾਈਡਾਂ ਦੇ ਜਿਹੜੇ ਦੀ ਕਿ ਗੋਲਾਬੰਦੀ ਜਿਹੜੀ ਹੈ ਉਹਨੂੰ ਲਾਗੂ ਕੀਤਾ ਜਾਵੇ। ਗੋਲੀਬੰਦੀ ਦਾ ਪਹਿਲਾਂ ਹੈਗੀ ਆ ਦੋਨਾਂ ਮੁਲਕਾਂ ਦੇ ਵਿਚਾਲੇ ਸਮਝੌਤਾ, ਪਰ ਉਹਨੂੰ ਜਿਹੜਾ ਜੀ ਲਾਗੂ ਨਹੀਂ ਕਰਦੇ। ਠਾਠੂ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਇੱਕ ਵਾਰੀ ਫੇਰ BSF ਤੇ ਪਾਕਿਸਤਾਨੀ ਰੇਂਜਰ ਜਿਹੜੇ ਆ ਜੀ ਉਹ ਜੰਮੂ ਤੇ ਕਸ਼ਮੀਰ ਦੇ ਵਿੱਚ ਜਿਹੜੀ ਸਰਹੱਦ ਹੈ ਇੰਟਰਨੈਸ਼ਨਲ, ਇਹਦੇ ਉੱਤੇ ਅਮਨ ਬਣਾਉਣ ਦੇ ਵਾਸਤੇ, ਸੰਜਮ ਬਣਾ ਕੇ ਰੱਖਣ ਦੇ ਵਾਸਤੇ ਰਾਜੀ ਜਿਹੜੇ ਦੀ ਹੋਏ ਆ। ਦੋਵਾਂ ਮੁਲਕਾਂ ਦੇ ਵਿਚਾਲੇ ਇਹ ਸਹਿਮਤੀ BSF ਪਾਕਿਸਤਾਨੀ ਰੇਂਜਰਸ ਦਰਮਿਆਨ ਪਾਕਿਸਤਾਨ ਵਾਲੇ ਪਾਸੇ ਜੰਮੂ ਜ਼ਿਲ੍ਹੇ ਦੇ RS-ਪੁਰਾ ਸੈਕਟਰ ਤੋਂ ਸਰਹੱਦੀ ਚੌਕੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਜਿਹੜੀ ਆ ਜੀ ਉਹ ਬਣਾਈ ਗਈ। ਇਹ ਵੀ ਆਖਿਆ ਗਿਆ ਕਿ ਅਗਲੀ ਫਲੈਗ ਮੀਟਿੰਗ ਜਿਹੜੀ ਆ ਉਹ 1 ਜੂਨ ਨੂੰ ਕੀਤੀ ਜਾਊਗੀ। ਜਦੋਂ ਪਿਛਲੀ ਜਿਹੜੀ ਆ ਜੀ ਗੋਲੀਬੰਦੀ ਜਿਹੜੀ ਆ ਉਹ ਲਾਗੂ ਕਰਨ ਦੀ ਗੱਲ ਆਖੀ ਗਈ ਆ ਤੇ ਉਦੋਂ 24 ਘੰਟਿਆਂ ਦੇ ਬਾਅਦ ਗੋਲੀ ਜਿਹੜੀ ਸੀ ਉਹ ਪਾਕਿਸਤਾਨ ਦੀ ਸਾਈਡ ਤੋਂ ਫੇਰ ਚੱਲਣੀ ਜਿਹੜੀ ਜੀ ਉਹ ਸ਼ੁਰੂ ਹੋ ਗਈ। ਅਖਨੂਰ ਸੈਕਟਰ ਦੇ ਵਿੱਚ ਜਿਹੜੇ ਮੋਰਟਾਰ ਜਿਹੜੇ ਨੇ ਉਹ ਦਾਗੇ ਗਏ। ਇਹਦੇ ਵਿੱਚ ਉੱਥੇ ਰਹਿੰਦੇ ਲੋਕਾਂ ਦੇ ਜਿਹੜੇ ਘਰਾਂ ਨੂੰ ਤੇ ਹੋਰ ਜਿਹੜਾ ਸਾਜੋ ਸਮਾਨ ਆ ਜੀ ਉਹਨੂੰ ਬਹੁਤ ਨੁਕਸਾਨ ਪਹੁੰਚਿਆ। ਜਿਹੜੇ 2 ਆਫੀਸਰ ਸੀਗੇ ਜੀ ਉਹ ਵੀ ਇਸ ਗੋਲੀ ਦੀ ਭੇਟ ਚੜੇ। ਜਦੋਂ ਕਿ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਵੱਲੋਂ ਜਵਾਬੀ ਕਾਰਵਾਈ ਜਿਹੜੀ ਕੀਤੀ ਗਈ ਉਹਦੇ ਵਿੱਚ ਕੋਈ 3 ਦੇ ਕਰੀਬ ਚੌਂਕੀਆਂ ਜਿਹੜੀਆਂ ਸੀਗੀਆਂ ਜੀ ਉਹ ਤਬਾਹ ਕੀਤੀਆਂ ਗਈਆਂ ਪਾਕਿਸਤਾਨ ਵਾਲੀ ਸਾਈਡ ਦੀਆਂ, ਜਿਹਦੇ ਤੋਂ ਬਾਅਦ ਫਿਰ ਜਿਹੜਾ ਜੀ ਇਹ ਹੋਇਆ ਕਿ ਜਿਹੜੀ ਗੋਲੀਬੰਦੀ ਆ ਉਹਨੂੰ ਲਾਗੂ ਕੀਤਾ ਜਾਵੇ। ਹੁਣ ਫਿਰ ਦੁਬਾਰਾ ਤੋਂ ਜਿਹੜੇ ਆ ਜੀ ਇਹ ਬੈਠੇ ਆ ਤੇ ਬਹਿ ਕੇ ਇਹ ਗੱਲ ਜਿਹੜੀ ਆਖੀ ਆ ਕਿ ਗੋਲੀਬੰਦੀ ਲਾਗੂ ਕਰਨਾ ਇੱਕੋ ਇੱਕ ਹੱਲ ਹੈ। ਉਧਰ ਜਿਹੜਾ ਪਾਕਿਸਤਾਨੀ ਫੌਜ ਆ ਜੀ ਉਹਨੇ ਇਹ ਗੱਲ ਕਹੀ ਆ ਕਿ ਭਾਰਤ ਦੇ ਨਾਲ ਜੰਗ ਲੜੇ ਜਾਣ ਦੀ ਕੋਈ ਗੁੰਜਾਇਸ਼ ਜਿਹੜੀ ਜੀ ਉਹ ਨਹੀਂ ਹੈਗੀ, ਕਿਉਂਕਿ ਦੋਵੇਂ ਮੁਲਕ ਜਿਹੜੇ ਆ ਜੀ ਉਹ ਨਿਊਕਲੀਅਰ ਪਾਵਰ ਵਾਲੇ ਨੇ। ਔਰ ਉਹ ਨਾਲ ਦੀ ਨਾਲ ਇਹ ਵੀ ਜਿਹੜੇ ਆ ਜੀ ਕਹਿੰਦੇ ਆ ਕਿ ਇਹਨੂੰ ਅਮਨ ਦੀ ਖਾਹਿਸ਼ ਨੂੰ ਸਾਡੀ ਕਮਜ਼ੋਰੀ ਜਿਹੜੀ ਆ ਜੀ ਉਹ ਨਾ ਸਮਝਿਆ ਜਾਵੇ। ਹੁਣ ਸਵਾਲ ਜਿਹੜਾ ਜੀ ਇਹ ਉੱਠਦਾ ਕਿ ਇਹ ਨੇਤਾ ਜਿਹੜੇ ਨੇ ਉਹ ਕਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਜੀ ਉਹ ਸਮਝਣਗੇ ਕਿ ਇਸ ਗੋਲਾਬਾਰੀ ਦੇ ਨਾਲ ਕੀ ਉਹਨਾਂ ਨੇ ਜਿਹੜਾ ਜੀ ਉਹ ਖੱਟਿਆ। ਜਦੋਂ ਤਾਂ ਉਹ ਆਪ ਚਾਹੁੰਦੇ ਆ ਤੇ ਫਿਰ ਬਿਨਾਂ ਪਰਮਿਸ਼ਨ ਤੋਂ ਜਹਾਜ਼ ਉੱਤਰ ਜਾਂਦਾ ਕੇਕ ਕੱਟਣ ਦੇ ਵਾਸਤੇ, ਤੇ ਉਦੋਂ ਬਾਅਦ ਸਾਰਾ ਕੁਛ ਠੰਡੇ ਬਸਤੇ 'ਚ ਪਾ ਕੇ ਜਿਹੜਾ ਜੀ ਉਹ ਰੱਖ ਦਿੰਦੇ ਆ। ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਉਦੋਂ ਤਾਂ ਬਿਆਨ ਇਹ ਆਉਂਦੇ ਆ ਕਿ ਲਾਲ ਅੱਖਾਂ ਦੇ ਨਾਲ ਜਿਹੜਾ ਜੀ ਜਵਾਬ ਦਿੱਤਾ ਜਾਵੇ, ਇੱਕ ਸਿਰ ਵੱਢਿਆ ਜਾਵੇ ਤੇ 10 ਸਿਰ ਜਿਹੜੇ ਦੀ ਵੱਢ ਕੇ ਲਿਆਂਦੇ ਜਾਣ। ਉਦੋਂ ਬਾਅਦ ਜਿਹੜੀਆਂ ਲਾਲ ਅੱਖਾਂ ਨੇ ਨਾ ਉਹ ਦਿੰਦੀਆਂ ਨੇ, ਨਾ ਜਿਹੜੇ ਸਿਰ ਵੱਢਣ ਵਾਲੇ ਬਿਆਨ ਜਿਹੜੇ ਆ ਜੀ ਉਹ ਦਿੰਦੇ ਆ। ਲੋਕਾਂ ਨੂੰ ਭਾਵਕ ਕਰਕੇ ਤਾੜੀਆਂ ਮਰਵਾ ਕੇ ਵੋਟਾਂ ਲੈ ਕੇ ਜਿਹੜੇ ਆ ਜੀ ਉਹ ਨੇਤਾ ਲੋਕ ਗਾਹ ਜਾਂਦੇ ਆ ਤੇ ਸਰਹੱਦਾਂ ਦੇ ਉੱਤੇ ਵਸਦੇ ਜਿਹੜੇ ਲੋਕ ਨੇ ਉਹ ਵਿਚਾਰੇ ਇਸ ਗੋਲਾਬਾਰੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਆਪਣਾ ਬਹੁਤਾ ਕੁਛ ਜਿਹੜਾ ਜੀ ਉਹ ਲੁਟਾ ਚੁੱਕੇ ਆ ਤੇ ਅੱਜ ਵੀ ਜਿਹੜਾ ਜੀ ਉਹ ਲੁਟਾਈ ਜਾ ਰਹੇ ਨੇ। ਜਦੋਂ ਦੋਨਾਂ ਮੁਲਕਾਂ ਦੇ ਵਿਚਾਲੇ ਗੋਲੀਬੰਦੀ ਜਿਹੜੀ ਹੈਗੀ ਆ ਤੇ ਫਿਰ ਜਿਹੜਾ ਉਹਦੀ ਉਲੰਘਣਾ ਕਰਦਾ ਜੀ ਉਹਨੂੰ ਇਹ ਉੱਪਰ ਤੱਕ ਜਿਹੜਾ ਜੀ ਉਹ ਕਿਉਂ ਨਹੀਂ ਪਹੁੰਚਾਉਂਦੇ। ਦੋਨਾਂ ਸਾਈਡਾਂ ਦੇ ਉੱਤੇ ਗੋਲਾਬਾਰੀ ਦਾ ਇੱਕੋ ਬਿਆਨ ਆਉਂਦਾ ਜੀ ਗੋਲਾਬਾਰੀ ਹੋਈ, ਗੋਲਾਬਾਰੀ ਦਾ ਜਵਾਬ ਜਿਹੜਾ ਜੀ ਉਹ ਮੂੰਹ ਤੋੜਵਾ ਦਿੱਤਾ ਗਿਆ, ਜਦੋਂ ਕਿ ਨੁਕਸਾਨ ਦੋਨਾਂ ਸਾਈਡਾਂ ਦੇ ਉੱਤੇ ਕੰਟੀਨਿਊਸ ਹੋਈ ਜਾ ਰਿਹਾ। ਬਿਲਕੁਲ ਜੀ, ਜਿਹੜੇ ਲੀਡਰ ਆ ਨਾ ਦੋਹਾਂ ਦੇਸ਼ਾਂ ਦੇ ਉਹ ਬਿਲਕੁਲ ਇੱਕੋ ਜਿਹੇ। ਆਪਣੀ ਜਦੋਂ ਚੇਅਰਾਂ ਸੇਫ ਨਹੀਂ ਹੁੰਦੀਆਂ ਉਸ ਟਾਈਮ ਤੇ ਇਹ ਬਿਆਨ ਆਉਂਦੇ, ਪਰ ਅਗਲੇ ਸਾਲ ਫੇਰ ਆਉਣਗੇ। ਤੇ ਅੱਗੇ ਆਪਾਂ GST ਜੇ ਗੱਲ ਕਰੀਏ, GST ਮਾਫ ਹੋ ਗਈ, ਉਸ ਦਾ ਬੜਾ ਆਪਾਂ ਇਸ਼ਤਿਹਾਰ ਵੀ ਦੇਖੇ ਆ, ਬਿਆਨ ਵੀ ਸੁਣੇ ਆ, ਪਰ ਹੁਣ ਜਿਹੜੇ ਧਾਰਮਿਕ ਆਗੂ ਆ ਉਹ ਵਾਪਸ ਪਰਤਣ ਦੀਆਂ ਤਿਆਰੀਆਂ 'ਚ ਪਰਤ ਗਏ ਜੀ, ਆਲਮੋਸਟ ਪਰਤ ਗਏ। ਜਿਉਂ ਜਿੱਦਣ ਦੀ ਇਹ ਗੱਲ ਚੱਲੀ ਹੈ ਜੀ ਜੇ ਪੁਰਾਣੀਆਂ ਰਿਕਾਰਡਿੰਗ ਜਿਹੜੀਆਂ ਦੀ ਸਾਰੀਆਂ YouTube ਤੇ ਪਈਆਂ ਹੁੰਦੀਆਂ ਨੇ, ਜੇ ਕਿਸੇ ਨੇ ਸੁਣਨੀ ਹੋਵੇ ਤਾਂ ਉਹ ਦੁਬਾਰਾ ਸੁਣ ਲਏ। ਪਹਿਲੇ ਦਿਨ ਤੋਂ ਇਹ ਆਖਿਆ ਗਿਆ ਸੀਗਾ ਜੀ ਕਿ ਮੈਂ ਇਹਦੀ ਡਿਟੇਲ ਦੱਸੀ ਸੀ ਕਿ ਐਕਚੁਅਲੀ ਹੈ ਕੀ, ਜਿਵੇਂ ਇਹਨੂੰ ਵਧਾ ਚੜਾ ਕੇ ਪੇਸ਼ ਕੀਤਾ ਗਿਆ, ਇਹਦਾ
ਭੱਜ ਕੇ ਜਾ ਕੇ ਦਿੱਲੀ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਲਾਈ ਗਈ, ਧੰਨਵਾਦ ਕੀਤਾ ਗਿਆ, ਗੁਲਦਸਤੇ ਖਰੀਦੇ ਗਏ, ਪਾਰਟੀ ਦੇ ਪ੍ਰਧਾਨ ਨੂੰ ਘਰੇ ਜਾ ਕੇ ਮਿਲ ਕੇ ਗੁਲਦਸਤੇ ਵੀ ਦੇ ਦਿੱਤੇ, ਉਹਨਾਂ ਦਾ ਕੋਟਨ ਕੋਟ ਧੰਨਵਾਦ ਜਿਹੜਾ ਸੀਗਾ ਜੀ ਉਹ ਕੀਤਾ ਗਿਆ ਕਿ ਐਸੀ ਉਹਨਾਂ ਨੇ ਮੰਗ ਜਿਹੜੀ ਆ ਜੀ ਉਹ ਮੰਨ ਲਈ ਆ ਕਿ ਜਿਹੜਾ ਜੀ ਇਹ ਤਾਂ ਸਿੱਖ ਕੌਮ ਦੇ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਜਿਹੜਾ ਜੀ ਉਹਨਾਂ ਨੇ ਕਰ ਦਿੱਤਾ। ਇਹਦੀ ਰਿਐਲਿਟੀ ਜਿਹੜੀ ਆ ਜੀ ਉਹ ਹੁਣ ਸਮਝ ਆਉਣ ਲੱਗ ਗਈ। ਜਿਹੜੇ 325 ਕਰੋੜ ਰੁਪਏ ਰੱਖੇ ਗਏ ਆ ਉਹ ਲੰਗਰ ਯੋਜਨਾ ਨਹੀਂ, ਬਲਕਿ ਇੱਕ ਨਵੀਂ ਜਿਹੜੀ ਯੋਜਨਾ ਹੈ ਜਿਹਦੇ ਵਿੱਚ 5 ਸਾਲ ਪੁਰਾਣੀ ਕੋਈ ਸੰਸਥਾ ਜਿਹੜੀ 5000 ਬੰਦਿਆਂ ਨੂੰ ਮਹੀਨੇ ਦਾ ਰਾਸ਼ਨ ਜਿਹੜਾ ਜੀ ਉਹ ਖਵਾਉਂਦੀ ਆ, ਰੋਟੀ ਜਿਹੜੀ ਉਹ ਖਵਾਉਂਦੀ ਆ, ਉਹਨਾਂ ਨੂੰ ਇਸ ਯੋਜਨਾ ਦੇ ਤਹਿਤ ਅਪਲਾਈ ਕਰਨਾ ਪਊਗਾ। ਜਿਹੜੀ ਦਿੱਤੀ ਹੋਈ GST ਆ ਉਹਨਾਂ ਦੀ ਵਾਪਸ ਆ ਸਕਦੀ ਹੈ, ਪਰ ਦਿੱਤੀ ਹੋਈ GST ਦੇ ਅੱਗੇ ਵੀ ਫੰਡਾ 325 ਕਰੋੜ ਰੁਪਈਆ ਸਾਰੇ ਧਰਮਾਂ ਦੇ ਵਾਸਤੇ ਜਿਹੜਾ ਜੀ ਉਹ ਰੱਖਿਆ ਗਿਆ। ਜੇ ਆਪਾਂ ਸਾਰੇ ਜਿਹੜੇ ਸੂਬੇ ਨੇ ਉਹਨਾਂ ਦੀ ਤੇ ਸਣੇ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੀ ਗੱਲ ਉਹਨਾਂ ਨੂੰ ਇਨਕਲੂਡ ਕਰ ਲਈਏ ਤਾਂ ਇੱਕ ਸੂਬੇ ਦੇ ਹਿੱਸੇ ਕੈਲਕੂਲੇਟ ਕਰਕੇ 75 ਲੱਖ ਰੁਪਈਆ ਆਉਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਆ ਕਿ ਉਹ ਤਾਂ 3 ਕਰੋੜ ਤੋਂ ਉੱਪਰ ਦੀ GST ਦੇਈ ਬੈਠੀ ਆ। ਹੁਣ ਜਦੋਂ ਅਸਲ ਜਿਹੜੀ ਜੀ ਕਹਾਣੀ ਸਾਹਮਣੇ ਆਈ, ਪਹਿਲਾਂ ਤਾਂ ਜਥੇਦਾਰ ਪਲਟੇ ਜੀ ਇਸ ਬਿਆਨ ਤੋਂ, ਉਹ ਕਹਿੰਦੇ ਜੀ ਮੈਂ ਤਾਂ ਅਖਬਾਰਾਂ ਦੇ ਵਿੱਚ ਬਿਆਨ ਪੜ੍ਹੇ ਸੀ, ਉਹਦੇ ਕਰਕੇ ਸਵਾਗਤ ਮੈਂ ਵੀ ਜਿਹੜਾ ਜੀ ਕਰ ਦਿੱਤਾ। ਹੁਣ ਕਹਿੰਦੇ ਜਿਹੜਾ ਇਹ ਫੈਸਲਾ ਆ ਉਹਨੂੰ ਮੈਂ ਮੰਗਾ ਕੇ ਪੜੂੰਗਾ ਤੇ ਉਹਦੀ ਡਿਟੇਲ ਦੇ ਵਿੱਚ ਜਾਊਂਗਾ। ਮੰਗਾਉਣਾ ਕਿੱਥੋਂ ਆ? ਉਹ ਤਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਸਾਰਾ ਪਿਆ। ਚੰਗਾ ਹੁੰਦਾ ਜੇ ਇਹ ਨੇਤਾ ਜਿਹੜੇ ਸੀਗੇ ਜੀ ਉਹ ਪਹਿਲਾਂ ਇਹਨੂੰ ਪੜ੍ਹ ਲੈਂਦੇ, ਇਹਨੂੰ ਜਿਹੜੀ ਜੀ ਘੋਖ ਕਰ ਲੈਂਦੇ, ਪਰ ਕਿਉਂਕਿ ਜਦੋਂ GST ਸੰਬੰਧੀ ਮੀਟਿੰਗਾਂ ਹੋ ਰਹੀਆਂ ਸੀਗੀਆਂ ਉਸ ਟਾਈਮ ਦੇ ਉੱਤੇ ਅਕਾਲੀ ਦਲ ਦੀ ਸਰਕਾਰ ਸੀਗੀ। ਇੱਥੋਂ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਮੈਂਬਰ ਸੀ, ਉਹ ਵੀ ਤਾਂ GST ਦੀਆਂ ਮੀਟਿੰਗਾਂ 'ਚ ਜਾਂਦੇ ਰਹੇ ਨੇ। GST ਦੀਆਂ ਮੀਟਿੰਗਾਂ ਦੇ ਵਿੱਚ ਜਿਹੜੇ ਮੰਤਰੀ ਨੇ, ਕੇਂਦਰੀ ਮੰਤਰੀ, ਉਹ ਸਾਰੇ ਸ਼ਾਮਲ ਹੁੰਦੇ ਰਹੇ ਨੇ। ਉਹਨਾਂ ਹੀ ਮੀਟਿੰਗਾਂ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਵੀ ਬੈਠਦੇ ਰਹੇ ਨੇ। ਉਦੋਂ ਇਹਨਾਂ ਨੂੰ ਨਹੀਂ ਚੇਤਾ ਆਇਆ ਜੀ ਕਿ GST ਜਿਹੜੀ ਆ ਜੀ ਕਿਹੜੇ ਤਰੀਕੇ ਦੇ ਨਾਲ ਲੱਗ ਰਹੀ ਆ। ਹੁਣ ਮਾਫ ਜਿਹੜਾ ਕਰਵਾਉਣ ਦਾ ਸੀਗਾ ਜੀ ਉਹਦੇ ਵਾਸਤੇ ਵੀ ਇੰਨਾ ਕਰੌਲਾ ਪਾਤਾ, ਮਾਫ ਹੋ ਗਈ। ਜਦੋਂ ਰਿਐਲਿਟੀ ਜਿਹੜੀ ਆ ਜੀ ਉਹ ਪਤਾ ਲੱਗੀ ਆ ਤੇ ਹੁਣ ਜਿਹੜਾ ਚੁੱਪ ਕਰਕੇ ਬਹਿ ਗਏ। ਹੁਣ ਜਿਹੜੀਆਂ ਪ੍ਰੈਸ ਕਾਨਫਰੰਸਾਂ ਲਾਈਆਂ ਸੀ, ਖਬਰਾਂ ਛਪਵਾਈਆਂ ਸੀਗੀਆਂ, ਇਸ਼ਤਿਹਾਰ ਜਿਹੜੇ ਜੀ ਉਹ ਦਬਾਤੇ ਸੀਗੇ, ਉਹਨਾਂ ਤੋਂ ਸਾਰਿਆਂ ਤੋਂ ਜਿਹੜਾ ਜੀ ਉਹ ਖਹਿੜਾ ਛਡਾ ਰਹੇ ਆ। ਕਿਸੇ ਨੂੰ ਹੁਣ ਧਾਰਮਿਕ ਆਗੂ ਨੂੰ ਪੁੱਛੋ ਤੇ ਉਹ ਮੂੰਹ ਜਿਹੜਾ ਜੀ ਪਰਾਂ ਨੂੰ ਵੱਟਣਾ ਉਹਨੇ ਸ਼ੁਰੂ ਕਰਤਾ ਕਿ ਮੈਨੂੰ ਤਾਂ ਸਮਝ ਨਹੀਂ ਲੱਗੀ। ਪਹਿਲਾਂ ਉਹ ਇਹ ਕਹਿੰਦਾ ਕਿ ਇਹ ਐਕਚੁਅਲੀ ਹੈ ਕੀ, ਸਮਝ ਨਹੀਂ ਲੱਗੀ ਤਾਂ ਐਡੀ ਛੇਤੀ ਬੋਲਣ ਦੀ ਜਿਹੜੀ ਹੈ ਜੀ ਉਹ ਕੀ। ਜਿੱਥੋਂ ਤੱਕ ਲੰਗਰ ਦੀ ਗੱਲ ਹੈ ਜੀ, ਉਹਨੂੰ ਜਿਹੜਾ ਇਹ ਪ੍ਰਚਾਰ ਕਰ ਰਿਹਾ ਨਾ ਫ੍ਰੀ ਕਿਚਨ ਦੇ ਤੌਰ ਦੇ ਉੱਤੇ ਕਿ ਅਸੀਂ ਇੰਨਿਆਂ ਨੂੰ ਰੋਟੀ ਖਵਾਉਂਦੇ ਆ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਟੀ ਜਿਹੜੀ ਜੀ ਉਹਨੂੰ ਖਵਾਉਂਦੀ ਆ, ਇਹ ਠੀਕ ਆ, ਭੁੱਖੇ ਦਾ ਢਿੱਡ ਭਰਨਾ ਇੱਕ ਇਹਦਾ ਕੌਨਸੈਪਟ ਹੈ ਲੰਗਰ ਦਾ। ਪਰ ਅਸਲ ਕੌਨਸੈਪਟ ਜਿਹੜਾ ਤੀਸਰੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ ਤੋਂ ਸ਼ੁਰੂ ਕੀਤਾ ਸੀ ਉਹ ਸੀ ਪੰਗਤ, ਬਰਾਬਰਤਾ, ਸਾਰਿਆਂ ਦੇ ਵਾਸਤੇ ਇੱਕ ਜਗ੍ਹਾ ਤੇ ਬੈਠਣਾ। ਉਹ ਜਿਹੜੀ ਆ ਜੀ ਉਹ ਤਾਂ ਖਤਮ ਹੋ ਜੂਗੀ ਜੇ ਇਹਦੇ ਤਹਿਤ, ਕਿਉਂਕਿ ਉਸ ਯੋਜਨਾ ਦੇ ਤਹਿਤ ਜੇ ਤੁਸੀਂ ਅਪਲਾਈ ਕਰੋਗੇ ਉੱਥੇ ਗੁਰੂ ਕਾ ਲੰਗਰ ਨਹੀਂ ਰਹੂਗਾ ਜੀ, ਉਹ ਤਾਂ ਕੇਂਦਰੀ ਯੋਜਨਾ ਜਿਹੜੀ ਆ ਜੀ ਉਹ ਆ ਜੂਗੀ। ਉਹ ਭਾਈਚਾਰਾ ਜਿਹਨੇ ਦੁਨੀਆ ਭਰ ਦੇ ਵਿੱਚ ਜਿਹੜਾ ਜੀ ਉਹ ਲੰਗਰ ਦੀ ਪ੍ਰਥਾ ਨੂੰ ਫੇਮਸ ਕੀਤਾ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਜੀ ਉਹ ਲੰਗਰ ਚੱਲ ਰਹੇ ਨੇ ਉਹ ਕੋਈ ਟੈਕਸ ਛੋਟਾਂ ਦੇ ਉੱਤੇ ਨਹੀਂ ਚੱਲ ਰਹੇ ਜੀ, ਉਹਨੂੰ ਭਾਈਚਾਰਾ ਜਿਹੜਾ ਜੀ ਉਹ ਚਲਾ ਰਿਹਾ। ਪਰ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਜੀ ਛਿੱਕੇ ਟੰਗ ਕੇ ਉੱਥੇ ਕੇਂਦਰ ਦੀ ਸਰਕਾਰ ਦੇ ਝੋਲੀ ਪਾਉਣ ਦੇ ਜਿਹੜੇ ਜੀ ਉਹ ਯਤਨ ਕੀਤੇ ਗਏ ਆ, ਹੁਣ ਉਹਦੇ ਤੋਂ ਜਿਹੜੇ ਜੀ ਇਹ ਵਾਪਸ ਪਰਤਦੇ ਨਜ਼ਰ ਆ ਰਹੇ ਆ। ਇੱਥੋਂ ਪਤਾ ਲੱਗਦਾ ਕਿੰਨੇ ਤੂਤੇ ਆ, ਸਵੇਰੇ ਉੱਠ ਕੇ ਬਿਆਨ ਦੇ ਦਿੰਦੇ ਆ। ਤੇ ਅੱਗੇ ਆਪਾਂ ਵਿਸ਼ਵ ਵਾਤਾਵਰਨ ਦੀ ਜੇ ਗੱਲ ਕਰੀਏ ਤਾਂ ਫੰਡਾਂ ਦੀ ਘਾਟ ਕਾਰਨ ਸਰਕਾਰ ਜੂਝ ਰਹੀ ਹੈ। ਅੱਜ ਵਰਲਡ এনवायरमेंट ਡੇ ਹੈ ਜੀ, ਸਾਡੇ ਇੱਥੇ ਅੱਜ ਹੈ, ਤੁਹਾਡੇ ਭਲਕ ਜਿਹੜਾ ਹੋਊਗਾ ਜੀ 4 ਤਰੀਕ ਨੂੰ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਇਹ ਮਨਾਇਆ ਜਾਂਦਾ। ਜਿਹੜੇ ਵਾਤਾਵਰਨ ਦੇ ਪ੍ਰਤੀ ਫਿਕਰਮੰਦ ਜਿਹੜੇ ਲੋਕ ਨੇ ਉਹ ਆਪੋ ਆਪਣੀਆਂ ਫਿਕਰਮੰਦੀਆਂ ਜਿਹੜੀਆਂ ਜੀ ਉਹ ਜ਼ਾਹਰ ਕਰਦੇ ਨੇ ਤੇ ਕੋਈ ਨਾ ਕੋਈ ਫੈਸਲਾ ਇਸ ਦਿਨ ਦੇ ਉੱਤੇ ਲੈਂਦੇ ਆ। ਸਰਕਾਰ ਨੇ ਇਸ਼ਤਿਹਾਰ ਛਪਵਾਤੇ ਅੱਧੇ ਸਫ਼ੇ ਦੇ ਕਿ ਪੰਜਾਬ ਨੂੰ ਸਿਹਤਮੰਦ ਬਣਾਉਣ ਦੇ ਵਾਸਤੇ ਤੰਦਰੁਸਤ ਪੰਜਾਬ ਮੁਹਿੰਮ ਜਿਹੜੀ ਹੈ ਜਾ ਰਹੀ ਆ। ਜਿਹੜੇ ਵਿਸ਼ਵ ਵਾਤਾਵਰਨ ਦਿਵਸ ਦੇ ਸਮਾਗਮ ਨੇ ਜੀ ਉਹ ਇਸੇ ਹਾਲਾਂ ਦੇ ਵਿੱਚ ਜਿਹੜੇ ਹੋ ਰਹੇ ਆ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਵਾਤਾਵਰਨ ਦਾ ਜਲੂਸ ਜਿਹੜਾ ਜੀ ਉਹ ਇੱਥੇ ਪੰਜਾਬ ਦੇ ਵਿੱਚ ਕਿਵੇਂ ਨਿਕਲ ਗਿਆ। ਬਿਆਸ ਦਰਿਆ ਦੀ ਆਪਾਂ ਗੱਲ ਜਿਹੜੀ ਜੀ ਉਹ ਕਰਕੇ ਹਟੇ ਆ।
ਬਿਆਸ ਦਰਿਆ ਦੇ ਵਿੱਚ ਪਾਇਆ ਗਿਆ ਜਿਹੜਾ ਗੰਧਲਾ ਸੀਗਾ ਜੀ ਰਸਾਇਣਕ ਪਾਣੀ, ਉਹਨੇ ਕਿਵੇਂ ਜੀਵ ਜੰਤੂ ਜਿਹੜੇ ਜੀ ਉਹ ਮਾਰ ਦਿੱਤੇ। ਹੁਣ ਸਰਕਾਰ ਜਿਹੜੀ ਹੈ ਜੀ ਉਹ ਤੰਦਰੁਸਤ ਮਿਸ਼ਨ ਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਕਰਨ ਲੱਗੀ ਆ, ਪਰ ਜਿਹੜਾ ਜੀ ਇਹ ਮਹਿਕਮੇ ਨੂੰ ਹਦਾਇਤਾਂ ਤਾਂ ਦਿੱਤੀਆਂ ਨੇ ਪਰ ਫੰਡ ਨਹੀਂ ਦਿੱਤੇ। ਇਹਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਕਿ ਮੁਹਿੰਮ ਦੇ ਦੌਰਾਨ ਚੇਤਨਾ ਫੈਲਾਉਣੀ ਹੈ, ਜਿਹਦੇ ਕਰਕੇ ਫੰਡਾਂ ਦੀ ਕੋਈ ਲੋੜ ਹੀ ਨਹੀਂ ਹੈ। ਦੂਜੇ ਪਾਸੇ ਜਿਹੜੇ ਜਿਨ੍ਹਾਂ ਦੀ ਡਿਊਟੀ ਲਾਈ ਗਈ ਆ ਮਹਿਕਮਿਆਂ ਦੀ, ਅਫਸਰਾਂ ਦੇ ਵਿੱਚ ਜਿਹੜੀ ਆ ਜੀ ਉਹ ਗੱਲਬਾਤ ਇਸ ਗੱਲ ਦੀ ਤੁਰੀ ਜਾਂਦੀ ਆ ਕਿ ਸਾਨੂੰ ਇਹ ਤਾਂ ਕਹਿਤਾ ਹਾਲ ਬੁੱਕ ਕਰਾ ਲਓ, ਬਾਕੀ ਕਰਾ ਲਓ, ਚਾਹ ਪਾਣੀ ਦਾ ਇੰਤਜ਼ਾਮ ਕਰ ਲਓ, ਇਹ ਥੋੜੀ ਨਾ ਦੇਣੇ ਨੇ। ਸਾਇੰਸ ਟੈਕਨੋਲੋਜੀ ਤੇ ਵਾਤਾਵਰਣ ਵਿਭਾਗ ਦੇ ਪ੍ਰਿੰਸੀਪਲ ਸੈਕਟਰ ਜਿਹੜੇ ਸਕੱਤਰ ਨੇ, ਉਹਨਾਂ ਦੇ ਵੱਲੋਂ ਤੰਦਰੁਸਤ ਪੰਜਾਬ ਇਹਦੇ ਸੰਬੰਧੀ ਨੋਟੀਫਿਕੇਸ਼ਨ ਜਿਹੜਾ ਜੀ ਜਾਰੀ ਕੀਤਾ ਗਿਆ। ਇਹਦੇ ਵਿੱਚ ਇਹ ਕਿਹਾ ਗਿਆ ਕਿ ਇਸ ਮਿਸ਼ਨ ਦੇ ਵਾਸਤੇ ਕੋਈ ਵੱਖਰਾ ਫੰਡ ਨਹੀਂ ਦਿੱਤਾ ਜਾਊਗਾ, ਹਰ ਮਹਿਕਮਾ ਆਪਣੇ ਫੰਡਾਂ ਦੇ ਵਿੱਚੋਂ ਇਸ ਮਿਸ਼ਨ ਦੇ ਵਾਸਤੇ ਪੈਸਾ ਖਰਚੂਗਾ। ਦੂਜੇ ਪਾਸੇ ਜ਼ਿਆਦਾਤਰ ਜਿਹੜੇ ਵਿਭਾਗ ਨੇ ਉਹ ਫੰਡਾਂ ਦਾ ਤੋੜਾ ਜਿਹੜਾ ਜੀ ਉਹ ਪਹਿਲਾਂ ਹੀ ਚੱਲ ਰਹੇ ਆ। ਜਲ ਸਪਲਾਈ ਵਿਭਾਗ ਨੂੰ ਇਹ ਆਖਿਆ ਗਿਆ ਕਿ ਪੇਂਡੂ ਖੇਤਰ ਦੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਨੂੰ ਯਕੀਨੀ ਜਿਹੜਾ ਜੀ ਬਣਾਇਆ ਜਾਵੇ। ਮਾਨਸਾ ਡਿਸਟ੍ਰਿਕਟ ਦੇ 3 ਦਰਜਨ ਤੋਂ ਉੱਪਰ RO ਪਲਾਂਟ ਜਿਹੜੇ ਆ ਜੀ ਉਹ ਬੰਦ ਪਏ ਆ, ਇਹਨਾਂ ਦੀ ਮੁਰੰਮਤ ਦੇ ਵਾਸਤੇ ਵੀ ਪੈਸਾ ਨਹੀਂ ਹੈਗਾ ਤੇ ਸਾਫ਼ ਪਾਣੀ ਜਿਹੜਾ ਜੀ ਉਹ ਕਿੱਥੋਂ ਦਿੱਤਾ ਜਾਊਗਾ। ਇਹ ਮਹਿਕਮਿਆਂ ਦੇ ਵਿੱਚ ਕੰਮ ਕਰਨ ਵਾਲੇ ਅਫਸਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਮਾੜਾ ਮੋਟਾ ਤਾਂ ਚਲੋ ਉਹ ਕਰ ਲੈਣਗੇ, ਕੁਰਸੀਆਂ ਲਾ ਲੀਆਂ, ਹੋਰ ਕਰ ਲਿਆ, ਪਰ ਜਿਹੜੇ AC ਹਾਲਾਂ ਦੇ ਕਿਰਾਏ ਨੇ ਉਹ ਕੌਣ ਦਊਗਾ, ਜਦੋਂ ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਗੱਲ ਬੜੀ ਕਲੀਅਰ ਦੱਸੀ ਗਈ ਆ ਕਿ ਕੋਈ ਵੱਖਰੇ ਤੌਰ ਦੇ ਉੱਤੇ ਫੰਡ ਜਿਹੜੇ ਆ ਜੀ ਉਹ ਜਾਰੀ ਨਹੀਂ ਕੀਤੇ ਜਾਣਗੇ। ਔਰ ਇਹ ਮੁਹਿੰਮ ਜਿਹੜੀ ਹੈ ਜੀ ਤੰਦਰੁਸਤ ਪੰਜਾਬ ਦੀ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਗਾ ਕਿ ਜਿੰਨੀ ਦੇਰ ਤੱਕ ਇੱਕ ਉਹ ਮੁਹਿੰਮ ਜਿਹੜੀ ਸੋਸ਼ਲ ਤੌਰ ਦੇ ਉੱਤੇ ਤੁਰੇ ਉਹ ਨਾ ਤੁਰੀ, ਓਨੀ ਦੇਰ ਤੱਕ ਨਾ ਤਾਂ ਖੁਦਕੁਸ਼ੀਆਂ ਦਾ ਕੋਈ ਹੱਲ ਲੱਭ ਹੋਣਾ, ਨਾ ਵਾਤਾਵਰਨ ਸੰਬੰਧੀ ਜਿਹੜਾ ਜੀ ਉਹ ਹੱਲ ਲੱਭ ਹੋਣਾ। ਜੇ ਇਸ਼ਤਿਹਾਰ ਦੇ ਕੇ ਜਾਂ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ ਉਹ ਕਰਕੇ ਇਹਨਾਂ ਚੀਜ਼ਾਂ ਦਾ ਹੱਲ ਮਿਲਦਾ ਹੁੰਦਾ ਤਾਂ ਦੇਰ ਦਾ ਜਿਹੜਾ ਜੀ ਉਹ ਲੱਭਿਆ ਹੁੰਦਾ। ਇਹਦੇ ਵਿੱਚ ਆਮ ਲੋਕ ਕਿੰਨੇ ਜਾਣਗੇ, ਕਿਉਂਕਿ ਸਰਕਾਰਾਂ ਦੇ ਸਿਰ ਵੀ ਸਾਰਾ ਕੁਝ ਨਹੀਂ ਸੁੱਟਿਆ ਜਾ ਸਕਦਾ। ਕਿਸਾਨਾਂ ਨੇ ਜਿਹੜੇ ਰੁੱਖ ਆ ਆਪਣੇ ਖੇਤਾਂ ਦੇ ਵਿੱਚੋਂ ਮਕਾਤੇ ਛੌਰੇ ਦੇ ਨਾਂ ਦੇ ਹੇਠ ਕੇ, ਛੌਰਾ ਬੜਾ ਹੁੰਦਾ, ਅੱਜ ਤੋਂ ਤੁਸੀਂ 15-20 ਸਾਲ ਪਿੱਛੇ ਚੱਲ ਜਾਓ, ਹਰ ਖੱਤੇ ਦੀ ਨੁਕਰੇ ਇੱਕ ਰੁੱਖ ਤਾਂ ਲੱਭਦਾ ਸੀਗਾ ਕਮ ਸੇ ਕਮ, ਉਹ ਸਾਰਾ ਕੁਝ ਜਿਹੜਾ ਜੀ ਉਹ ਖਤਮ ਹੋ ਗਿਆ। ਹੁਣ ਤਾਂ ਰੁੰਡ ਮਰੁੰਡ ਰੋਡਾ ਭੋਡਾ ਪੰਜਾਬ ਜਿਹੜਾ ਜੀ ਉਹ ਪਿਆ। ਬਠਿੰਡੇ ਤੋਂ ਚੰਡੀਗੜ੍ਹ ਤੱਕ ਆ ਜਾਓ, ਬਠਿੰਡੇ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਜਿਹੜਾ ਜੀ ਉਹ ਚਲੇ ਜਾਓ, ਨਵਾਂ ਬਣਿਆ ਹਾਈਵੇ ਜਿਹੜਾ ਜੀ ਉਹਦੇ ਉੱਤੇ ਰੁੱਖ ਜਿਹੜਾ ਜੀ ਦੂਰ ਦੂਰ ਤੱਕ ਨਹੀਂ ਲੱਭਦਾ। ਇਸ ਵਿਕਾਸ ਦੀ ਆੜ ਦੇ ਹੇਠ ਜਿੰਨਾ ਵਾਤਾਵਰਨ ਦਾ ਨੁਕਸਾਨ ਹੋ ਗਿਆ, ਜੇ ਮਨੁੱਖ ਅੱਜ ਸੋਚਣ ਲੱਗੇ ਘੱਟੋ ਘੱਟ 50 ਸਾਲ ਜਿਹੜਾ ਜੀ ਉਹ ਪੈਰਾਂ ਸਿਰ ਨਹੀਂ ਹੁੰਦਾ ਪੰਜਾਬ। ਪਰ ਜਿਵੇਂ ਇਹ ਕਿਹਾ ਜਾ ਰਿਹਾ ਕਿ ਵਾਤਾਵਰਨ ਦੇ ਵਾਸਤੇ ਜਿਹੜਾ ਜੀ ਜੋ ਹਾਲਾਤ ਜਿਹੜੇ ਉਹ ਬਣ ਗਏ ਆ, ਇਹ ਮਨੁੱਖ ਦੇ ਵਾਸਤੇ ਬੇਹੱਦ ਘਾਤਕ ਨੇ, ਖਤਰਨਾਕ ਨੇ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਜੀ, ਮਨੁੱਖ ਨਹੀਂ ਸਮਝ ਰਹੇ। ਬਿਲਕੁਲ ਜੀ। ਤੇ ਅਖੀਰਲਾ ਸਵਾਲ ਕਰਾਂਗੇ, ਉਸ ਤੋਂ ਬਾਅਦ ਜੇ ਕਿਸੇ ਕੋਲ ਕੋਈ ਵੀ ਸਵਾਲ ਹੈ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ ਕਿਸਾਨਾਂ ਦੀ। ਕਿਹੜਾ ਦਿਨ ਹੈ ਜਿਸ ਦਿਨ ਖੁਦਕੁਸ਼ੀਆਂ ਨਹੀਂ ਹੁੰਦੀਆਂ? ਕਰਜ਼ੇ ਤੋਂ ਪੀੜਤ 2 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਇਹ ਹਾਲਾਤ ਜਿਹੜੇ ਜੀ ਉਦਾਂ ਹੀ ਜਾਰੀ ਆ। ਕਿਸਾਨਾਂ ਵਾਲੀ ਗੱਲ ਦੇ ਵਿੱਚ ਤੁਹਾਨੂੰ ਦੱਸਿਆ ਹੀ ਹੈ ਜੀ ਕਿ ਜੇ ਕਿਸਾਨ ਜਿਹੜੇ ਆ ਉਹ ਜਿਹੜੇ ਖੇਤੀ ਸਹਾਇਕ ਜਿਹੜੇ ਆ ਜੀ ਉਹ ਧੰਦੇ ਉਸ ਪਾਸੇ ਵੱਲ ਨੂੰ ਤੁਰਦੇ ਆ, ਦੁੱਧ ਆ ਉਹਨਾਂ ਦੇ ਵਿੱਚ, ਜਿਵੇਂ ਆ ਪਿਛਲੇ 6 ਦਿਨਾਂ ਦੇ ਵਿੱਚ ਜਿਹੜਾ ਜੀ ਉਹ ਨੁਕਸਾਨ ਹੋ ਗਿਆ ਕਿੰਨਾ ਜਿਹੜਾ ਜੀ, ਕੀ ਇਹ ਖੁਦਕੁਸ਼ੀਆਂ ਵੱਲ ਨੂੰ ਪ੍ਰੇਰਿਤ ਨਹੀਂ ਕਰੂਗਾ ਜੀ? ਉਹਨਾਂ ਦਾ ਕੁਛ ਨਾ ਕੁਛ ਤਾਂ ਜਿਹੜਾ ਜੀ ਉਹ ਤੁਰਦਾ ਸੀਗਾ, ਇਹਦੇ ਵੱਲ ਨਹੀਂ ਸੋਚਿਆ ਗਿਆ ਜੀ। ਬਠਿੰਡੇ ਤੋਂ ਬੁਰਜ ਮਹਿਮਾ ਦਾ ਕਿਸਾਨ ਜਿਹੜਾ ਜੀ ਉਹ ਹਰਬੰਸ ਸਿੰਘ, ਉਹਨੇ ਜ਼ਹਿਰੀਲੀ ਚੀਜ਼ ਜਿਹੜੀ ਜੀ ਉਹ ਖਾ ਕੇ ਖੁਦ ਹੀ ਕਰ ਲਈ। ਉਹਦੇ ਸਿਰ 15 ਲੱਖ ਰੁਪਏ ਦੇ ਕਰੀਬ ਆੜਤੀਆਂ ਤੇ ਬੈਂਕ ਦਾ ਜਿਹੜਾ ਜੀ ਉਹ ਕਰਜ਼ਾ ਸੀਗਾ। ਇਦੋਂ ਪਹਿਲਾਂ ਉਹਦੇ ਵੱਡੇ ਮੁੰਡੇ ਦੀ ਵੀ ਮੌਤ ਜਿਹੜੀ ਜੀ ਉਹ ਹੋ ਗਈ ਸੀ, ਉਹਦੀ ਵੀ ਕਬੀਲਦਾਰੀ ਜਿਹੜਾ ਜੀ ਉਹ ਤੋਰੀ ਫਿਰਦਾ ਸੀਗਾ, ਪਰ ਹਾਰ ਗਿਆ। ਕਰਜ਼ਾ ਜਿਹੜਾ ਨਹੀਂ ਸੀ ਦਿੱਤਾ ਗਿਆ ਤੇ ਜ਼ਹਿਰੀਲੀ ਪੀ ਕੇ ਇਹਨੇ ਖੁਦਕੁਸ਼ੀ ਕਰ ਲਈ। ਕਾਨੂੰਵਾਨ ਦੇ ਵਿੱਚ ਜਿਹੜਾ ਜੀ ਪਿੰਡ ਭੈਣੀ ਮੀਆਂ, ਇਹਦੇ ਵਿੱਚ 1.5 ਏਕੜ ਜ਼ਮੀਨ ਦਾ ਮਾਲਕ ਸਤਨਾਮ ਸਿੰਘ ਜਿਹੜਾ ਜੀ ਉਹਨੇ ਕਰਜ਼ੇ ਤੋਂ ਉਹ ਤੰਗ ਆ ਕੇ ਸਲਫਾਸ ਜਿਹੜੀ ਹੈ ਜੀ ਉਹ ਨਿਕਲ ਲਈ। ਇਹਦੇ ਉੱਤੇ ਜਿਹੜਾ ਜੀ ਸ਼ਾਹੂਕਾਰੀ ਤੇ ਰਿਸ਼ਤੇਦਾਰਾਂ ਤੋਂ ਲਿਆ 4 ਲੱਖ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਸੀਗਾ। ਪਿਛਲੇ ਦਿਨੇ ਉਹਨੇ ਆਪਣੀ ਬੇਟੀ ਦਾ ਵਿਆਹ ਕੀਤਾ ਸੀਗਾ, ਜਿਹਦੇ ਕਰਕੇ ਉਹ ਇਸ ਵਿਆਹ ਦੇ ਕਰਕੇ ਵੀ ਹੋਰ ਜ਼ਿਆਦਾ ਗੰਭੀਰ ਜਿਹੜਾ ਸੀਗਾ ਜੀ ਉਹ ਆਰਥਿਕ ਤੰਗੀ ਦੇ ਵਿੱਚ ਜਿਹੜਾ ਜੀ ਉਹ ਆ ਗਿਆ, ਜਿਹਦੇ ਕਰਕੇ ਉਹਨੇ ਇਹ ਸਟੈਪ ਜਿਹੜਾ ਜੀ ਉਹ ਚੁੱਕਿਆ। ਇਹ ਜਿਹੜੀਆਂ ਖੁਦਕੁਸ਼ੀਆਂ ਨੇ ਨਾ ਜੀ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਹ ਏਦਾਂ ਦੀ ਫਸਲ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਉੱਗ ਆਈ ਆ ਕਿ ਇਹਦਾ ਇਲਾਜ ਕੀ ਆ?
ਜਿਹੜਾ ਦੀ ਸਭ ਤੋਂ ਵੱਡਾ ਸਵਾਲ ਇਹ ਆ ਕਿ ਇਹਦਾ ਕੀ ਇਲਾਜ ਹੈ, ਇਹਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਠੱਲਿਆ ਜਾਵੇ। ਸਰਕਾਰ ਕਹਿੰਦੀ ਆ ਕਿ ਜੀ ਦੇਖੋ ਅਸੀਂ ਕਿਸਾਨਾਂ ਦਾ ਕਰਜ਼ਾ ਜਿਹੜਾ ਜੀ ਉਹ ਮੁਆਫ ਕਰ ਰਹੇ ਹਾਂ। ਸੈਂਟਰ ਦੀ ਸਰਕਾਰ ਦੇ ਜਿਹੜੇ ਵਜ਼ੀਰ ਆ ਉਹ ਇਹ ਕਹਿੰਦੇ ਆ ਕਿ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਆ ਇਹ ਤਾਂ ਫੋਟੋਆਂ ਖਿਚਾਉਣ ਦੇ ਵਾਸਤੇ ਕਰ ਰਹੇ ਆ, ਆਪਣੇ ਨਿੱਜੀ ਜਿਹੜਾ ਜੀ ਉਹਨੂੰ ਪੱਠੇ ਪਾਉਣ ਦੇ ਵਾਸਤੇ ਕਰ ਰਹੇ ਆ, ਜਦੋਂ ਜਿਹੜੀਆਂ ਚੀਜ਼ਾਂ ਦੀ ਸਮਝ ਹੀ ਨਹੀਂ ਜਿਹੜੇ ਉੱਤੇ ਜਿਹੜੇ ਜੀ ਉਹ ਲੋਕ ਬੈਠੇ ਆ ਉਹਨਾਂ ਤੋਂ ਫਿਰ ਇਹ ਆਸ ਕੀਤੀ ਜਾ ਸਕਦੀ ਹੈ ਕਿ ਇਹਨਾਂ ਕੋਲੇ ਕੋਈ ਇਸ ਚੀਜ਼ ਦਾ ਹੱਲ ਮੌਜੂਦ ਹੈ। ਜੀ ਬਿਲਕੁਲ, ਇਹ ਸੋਚਣਾ ਤਾਂ ਜ਼ਰੂਰ ਚਾਹੀਦਾ। ਤੇ ਅਸੀਂ ਆਉਂਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਦੇ ਨਜ਼ਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਲਤੇਜ ਪੰਨੂ ਜੁੜੇ ਹੋਏ ਨੇ। ਤੁਸੀਂ ਕੋਈ ਵੀ ਸਵਾਲ ਹੈ ਤੁਹਾਡੇ ਕੋਲ ਤੁਸੀਂ ਕਰ ਸਕਦੇ ਹੋ, ਫੋਨ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਤੁਸੀਂ ਤਾਂ ਪੰਜਾਬ ਸਾਰੇ 'ਚ ਘੁੰਮਦੇ ਰਹਿੰਦੇ ਆ, ਕਿਉਂ ਜਰਨਲਿਸਟਾਂ ਦਾ ਦਿਮਾਗ ਬੜਾ ਹੁੰਦਾ, ਬੰਦੇ ਨੂੰ ਭਾਫ ਜਾਂਦੇ ਆ। ਜਿੱਦਾਂ ਬਾਦਲ ਸਾਹਿਬ 30 ਸਾਲ 25 ਸਾਲ ਸਾਡੇ ਬਜ਼ੁਰਗਾਂ ਨੂੰ ਮੂਰਖ ਬਣਾ ਕੇ ਆ ਜਾਓ, ਜਥਾ ਲੱਗ ਗਿਆ, ਲੋੜ ਪੈ ਗਈ ਪੰਥ ਨੂੰ, ਹਾਲ ਖੜੇ ਕਰਕੇ ਖੇਤਾਂ 'ਚ ਬਜ਼ੁਰਗਾਂ ਨੇ ਦੌੜ ਜਾਣਾ ਉਹਦੇ ਨੰਗੇ ਪੈਰੀ। ਜਿੱਦਾਂ ਹੁਣ ਇਹ ਕੋਸ਼ਿਸ਼ ਕਰ ਰਹੇ ਆ, ਕਦੇ ਉਹਨੂੰ ਖਹਿਰੇ ਨੂੰ ਕਹਿੰਦੇ ਖਾਲਸਤਾਨੀ ਆ, ਕਦੇ ਉਹ ਬਰਗਾੜੀ ਵਾਲਿਆਂ ਨੂੰ ਕਹਿੰਦੇ ਖਾਲਸਤਾਨੀ ਆ। ਕੋਈ ਇੱਦਾਂ ਦਾ ਜਿਹੜਾ ਨਵਾਂ ਕੋਈ ਸਿੱਖੀ ਦਾ ਸ਼ੋਸ਼ਾ ਛੱਡ ਕੇ ਕਰ ਰਹੇ ਆ, ਇਹਨਾਂ ਦੇ ਮਗਰ ਹੁਣ ਨਵੀਂ ਪੀੜ੍ਹੀ ਤੁਰੂਗੀ ਕਿ ਨਹੀਂ ਜੀ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਪੰਜਾਬ 'ਚ ਘੁੰਮਦੇ ਰਹਿੰਦੇ ਆ। ਥੈਂਕ ਯੂ ਜੀ। ਦੇਖੋ ਸਿਆਸਤ ਦੇ ਵਿੱਚ ਪੱਕਾ ਤਾਂ ਕੁਛ ਨਹੀਂ ਕਿਹਾ ਜਾ ਸਕਦਾ, ਪਰ ਜਿਹੜੀਆਂ ਗੋਟੀਆਂ ਵੱਡੇ ਬਾਦਲ ਸਾਹਿਬ ਖੇਡਦੇ ਰਹੇ ਆ ਪਿਛਲੇ ਸਮੇਂ ਦੇ ਦੌਰਾਨ, ਸ਼ਾਇਦ ਉਹ ਅੱਗੋਂ ਜਿਹੜੀਆਂ ਦੀ ਉਹ ਨਾ ਚੱਲਣ ਲੱਗਦਾ ਤਾਂ ਹੈ। ਪਰ ਇਹਦਾ ਇੱਕ ਦੂਜਾ ਪੱਖ ਇਹ ਆ ਕਿ ਜਿਹੜਾ ਵੱਡਾ ਵੋਟ ਬੈਂਕ ਆ ਉਹ ਪੜ੍ਹਿਆ ਲਿਖਿਆ ਨਹੀਂ, ਉਹ ਕਿਉਂਕਿ ਅਜੇ ਵੀ ਉਹ ਇੱਕ ਵੋਟ ਬੈਂਕ ਬੈਠਾ ਨਾ ਜਿਹੜਾ ਇਹ ਗੱਲ ਕਹਿੰਦਾ ਕਿ ਇਹਦੀ ਵੋਟ ਪੰਥ ਨੂੰ ਪਾਉਣੀ ਹੈ, ਚਾਹੇ ਕੋਈ ਵੀ ਆ ਜਾਏ। ਉਹਨਾਂ ਦੇ ਵਾਸਤੇ ਪੰਥ ਤੱਕੜੀ ਆ। ਉਹ ਨਹੀਂ ਸਮਝਦੇ ਕਿ ਇਹ ਇੱਕ ਸਿਆਸੀ ਪਾਰਟੀ ਆ। ਔਰ ਹੁਣ ਤਾਂ ਇਹ ਵੀ ਗੱਲ ਸਾਹਮਣੇ ਆ ਨਾ ਕਿ ਦੋ ਸੰਵਿਧਾਨ ਨੇ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨੀ ਹੈ ਤੇ ਉਹ ਧਾਰਮਿਕ ਪਾਰਟੀ ਆ, ਜੇ ਦੂਜੀਆਂ ਚੋਣ ਲੜਨੀ ਹੈ ਤੇ ਉਹ ਸਿਆਸੀ ਪਾਰਟੀ ਆ। ਇਹ ਤਾਂ ਜਿੰਨੀ ਦੇਰ ਤੱਕ ਲੋਕ ਪੜ੍ਹ ਲਿਖ ਨਹੀਂ ਜਾਂਦੇ, ਜਿੰਨੀ ਦੇਰ ਤੱਕ ਉਹਨਾਂ ਜਾਗਰਤੀ ਜਿਹੜੀ ਹੈ ਉਹ ਨਹੀਂ ਆ ਜਾਂਦੀ, ਉਨੀ ਦੇਰ ਜਿਹੜਾ ਉਹ ਔਖਾ ਆ। ਪਰ ਇੱਕ ਗੱਲ ਜਿਹੜੀ ਹੈ ਉਹ ਲੱਗਦੀ ਆ ਕਿ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਪਿਛਲੀਆਂ ਹਾਰਨ ਤੋਂ ਬਾਅਦ, ਜਦੋਂ ਜਿਹੜਾ ਅਕਾਲੀ ਦਲ ਉਹ ਵਿਰੋਧੀ ਧਿਰ ਵੀ ਨਹੀਂ ਰਿਹਾ, ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਕਾਰਗੁਜ਼ਾਰੀ ਆ ਜਿਹਦੇ ਵਿੱਚ ਉਹ ਚੋਣ ਮੈਨੇਜ ਕਰਨਾ ਜਾਂ ਮਾਈਕਰੋ ਮੈਨੇਜਮੈਂਟ ਜਿਹਨੂੰ ਉਹਨਾਂ ਨੇ ਇਹ ਨਾਮ ਜਿਹੜੇ ਦਿੱਤੇ ਸੀਗੇ, ਇਹ ਕਿਤੇ ਨਾ ਕਿਤੇ ਫਲॉप ਜਿਹੜਾ ਵੀ ਹੋ ਗਿਆ। ਹੁਣ ਸਵਾਲ ਜਿਹੜਾ ਵੀ ਵੱਡਾ ਇਹ ਆ ਕਿ ਸਾਰੀ ਕਾਂਗਰਸ ਨਹੀਂ, ਪਰ ਕਾਂਗਰਸ ਦੇ ਅਹਿਮ ਕੁਝ ਜਿਹੜੇ ਲੋਕ ਨੇ, ਸਭ ਨੂੰ ਪਤਾ ਹੈ, ਉਹ ਇਹ ਸਮਝਦੇ ਆ ਜਾਂ ਉਹ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਅਕਾਲੀ ਦਲ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਕਿ ਤੀਜੀ ਧਿਰ ਜਿਹੜੀ ਹੈ ਜੀ ਉਹ ਨਾ ਉੱਠੇ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਲੱਗਦਾ ਇਉਂ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਪ੍ਰਧਾਨਗੀ ਹੈ ਉਹਦੇ ਉੱਤੇ ਕੁਐਸਚਨ ਮਾਰਕ ਤਾਂ ਹੈਗੇ ਆ, ਪਰ ਅਕਾਲੀ ਦਲ ਦੇ ਅੰਦਰ ਅਜੇ ਜਿਹੜਾ ਜੀ ਉਹ ਬੋਲਣ ਵਾਲੇ ਬਹੁਤੇ ਸਟਰੋਂਗ ਲੋਕ ਜਿਹੜੇ ਆ ਜੀ ਨਹੀਂ ਬੈਠੇ। ਮੈਨੂੰ ਇਹ ਲੱਗਦਾ ਕਿ ਜਿਹੜਾ ਪੰਥ ਖਤਰੇ 'ਚ ਹੈ ਉਹ ਮੁੱਦਾ ਤਾਂ ਸ਼ਾਇਦ ਜਿਹੜਾ ਜੀ ਉਹ ਨਾ ਚੱਲ ਸਕੇ ਦੁਬਾਰਾ। ਜਿਹੜਾ ਉਹਦਾ ਕਾਰਨ ਸੋਸ਼ਲ ਮੀਡੀਆ ਵੀ ਹੈ ਜਾਂ ਇੱਕ ਜਿਹੜਾ ਭਾਈਚਾਰਾ ਬਹੁਤ ਵੱਡੀ ਮਾਤਰਾ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਬਾਹਰ ਜਿਹੜਾ ਨਾ ਜੀ ਉਹ ਬੈਠ ਗਿਆ, ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਆ। ਬਾਹਰ ਜਿਹੜਾ ਜੀ ਉਹ ਮੀਡੀਆ ਹੈ ਉਹ ਵੀ ਉਹਨੇ ਬਥੇਰੀ ਤਰੱਕੀ ਜਿਹੜੀ ਜੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਕੀਤੀ ਆ। ਉਹਦੇ ਕਰਕੇ ਉਹ ਜਿਹੜੀਆਂ ਖਬਰਾਂ ਜਾਂ ਜਿਹੜੀ ਉਹ ਜਾਗਰਤੀ ਆ ਉਹ ਫੈਲਾ ਦਿੰਦਾ ਕਿ ਤੁਸੀਂ ਆ GST ਵਾਲਾ ਮੁੱਦਾ ਹੁਣ ਤੁਹਾਡੇ ਸਾਹਮਣੇ ਆ ਜੀ। ਦੇਖੋ, ਜੇ ਸੋਸ਼ਲ ਮੀਡੀਆ ਨਾ ਹੁੰਦਾ ਜਾਂ ਜਿਹੜੇ ਬਾਹਰਲੇ ਰੇਡੀਓ TV ਨੇ ਉਹ ਨਾ ਹੁੰਦੇ, ਜਿਵੇਂ ਜਿਸ ਤਰੀਕੇ ਦੇ ਨਾਲ ਤੁਰੰਤ ਇਹਦੇ ਉੱਤੇ ਇਹਦੀ ਅਸਲ ਤਸਵੀਰ ਉਹ ਦਿਖਾਉਣੀ ਸ਼ੁਰੂ ਕਰ ਦਿੱਤੀ। ਮੈਂ ਖਬਰਾਂ 'ਚ ਕਵਰ ਕੀਤਾ ਕਿ ਜਿਹੜੇ ਸਾਡੇ ਧਾਰਮਿਕ ਨੇਤਾ ਨੇ ਉਹ ਵਾਪਸ ਕਿਵੇਂ ਪਰਤਣ ਲੱਗੇ ਜੀ। ਨਹੀਂ ਤਾਂ ਅੱਗੇ ਇਹ ਹੁੰਦਾ ਸੀਗਾ ਕਿ ਮੰਨ ਲਓ ਤਰਨਤਾਰਨ 'ਚ ਕੋਈ ਬਿਆਨ ਦਿੱਤਾ, ਅੰਮ੍ਰਿਤਸਰ 'ਚ ਜਾ ਕੇ ਹੋਰ ਬਿਆਨ ਦੇ ਦਿੱਤਾ, ਉੱਥੇ ਨਹੀਂ ਸੀ ਪਤਾ ਲੱਗਦਾ। ਹੁਣ ਤਾਂ ਤੁਸੀਂ ਦੁਨੀਆ ਦੇ ਇੱਕ ਹਿੱਸੇ ਦੇ ਵਿੱਚ ਕੋਈ ਗੱਲ ਜਿਹੜੀ ਬੋਲੋ ਤੇ ਦੁਨੀਆ ਦੇ ਪੂਰੇ ਹਿੱਸੇ ਦੇ ਵਿੱਚ ਉਹ ਜਿਹੜੀ ਗੱਲ ਹੈ ਉਹ ਖਿਲਰ ਜਾਂਦੀ ਹੈ ਤੇ ਲੋਕ ਉਹਦੀ ਅਸਲ ਪਿਕਚਰ ਵੀ ਜਿਹੜੀ ਹੈ ਨਾ ਜੀ ਉਹ ਸਾਹਮਣੇ ਲੈ ਆਉਂਦੇ ਆ। ਇਸ ਕਰਕੇ ਪੰਥ ਖਤਰੇ ਦੇ ਵਿੱਚ ਹੈ। ਸ਼ਾਇਦ ਇਹ ਮੁੱਦਾ ਜਿਹੜਾ ਜੀ ਉਹ ਨਾ ਚੱਲੇ। ਮੇਰਾ ਖਿਆਲ ਇਹੀ ਤੁਸੀਂ ਜਿਹੜਾ ਜੀ ਉਹ ਕਹਿਣਾ ਚਾਹੁੰਦੇ ਸੀਗੇ ਕਿ ਪੰਥ ਨੂੰ ਖਤਰਾ ਬਹੁਤ ਛੇਤੀ ਪਹਿਲਾਂ ਜਿਹੜਾ ਜੀ ਉਹ ਹੋ ਜਾਂਦਾ ਹੁੰਦਾ ਸੀਗਾ ਤੇ ਉਹਨੂੰ ਭੁਲਾ ਲਿਆ ਜਿਹੜਾ ਜਾਂਦਾ ਸੀਗਾ।
ਜੇ ਤੁਸੀਂ ਵਾਪਸ ਜਾਣਾ ਹੋਵੇ 73 'ਚ ਜਿਹੜਾ ਜੀ ਉਹ ਵਾਪਸ ਚਲੇ ਜਾਓ ਕਿ ਕੀ ਕੁਛ ਹੋਇਆ। ਉਹਦੇ ਚੋਂ 78 ਨਿਕਲਿਆ, 78 ਚੋਂ 84 ਜਿਹੜੀ ਸੀ ਨਿਕਲੀ, 84 ਚੋਂ 92 ਨਿਕਲਿਆ। ਇਹ ਜਿਹੜੇ ਇਹ ਉਹ ਸੀਗੇ ਜਿਨ੍ਹਾਂ ਦੇ ਦੌਰਾਨ ਪੰਜਾਬ ਦੇ ਵਿੱਚ ਸਾਰਾ ਕੁਛ ਜਿਹੜਾ ਜੀ ਉਹ ਵਾਪਰਦਾ ਰਿਹਾ। ਕਿਉਂ ਵਾਪਰਿਆ ਇਹਦੇ ਜੇ ਤੁਸੀਂ ਬਿਹਾਈਂਡ ਜਿਹੜਾ ਜੀ ਉਹ ਜਾਣਾ ਹੋਵੇ ਤਾਂ ਤੁਹਾਨੂੰ ਇਹ ਪੰਥ ਖਤਰੇ ਵਾਲੀ ਗੱਲ ਜਿਹੜੀ ਉਹ ਸਮਝ ਆ ਜਾਊਗੀ। ਅੱਗੋਂ ਇਹ ਨਾ ਹੋਵੇ, ਵਿਸ਼ ਤਾਂ ਸਾਰੇ ਹੀ ਕਰਦੇ ਨੇ ਜੀ ਬਿਲਕੁਲ। ਤੇ ਉਸ ਤੋਂ ਬਾਅਦ ਨਸ਼ਿਆਂ ਨਾਲ ਪੰਥ ਖਤਮ ਕਰ ਲਿਆ। ਅੱਗੇ ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਬਾਈ ਬਲਤੇਜ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਬਾਈ ਜੀ, ਮੈਂ ਪੁੱਛਣਾ ਇਹ ਚਾਹੁੰਦਾ ਕਿ ਜਿਵੇਂ ਬੀਜੇਪੀ ਦੀਆਂ ਸਰਕਾਰਾਂ ਫੇਲ ਹੋਈਆਂ, ਚਾਹੇ ਉਹ ਹਿੰਸਕ ਘਟਨਾਵਾਂ ਸੀ, ਚਾਹੇ ਉਹ ਘੱਟ ਗਿਣਤੀਆਂ ਦੇ ਨਾਲ ਜਿਵੇਂ ਘਟਨਾਵਾਂ ਜਿਹੜੀਆਂ ਹੋ ਰਹੀਆਂ, ਇਹਨਾਂ ਨੂੰ ਚਾਹੀਦਾ ਤੇ ਕਿ ਜਿਹੜੇ ਬੰਦੇ ਸ਼ਰਾਰਤੀ ਸੀਗੇ ਜਿਨ੍ਹਾਂ ਨੇ ਸਟਾਰਟਿੰਗ ਸੀ ਉਹਨਾਂ ਨੂੰ 10-15 ਬੰਦੇ ਚੱਕ ਕੇ ਅੰਦਰ ਕਰਦੇ ਤੇ ਮਾਮਲਾ ਸਾਰਾ ਕੰਟਰੋਲ 'ਚ ਕਰ ਲੈਂਦੇ। ਪਰ ਦੂਸਰੀ ਗੱਲ ਮੈਂ ਨਾਲ ਇਹਦੇ ਇਹ ਕਰਨੀ ਚਾਹੁੰਦਾ ਕਿ ਜਿਵੇਂ ਬੜਾ ਮੀਡੀਆ ਜਿਹੜਾ ਬਕਾਊ ਆ ਮੀਡੀਆ, ਉਹ ਪ੍ਰਚਾਰਨ ਡਿਆ ਆ ਕਿ ਮੋਦੀ ਦਾ ਰੱਥ ਨਹੀਂ ਰੁਕ ਰਿਹਾ, ਸਾਰੇ ਪਾਸੇ ਬੀਜੇਪੀ ਹੋਈ ਆ। ਪਰ ਜਿਸ ਹਿਸਾਬ ਨਾਲ ਪਹਿਲਾਂ ਇਹਨੀ 282 ਸੀਟਾਂ ਜਿੱਤੀਆਂ ਸੀ ਤੇ ਹੁਣ 273 ਤੇ ਆ ਗਿਆ ਸੀ ਤਾਂ 273 ਤੋਂ ਵੀ ਘੱਟ ਗਈ। ਇਸ ਹਿਸਾਬ ਦੇ ਨਾਲ ਤਾਂ ਲੱਗਦਾ ਨਹੀਂ ਕਿ ਕਹਿ ਲਾ ਵੀ ਇਹਨਾਂ ਦਾ ਕੋਈ ਏਡੀ ਗੱਲ ਰਹਿ ਗਈ ਹੈ ਕਿ ਮੀਡੀਆ 'ਚ ਹਿੰਦੂਤਵ ਤੇ ਇਹਨਾਂ ਦੀ ਜਿਹੜੀ ਬੱਲੇ ਮੀਡੀਆ ਕਰਾਉਣ ਛੱਡ ਲਈਏ ਤਾਂ ਆਪਾਂ। ਪਰ ਲੱਗਦਾ ਨਹੀਂ ਤੁਹਾਨੂੰ ਕਿ ਜੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਕਾਂਗਰਸ ਜਾਂ ਹੋਰ ਜਿਹੜੀਆਂ ਪਾਰਟੀਆਂ ਇਕੱਠੀਆਂ ਹੋ ਕੇ ਗੱਠਜੋੜ ਬਣਾ ਕੇ ਇਹਨਾਂ ਦਾ ਮੁਕਾਬਲਾ ਕਰ ਸਕਦੀਆਂ, ਪਰ ਥਿੰਕ ਟੈਂਕ ਜਿਹੜੇ ਆ ਜਾਂ ਬੁਲਾਰੇ ਆ ਉਹਨਾਂ ਦੀ ਘਾਟ ਕਿਤੇ ਨਾ ਕਿਤੇ ਇਹਨਾਂ ਦੇ ਕੋਲ ਰੜਕਦੀ ਆ। ਕਿਉਂਕਿ ਇਹਨਾਂ ਦੀ ਜਿਵੇਂ IT ਵਿੰਗ ਬਣਾਏ ਆ ਜਾਂ ਹੋਰ ਜਿਹੜੀਆਂ ਕੁਝ ਜ਼ਿਆਦਾ ਸਟਰੋਂਗ ਕਰਕੇ ਛੇਤੀ ਦੱਬ ਲੈਂਦੇ ਆ, ਬਾਕੀ ਉੱਠਣ ਨਹੀਂ ਪਾਰਟੀਆਂ ਦੀ ਗੱਲਬਾਤ ਨੂੰ ਜ਼ਿਆਦਾ। ਇਹਦੇ ਉੱਤੇ ਕੀ ਕਹੋਗੇ ਕਿ ਰੱਥ ਇਹਨਾਂ ਦਾ ਕਿੰਨਾ ਕੁ ਦੌੜ ਰਿਹਾ ਜਾਂ ਹੁਣ ਉਹਦੇ ਚੱਕੇ ਚੁੱਕੇ ਫੇਲ ਹੋ ਗਏ ਆ ਜੀ? ਥੈਂਕ ਯੂ। ਧੰਨਵਾਦ। ਰਾਜੀ, ਤੁਹਾਡੀ ਗੱਲ ਦਾ ਜਵਾਬ ਜਿਹੜਾ ਜੀ ਉਹ ਆਪ ਹੀ ਤੁਸੀਂ ਲਾਸਟ ਦੇ ਵਿੱਚ ਜਿਹੜਾ ਜੀ ਉਹ ਦੇ ਦਿੱਤਾ। ਇੱਕ ਤਾਂ ਜਿਹੜਾ IT ਵਿੰਗ ਐਕਚੁਅਲੀ ਉਹ ਗਾਲੀ ਗਲੋਚ ਵਿੰਗ ਹੈ, ਕਿਉਂਕਿ ਜਦੋਂ ਕੋਈ ਬੋਲਦਾ, ਜਦੋਂ ਕੋਈ ਲਿਖਦਾ ਤੇ ਫਿਰ ਉਹਦੇ ਦੁਆਲੇ ਜਿਹੜਾ ਨਾ ਜੀ ਉਹ ਹੋ ਜਾਂਦੇ ਆ। ਜਿਹੜਾ IT ਵਿੰਗ ਆ ਉਹਦੇ ਉੱਤੇ ਪਰ ਕਮੈਂਟ ਕਰਨ ਦੇ ਪੈਸੇ ਜਿਹੜੇ ਆ ਜੀ ਉਹ ਮਿਲਦੇ ਆ, ਜਿਹੜੇ ਉਹਦੇ 'ਚ ਹਾਇਰ ਕੀਤੇ ਹੋਏ ਆ। ਉਹ ਫਿਰ ਟਾਰਗੇਟ ਜਿਹੜਾ ਜੀ ਕਰ ਲੈਂਦੇ। ਦੂਜਾ ਜਿਹੜਾ ਗੋਦੀ ਮੀਡੀਆ ਜਿਹੜਾ ਦੱਸਦਾ ਹੈ ਕਿ 4 ਚੁਫੇਰੇ ਭਗਵਾਂ ਕਰਨ ਹੋਇਆ ਪਿਆ, ਉਹ ਰਿਐਲਿਟੀ ਨਹੀਂ ਆ। 10 ਰਾਜ ਨੇ ਜਿਨ੍ਹਾਂ ਦੇ ਵਿੱਚ ਆਪਣੇ ਬਲਬੂਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਬਾਕੀ ਜਗ੍ਹਾ ਵਾਲਾ ਪ੍ਰਚਾਰ ਉੱਥੇ ਹੈ ਨਹੀਂ ਜਿੰਨਾ ਜਿਹੜਾ ਜੀ ਉਹ ਦਿਖਾਇਆ ਜਾ ਰਿਹਾ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਕਿ ਬੁਲਾਰਿਆਂ ਦੀ ਗੱਲ, ਬੁਲਾਰੇ ਜਿਹੜੇ ਨੇ ਕਿਉਂਕਿ ਪਾਰਟੀ ਤਾਂ ਸਿਮਟ ਕੇ ਰਹਿ ਗਈ ਹੈ ਨਾ 2 ਲੋਕਾਂ ਦੇ ਉੱਤੇ। ਪਹਿਲਾਂ 2.25 ਲੋਕਾਂ ਦੇ ਉੱਤੇ ਸੀ, ਹੁਣ 2 ਤੇ ਆ। 2.25 ਇਸ ਕਰਕੇ ਕਿ ਜਿਹੜੇ ਅਰੁਣ ਜੇਤਲੀ ਹੋਰੀ ਨੇ ਜੀ ਉਹ ਇਹਨਾਂ ਦਿਨਾਂ ਦੇ ਵਿੱਚ ਬਿਮਾਰ ਨੇ, ਉਹਨਾਂ ਦੀ ਕਿਡਨੀ ਜਿਹੜੀ ਆ ਜੀ ਉਹ ਟ੍ਰਾਂਸਪਲਾਂਟ ਹੋਈ ਆ, ਇਸ ਕਰਕੇ ਉਹਨਾਂ ਦੀਆਂ ਸਰਗਰਮੀਆਂ ਤਾਂ ਬੰਦ ਨੇ, ਉਹ ਤਾਂ ਘਰ ਨੇ। ਤੇ 2 ਜਾਣੇ ਜਿਹੜੇ ਨੇ ਜੀ, ਇੱਕ ਤਾਂ ਪ੍ਰਧਾਨ ਮੰਤਰੀ ਤੇ ਇੱਕ ਜਿਹੜੇ ਪਾਰਟੀ ਦੇ ਪ੍ਰਧਾਨ, ਉਹਨਾਂ ਦੇ ਉੱਤੇ ਹੀ ਕੇਂਦਰਿਤ ਜਿਹੜਾ ਜੀ ਸਾਰਾ ਕੁਝ ਚੱਲ ਰਿਹਾ। ਕਿਸੇ ਹੋਰ ਨੂੰ ਬੋਲਣ ਨਹੀਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ। ਆਹ ਜਿਹੜਾ ਸਾਲ ਹੁਣ ਸ਼ੁਰੂ ਹੋਇਆ ਨਾ ਜੀ, ਇਹਦੇ ਦੌਰਾਨ ਕਾਫੀ ਕੁਝ ਜਿਹੜਾ ਜੀ ਉਹ ਸਾਹਮਣੇ ਆਊਗਾ। ਇੱਕ ਤਾਂ ਇਹ ਕਿ ਕੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਹੜਾ ਜੀ ਉਹ ਕਿਸੇ ਜਗ੍ਹਾ ਤੋਂ ਬਾਗੀ ਸੁਰਾਂ ਨਿਕਲਦੀਆਂ ਨੇ। ਜਿਹੜੇ ਕੱਲ ਤੱਕ ਬੀਜੇਪੀ ਵਾਲੇ ਕਹਿੰਦੇ ਸੀ ਕਿ ਅਕਾਲੀ ਦਲ ਦੇ ਨਾਲੋਂ ਤੋੜ ਲਓ, ਹੁਣ 7 ਤਰੀਕ ਨੂੰ ਇੱਥੇ ਪਾਰਟੀ ਦੇ ਪ੍ਰਧਾਨ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਨਾਲ ਮੀਟਿੰਗ ਕਰਨ ਆ ਰਹੇ ਆ। ਕੱਲ ਨੂੰ ਮੀਟਿੰਗ ਜਿਹੜੀ ਸ਼ਾਮੀ 6 ਵਜੇ ਊਧਵ ਠਾਕਰੇ ਦੇ ਨਾਲ ਰੱਖੀ ਗਈ ਹੈ, ਜਿਹੜਾ ਕਿ ਸ਼ਿਵ ਸੈਨਾ ਦਾ ਮੁਖੀ ਆ। ਇਸ ਕਰਕੇ ਕਿਉਂਕਿ ਸ਼ਿਵ ਸੈਨਾ ਵੀ ਜਿਹੜੀ ਹੈ ਜੀ ਉਹ ਇਸ ਵੇਲੇ ਰਿੰਗ ਬੜਿੰਗ ਆ, ਉਹ ਲਗਾਤਾਰ ਜਿਹੜਾ ਉਹਦਾ ਅਖਬਾਰ ਹੈ ਸਾਹਮਣਾ, ਉਹਦੇ ਵਿੱਚ ਬੜੇ ਤਿੱਖੇ ਹਮਲੇ ਜਿਹੜੇ ਆ ਜੀ ਭਾਰਤੀ ਜਨਤਾ ਪਾਰਟੀ ਦੇ ਉੱਤੇ ਉਹ ਕਰਦੇ ਆ। ਚੰਦਰ ਬਾਬੂ ਨਾਇਡੂ ਵੱਖਰੇ ਹੋ ਗਏ ਆ। ਬਿਹਾਰ ਦੇ ਵਿੱਚ ਨੀਤਿਸ਼ ਕੁਮਾਰ ਹੁਰੀ ਦੀ ਜਿਹੜੀ ਸੋਚ ਆ ਉਹ ਉਛਲ ਵੱਟੇ ਲੈ ਰਹੀ ਆ ਕਿ ਭਾਈ ਸਾਨੂੰ ਸੀਟਾਂ ਜਿਹੜੀਆਂ ਜੀ ਉਹ ਕਿੰਨੀਆਂ ਦਿਓਗੇ, ਪਹਿਲਾਂ ਜਿੰਨੀਆਂ ਉਹਨੂੰ ਦਿੱਤੀਆਂ ਨਹੀਂ ਜਾ ਸਕਦੀਆਂ ਕਿਉਂਕਿ ਤੇ ਰਾਮ ਵਿਲਾਸ ਪਾਸਵਾਨ ਵੀ ਜਿਹੜਾ ਜੀ ਉਹ ਬੈਠਾ ਹੋਇਆ। ਇਸ ਕਰਕੇ ਜਿਹੜੀ ਸੂਬਿਆਂ ਦੀ ਰਾਜਨੀਤੀ ਆ ਨਾ, ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਕਾਫੀ ਕੁਛ ਇਹਦੇ ਵਿੱਚ ਜੋੜ ਤੋੜ ਜਮਾ ਘਟਾਓ ਜਿਹੜੇ ਆ ਜੀ ਉਹ ਵੇਖਣ ਨੂੰ ਮਿਲਣਗੇ। ਜੇ ਤਾਂ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਕਾਂਗਰਸ ਹੈ ਉਹ ਉੱਥੇ ਕੋਈ 4 ਪਾਰਟੀਆਂ ਦੇ ਨਾਲ ਜਿਹੜੇ ਆ ਜੀ ਉਹ ਗੰਢ ਸੰਢ ਕਰ ਰਹੀ ਆ, ਉੱਥੋਂ ਦੀਆਂ ਮੱਧ ਪ੍ਰਦੇਸ਼ ਦੀਆਂ ਲੋਕਲ ਚੋਣਾਂ ਦੇ ਵਾਸਤੇ ਇਹ ਦੇਖ ਕੇ ਕਿ ਕਿਹੜੇ ਜਗ੍ਹਾ ਦੇ ਉੱਤੇ ਕਿਹੜੀ ਪਾਰਟੀ ਦਾ ਜ਼ੋਰ ਆ, ਉਹਦੇ ਨਾਲ ਉਹ ਗੱਠਜੋੜ ਕਰ ਰਹੀ ਹੈ। ਬਿਨਾਂ ਗੱਠਜੋੜ ਤੋਂ ਜਿਹੜਾ ਜੀ ਉਹ ਬੀਜੇਪੀ ਨਹੀਂ ਹਰਾਈ ਜਾ ਸਕਣੀ। ਪਰ
ਦੂਜੇ ਪਾਸੇ ਇਹ ਵੀ ਆ SP BSP ਜਿਹੜੀਆਂ ਦੀ ਉਹ ਇਕੱਠੀਆਂ ਨੇ। ਕਰਨਾਟਕ ਦੇ ਵਿੱਚ JDS ਤੇ ਜਿਹੜੀ ਕਾਂਗਰਸ ਆ ਉਹ ਇਕੱਠੀ ਆ। ਉੱਤਰ ਪ੍ਰਦੇਸ਼ ਦੇ ਵਿੱਚ SP BSP ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ। ਬਿਹਾਰ ਦੇ ਵਿੱਚ ਜਿਹੜਾ ਦੀ ਉਹ ਡਿਪੈਂਡ ਕਰੂਗਾ। ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਜਿਹੜੀ ਆ ਦੀ ਉਹ ਲਗਾਤਾਰ ਗੇਨ ਕਰ ਰਹੀ ਹੈ। ਕਾਂਗਰਸ ਦੇ ਨਾਲ ਉਹਦਾ ਗੱਠਜੋੜ ਜਿਹੜਾ ਦੀ ਉਹ ਹੈਗਾ। ਇਹ ਉਹ ਸੂਬੇ ਆ ਜਿਨ੍ਹਾਂ ਨੇ ਅਸਲ ਦੇ ਵਿੱਚ ਸਰਕਾਰ ਜਿਹੜੀ ਆ ਦੀ ਉਹ ਬਣਾਉਣੀ ਆ, ਜਿੱਥੋਂ ਵੱਧ ਸੀਟਾਂ ਵੱਧ ਮੈਂਬਰ ਪਾਰਲੀਮੈਂਟ ਜਿਹੜੇ ਆ ਦੀ ਉਹ ਆਉਣੇ ਆ। ਇਹਨਾਂ ਸੂਬਿਆਂ ਦੇ ਵਿਚਲੀ ਜਿਹੜੀ ਸਿਆਸਤ ਆ ਉਹ ਕਿਹੜਾ ਉਸਲ ਵੱਟਾ ਲੈਂਦੀ ਆ, ਇਹਦੇ ਉੱਤੇ ਬਹੁਤਾ ਕੁਝ ਜਿਹੜਾ ਦੀ ਨਿਰਭਰ ਕਰੂਗਾ। ਮੇਰੀ ਜਾਚੇ ਅਗਲੇ 3 ਤੋਂ 4 ਮਹੀਨਿਆਂ ਦੇ ਦੌਰਾਨ ਕਾਫੀ ਕੁਝ ਨਵਾਂ ਜਿਹੜਾ ਦੀ ਉਹ ਵੇਖਣ ਨੂੰ ਮਿਲੂਗਾ, ਜਿਹੜਾ ਦਿਸ਼ਾ ਜਿਹੜੀ ਆ ਜੀ ਉਹ ਤੈਅ ਕਰੂਗਾ 19 ਦੀ, ਕਿ 19 ਨੂੰ ਕਿਸ ਪਾਸੇ ਵੱਲ ਕਿਹੋ ਜਿਹੇ ਗੱਠਜੋੜ ਜਿਹੜੇ ਆ ਜੀ ਉਹ ਵੇਖਣ ਨੂੰ ਮਿਲ ਸਕਦੇ। ਸਤਨਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਪੰਨੂ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਬਹੁਤ ਸਵਾਲ ਆ ਪੰਨੂ ਸਾਹਿਬ ਜੀ। ਇੱਕ ਤਾਂ ਤੁਹਾਨੂੰ ਲੱਗਦਾ ਜਿਹੜਾ ਕਿਸਾਨਾਂ ਅੰਦੋਲਨ ਕੀਤਾ, ਇਹ ਜਿਹੜਾ ਮਤਲਬ ਪਹਿਲਾਂ ਆਪਣੇ ਭਖਿਓ ਸੀ ਮਤਲਬ ਪਾਣੀ ਹੋਇਆ ਨਹਿਰਾਂ ਦਾ ਜਾਂ ਫੈਕਟਰੀਆਂ ਦਾ ਮਸਲੇ ਸੀਗੇ, ਉਹ ਭਖਿਆ ਸੀ ਮਸਲਾ, ਤੇ ਉਹਨੂੰ ਦਬਾਉਣ ਦੀ ਖਾਤਰ ਇਹ ਨਹੀਂ ਸ਼ੁਰੂ ਕੀਤਾ। ਤੇ ਜਿਹੜੇ ਇਹਦੇ ਆਰਗੇਨਾਈਜ਼ਰ ਤੁਹਾਨੂੰ ਲੱਗਦਾ ਉਹ ਨਾ ਮਿਲੇ ਹੋਏ ਆ, ਕਿਉਂਕਿ ਇੰਨਾ ਨੁਕਸਾਨ ਕਰਾਤਾ। ਇੱਕ ਉਹਨਾਂ ਵਿੱਚ ਸ਼ੋਅ ਇਹ ਕਰਤਾ ਵੀ ਇਹਨਾਂ ਦਾ ਇਕੱਠ ਹੈ, ਇਹਨਾਂ ਦੀ ਕਮਜ਼ੋਰੀ ਵੀ ਜ਼ਾਹਰ ਕਰ ਦਿੱਤੀ। ਮੇਰਾ ਖਿਆਲ ਵੀ ਉਹ ਦੂਜੇ ਇਹਨਾਂ ਜੇ ਆਰਗੇਨਾਈਜ਼ ਸਾਰੇ ਰਲੇ ਹੋਣਗੇ। ਤੁਹਾਨੂੰ ਕੀ ਲੱਗਦਾ? ਦੂਜਾ ਮੇਰਾ ਕੁਐਸਚਨ ਆ, ਜਿਹੜੇ ਆਪ ਹੈ ਜੇ ਕੇਜਰੀਵਾਲ ਨੇ ਜਿਹੜੇ ਆਪਣੇ ਮਾਫੀਆਂ ਮੰਗੀਆਂ, ਉਹ ਤਾਂ ਨੁਕਸਾਨ ਤਾਂ ਸਾਰਿਆਂ ਨੂੰ ਪਤਾ ਕੀ ਹੋਇਆ, ਤੁਸੀਂ ਦੱਸ ਸਕਦੇ ਵੀ ਇਹਦਾ ਫਾਇਦਾ ਵੀ ਇਹਨਾਂ ਨੂੰ ਕੋਈ ਹੋਇਆ? ਤੇ ਇਹ ਮੇਰੇ ਦੋ ਸਵਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਜਿਹੜੀ ਤਾਂ ਗੱਲ ਤੁਸੀਂ ਕਿਸਾਨਾਂ ਦੀ ਕੀਤੀ ਹੈ ਜੀ ਉਹ ਸਹੀ ਹੈ ਜੀ। ਐਕਚੁਅਲੀ ਦੋ ਆਗੂ ਤਾਂ, ਇੱਕ ਸਭ ਨੂੰ ਪਤਾ ਕਿ ਇੱਕ ਅਕਾਲੀ ਦਲ ਦਾ ਉਹ ਲਾਲ ਬੱਤੀ ਤੇ ਹੂਟਰ ਮਾਣਦਾ ਰਿਹਾ ਜੀ ਪਿਛਲੇ ਸਮੇਂ ਦੇ ਦੌਰਾਨ। ਰੱਜ ਕੇ ਵੇਖਿਆ ਉਹਨੇ ਕਿਸਾਨਾਂ ਨੂੰ, ਇਹ ਵੱਡੇ ਵੋਟ ਬੈਂਕ ਨੂੰ। ਇੱਕ ਕਾਂਗਰਸ ਦੇ ਨਾਲ ਸਭ ਨੂੰ ਪਤਾ ਜੀ ਧਿਆਨ ਡਾਈਵਰਟ ਕਰਨ ਦੇ ਵਾਸਤੇ। ਮੈਂ ਉਹਦੇ ਵਿੱਚ ਇੱਕ ਇਹ ਵੀ ਤਾਂ ਇਸ਼ਾਰਾ ਕੀਤਾ ਸੀ ਨਾ, ਜਿਹੜੀ ਰਿਪੋਰਟ ਜਿਹੜੀ ਦਿੱਤੀ ਆ, ਕਿ ਜਦੋਂ ਜਿਹੜੀ ਸਰਕਾਰ ਕਹਿੰਦੀ ਆ ਕਿ ਅਸੀਂ ਤਾਂ ਜੀ ਹਮਾਇਤ ਕਰਦੇ ਹਾਂ, ਅਸੀਂ ਤਾਂ ਸਿੰਬੋਲਿਕ ਰੂਪ ਦੇ ਵਿੱਚ ਸਬਜ਼ੀਆਂ ਪਿੰਡ ਖਰੀਦਣ ਜਾਂਦੇ ਹਾਂ, ਲਓ ਅਸੀਂ ਦੁੱਧ ਵੀ ਉੱਥੋਂ ਲੈ ਆਉਂਦੇ ਹਾਂ। ਉਹੋ ਹੀ ਸਰਕਾਰ ਨੇ ਕੁਝ ਹਫ਼ਤੇ ਪਹਿਲਾਂ ਜਦੋਂ ਕਿਸਾਨਾਂ ਦਾ ਅੰਦੋਲਨ ਸੀਗਾ, ਦਿੱਲੀ ਸੱਦਾ ਦਿੱਤਾ ਸੀ ਜਾਣ ਲਈ, ਚੀਮਾ ਮੰਡੀ ਰੋਕੀ ਰੱਖੀ ਸੀ ਕਿਸਾਨ ਦੀ। ਕਿੰਨੇ ਹਫ਼ਤੇ ਜਿਹੜਾ ਸੀ ਉੱਥੇ ਲਾ ਕੇ ਬੈਠੇ। ਕੀ ਗੱਲ ਉਦੋਂ ਕਿਸਾਨਾਂ ਦੀਆਂ ਮੰਗਾਂ ਕੋਈ ਹੋਰ ਸੀ? ਹੁਣ ਵਾਲੀਆਂ ਮੰਗਾਂ ਸੀ, ਇਹੀ ਸੀਗੀਆਂ। ਇਸ ਕਰਕੇ ਜਿਹੜਾ ਗੰਧਲੇ ਪਾਣੀ ਵਾਲੇ ਮਸਲੇ ਦੇ ਉੱਤੇ ਫਸਦੇ ਨਜ਼ਰ ਆਉਂਦੇ ਸੀ। ਇਸ ਕਰਕੇ ਜਿਵੇਂ ਇਹ ਅੰਦੋਲਨ ਚਲਾਇਆ ਗਿਆ, ਜਿਵੇਂ ਲੋਕਾਂ ਨੂੰ ਤੰਗ ਕੀਤਾ ਗਿਆ, ਤੰਗ ਲੋਕ ਤਾਂ ਹੋਏ ਨਹੀਂ, ਕਿਸਾਨ ਹੀ ਹੋ ਗਏ ਉਹਦੇ ਵਿੱਚ। ਤੇ ਜਿਵੇਂ ਵਾਪਸ ਲਿਆ ਗਿਆ, ਇਹ ਕਹਾਣੀ ਤਾਂ ਜਿਹੜੀ ਲੱਗਦੀ ਹੈ ਕਿ ਕਿਤੇ ਨਾ ਕਿਤੇ ਕੁਝ ਜਿਹੜਾ ਦੀ ਉਹ ਉਲਟ ਪੁਲਟ ਜਿਹੜਾ ਦੀ ਉਹ ਹੋਇਆ। ਦੂਜੀ ਗੱਲ ਜਿਹੜੀ ਪੁੱਛੀ ਹੈ ਤੁਸੀਂ, ਆਈ ਥਿੰਕ ਫਾਇਦਾ ਇਹਦਾ ਪਰਸਨਲ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਇਹ ਹੋ ਸਕਦਾ ਹੈ ਕਿ ਉਹਨਾਂ ਦਾ ਅਦਾਲਤੀ ਜਿਹੜਾ ਸੀਗਾ ਜੀ ਉੱਥੋਂ ਖਹਿੜਾ ਛੁੱਟ ਗਿਆ, ਕਿ ਬਾਰ-ਬਾਰ ਉਹਨਾਂ ਨੂੰ ਜਿਹੜਾ ਜੀ ਉੱਥੇ ਅਦਾਲਤਾਂ ਦੇ ਵਿੱਚ ਉਹਨਾਂ ਦਾ ਸਮਾਂ ਬਚ ਗਿਆ। ਪਰ ਆਈ ਥਿੰਕ ਫਾਇਦੇ ਦੇ ਨਾਲੋਂ ਨੁਕਸਾਨ ਜਿਹੜਾ ਜੀ ਉਹ ਵੱਧ ਹੋ ਗਿਆ। ਬਾਕੀ ਥਾਵਾਂ ਦੇ ਉੱਤੇ ਕਿੰਨਾ ਨੁਕਸਾਨ ਹੋਇਆ ਇਹ ਨਹੀਂ ਪਤਾ। ਪੰਜਾਬ ਦੇ ਵਿੱਚ ਨੁਕਸਾਨ ਜਿਹੜਾ ਦੀ ਉਹ ਪਾਰਟੀ ਨੂੰ ਬਹੁਤ ਇਹਦਾ ਹੋਇਆ। ਤੇ ਸ਼ਾਹਕੋਟ ਦੇ ਵਿੱਚ ਜੋ ਕੁਝ ਹਾਲਾਤ ਰਹੇ, 1900 ਵੋਟ ਸਿਰਫ ਮਿਲੀ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਮਾਫੀਨਾਮੇ ਦਾ ਵੀ ਵੱਡਾ ਰੋਲ ਜਿਹੜਾ ਜੀ ਉਹ ਰਿਹਾ। ਕਿਉਂਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਸ ਮੁੱਦੇ ਦੇ ਉੱਤੇ ਤੁਸੀਂ ਚੋਣਾਂ ਲੜੀਆਂ ਹੋਣ, ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਗਏ ਹੋ, ਉਹਦੀ ਤੁਸੀਂ ਜਦੋਂ ਮੁਆਫੀ ਮੰਗਣ ਤੁਰ ਪਓ ਤੇ ਫਿਰ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਿਵੇਂ ਕਰਨਗੇ? ਜੀ ਰਾਜਾ ਮਡਸਟੋ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਪੁੱਛਣਾ ਚਾਹੁੰਦਾ ਵੀ ਜਿਵੇਂ ਕਿਸਾਨਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਗੌਰਮੈਂਟ ਸਾਰੀਆਂ ਸਬਜ਼ੀਆਂ ਦਾ ਜਾਂ ਉਹਨਾਂ ਦਾ ਮੰਡੀਕਰਨ ਕਰੇ, ਬਈ ਫਿਰ ਉਹਨਾਂ ਦੀ ਹਾਲਤ ਥੋੜ੍ਹੀ ਸੁਧਰ ਸਕਦੀ ਹੈ। ਦੂਸਰਾ, ਜਿਹੜਾ ਕਿਸਾਨ ਆਪਾਂ ਦਰਖਤਾਂ ਅੱਗੇ ਮੋਟਰਾਂ, ਜਿਵੇਂ ਤੁਸੀਂ ਇਹਨਾਂ ਪੰਨੂ ਸਾਹਿਬ ਨੇ ਕਿਹਾ ਵੀ ਹਰ ਖੂੰਜੇ ਤੇ ਮਿਲਦਾ ਸੀਗਾ, ਹੁਣ ਜੱਟਾਂ ਨੇ ਉਹ ਤਾਂ ਵੱਢ ਤੇ ਵੀ ਫਸਲ ਨੂੰ ਨੁਕਸਾਨ ਹੁੰਦਾ। ਇਸ ਲਈ ਗੌਰਮੈਂਟ ਨਹੀਂ ਕੋਈ ਇੱਦਾਂ ਰੂਲ ਬਣਾ ਸਕਦੀ ਵੀ ਬਈ 1 ਕਿੱਲੇ ਵਿੱਚ 1-2 ਦਰਖਤ ਵੀ ਪੱਕੇ ਹੋਣੇ ਚਾਹੀਦੇ ਨੇ, ਬਈ ਇੱਦਾਂ ਥੋੜਾ ਦਰਖਤਾਂ ਵਿੱਚ ਗਿਣਤੀ ਵਿੱਚ ਵਾਧਾ ਹੋਵੇ। ਥੈਂਕ ਯੂ। ਤੁਹਾਡਾ ਸੁਝਾਅ ਬਹੁਤ ਵਧੀਆ ਜੀ। ਜਿਨ੍ਹਾਂ ਨੂੰ ਸਬਸਿਡੀ ਮਿਲਦੀ ਆ ਉਹਨਾਂ ਦੇ ਉੱਤੇ ਇਹ ਕੀਤਾ ਜਾ ਸਕਦਾ ਜੀ, ਜਿੱਥੋਂ ਤੱਕ ਗੱਲ ਪਹੁੰਚ ਸਕਦੀ ਹੈ। ਇਹ ਬਹੁਤ ਵਧੀਆ ਤੁਹਾਡਾ ਸੁਝਾਅ ਹੈ ਜੀ। ਉਹਦੇ ਤੇ ਇਹ ਕੰਪਲਸਰੀ ਕਰ ਦਿੱਤਾ ਜਾਵੇ ਕਿ ਜੇ ਭਾਈ ਬਿਜਲੀ ਦੇ ਮੋਟਰ ਦੇ ਜਿਹੜੇ ਬਿੱਲ ਆ ਉਹ ਤੁਸੀਂ ਲੈਣੇ ਆ ਸਰਕਾਰ ਤੋਂ, ਤੇ ਇੰਨੇ ਰੁੱਖ ਜਿਹੜੇ ਆ ਜੀ ਉਹ ਤੁਹਾਨੂੰ ਲਾਉਣੇ ਪੈਣਗੇ, ਨਹੀਂ ਤਾਂ ਸਬਸਿਡੀ ਬੰਦ ਕਰ ਦਿਓ। ਅਦਰਵਾਈਜ਼ ਦੇਖੋ, ਜਿੰਨੀ ਦੇਰ ਤੱਕ ਡੰਡਾ ਨਾ ਪਿੱਛੇ ਚੜਿਆ ਉਨੀ ਦੇਰ ਤੱਕ ਇਹਨਾਂ ਲੋਕਾਂ ਨੇ ਜਿਹੜੇ ਲਾਉਣੇ ਨੇਗੇ ਨਹੀਂ ਕੋਈ ਸੋਚ ਰਿਹਾ ਜੀ। ਮੈਨੂੰ ਇੱਕ ਮੇਰੇ ਜਾਣਕਾਰ ਨੇ, ਉਹਨਾਂ ਦੇ ਕੋਈ ਗੁਆਂਢੀ ਨੇ ਜਿਹੜੇ ਪਾਣੀ ਦੀ ਬਹੁਤ ਦੁਰਵਰਤੋਂ ਕਰਦੇ ਆ, ਉਹ ਮੈਨੂੰ ਦੱਸ ਰਹੇ ਸੀ, ਕਹਿੰਦੇ ਭਾਜੀ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਗਲੀਆਂ ਪੀੜ੍ਹੀਆਂ ਲਈ ਆਪਾਂ ਕੀ ਛੱਡ ਕੇ ਜਾਵਾਂਗੇ, ਤੇ ਉਹ ਕਹਿੰਦੇ ਉਹਨਾਂ ਦਾ ਜਵਾਬ ਸੀ ਅਗਲੀਆਂ ਪੀੜ੍ਹੀਆਂ ਆਪੇ ਆਪਣਾ ਇੰਤਜ਼ਾਮ ਕਰਨਗੀਆਂ। ਜੇ ਇਹ ਗੱਲ ਸੀ ਤਾਂ ਫਿਰ ਅਸੀਂ ਸਾਡੇ ਬਜ਼ੁਰਗਾਂ ਦਾ ਦਿੱਤਾ ਹੋਇਆ ਇਹ ਕਿਉਂ ਵਰਤ ਰਹੇ ਹਾਂ ਜੀ? ਇਹ ਸਾਡਾ ਨਹੀਂ ਗਾ,
ਜੋ ਕੁਛ ਅਸੀਂ ਵਰਤ ਰਹੇ ਹਾਂ, ਚਾਹੇ ਪਾਣੀ ਆ, ਚਾਹੇ ਰੁੱਖ ਹੈ, ਚਾਹੇ ਜਿਹੜੇ ਉਹਦੇ ਫਰੂਟ ਅਸੀਂ ਖਾ ਰਹੇ ਹਾਂ, ਉਹ ਸਾਡੇ ਬਜ਼ੁਰਗਾਂ ਨੇ ਲਾਏ ਹੋਏ ਨੇ, ਸਾਡੇ ਲਾਏ ਹੋਏ ਥੋੜ੍ਹੀ ਹੈ ਜੀ। ਫਿਰ ਅਸੀਂ ਉਹ ਤੋਂ ਇਨਕਾਰ ਕਰੀਏ ਜੀ ਕਿ ਨਹੀਂ ਅਸੀਂ ਨਹੀਂ ਵਰਤਾਂਗੇ ਜੀ ਆਪਣੇ ਬਜ਼ੁਰਗਾਂ ਦਾ ਦਿੱਤਾ ਹੋਇਆ, ਜੇ ਅਗਲੀ ਪੀੜ੍ਹੀ ਦਾ ਤੁਸੀਂ ਜਿਹੜਾ ਜੀ ਉਹ ਨਹੀਂ ਸੋਚਣਾ। ਤੁਹਾਡਾ ਸੁਝਾਅ ਜਿਹੜਾ ਜੀ ਇਹ ਬਿਲਕੁਲ ਸਹੀ ਹੈ ਵੀ ਜੇ ਪੋਸੀਬਲ ਜਿਹੜਾ ਜੀ ਇਹ ਹੋ ਸਕੇ ਕਿ ਕਿਉਂਕਿ ਸਬਸਿਡੀ ਨਾ ਜੋੜ ਦਿਓ, ਜਿਹੜਾ ਨਹੀਂ ਲਾਉਂਦਾ ਤੇ ਉਹਦੀ ਗਰਦੌਰੀਆਂ ਦੇ ਵਿੱਚ ਇਹਨੂੰ ਲਿਆਂਦਾ ਜਾ ਸਕਦਾ ਕਿ ਜਦੋਂ ਗਰਦੌਰੀ ਹੁੰਦੀ ਆ ਪਟਵਾਰੀ ਲਿਖ ਕੇ ਦੇਵੇ ਕਿਹਨੇ ਬੂਟੇ ਜਿਹੜੇ ਜੀ ਨਹੀਂ ਲਾਏ ਹੋਏ ਉਹਦੀ ਸਬਸਿਡੀ ਬੰਦ ਕਰ ਦਿਓ। ਤੇ ਮੈਂ ਕੋਸ਼ਿਸ਼ ਕਰੂੰਗਾ ਜੀ ਪਹੁੰਚਾਉਣ ਦੀ, ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਜੀ। ਬਿੰਦਰ ਤੋਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਵੀ ਜਿਹੜੀ ਇਹ ਭ੍ਰਿਸ਼ਟਾਚਾਰ ਆ ਇਹ ਕਿਤੇ ਰੁਕ ਸਕਦੀ ਆ? ਹੁਣ ਦੇਖੋ ਭ੍ਰਿਸ਼ਟਾਚਾਰ ਉੱਤੇ ਸੈਂਟਰ ਗੌਰਮੈਂਟ ਤੱਕ ਵੀ ਬਹੁਤ ਜ਼ਿਆਦੀ ਆ, ਤਕੜੇ ਦੇ ਹੱਥ 'ਚ ਆ ਕਾਨੂੰਨ ਸਾਰਾ ਹੀ ਨਾ, ਛੋਟੇ ਜਿਹੜਾ ਹੇਠਾਂ ਵਾ ਤਬਕਾ ਉਹਦੇ ਤਾਈਂ ਕਾਨੂੰਨ ਦੀ ਸਹੀ ਮਤਲਬ ਨਹੀਂ ਪਹੁੰਚਦਾ ਫੈਸਲਾ। ਜਿੱਦਾਂ ਹੁਣ ਦੇਖੋ ਜੱਜ ਅਲੋਇਆ ਸੀ, ਉਹਨੇ ਅਮਿਤ ਸ਼ਾਹ ਦੇ ਵਿਰੁੱਧ ਕੋਈ ਮਤਲਬ ਫੈਸਲਾ ਕੀਤਾ ਸੀ ਉਲਟ, ਤੇ ਉਹ ਮਰਵਾ ਦਿੱਤਾ ਗਿਆ ਜਿੱਦਾਂ ਨਾ ਜੱਜ ਅਲੋਇਆ। ਜੱਜ ਵੀ ਇਹੋ ਜਿਹੇ ਇਮਾਨਦਾਰ ਚਾਹੀਦੇ। ਅੱਜ ਕੱਲ੍ਹ ਜੱਜ ਵੀ ਨਾ ਵਿਕਾਊ ਹੋ ਗਏ ਆ, ਜਿੱਦਾਂ ਆਪਣੇ ਖਹਿਰੇ ਦੇ ਮਸਲੇ ਦੇ ਵਿੱਚ। ਤੇ ਜਦੋਂ ਜੱਜ ਹੀ ਵਿਕਾਊ ਹੋ ਗਿਆ ਤੇ ਫਿਰ ਫੈਸਲਾ ਦੇਣਾ ਕਿਹਨੇ ਦੇਣਾ ਵਾ? ਫੈਸਲਾ ਤਾਂ ਰੌਂਗ ਹੀ ਦੇਣਗੇ ਨਾ, ਤਕੜੇ ਬੰਦੇ ਦੇ ਹੱਕ 'ਚ ਹੀ ਦੇਣਗੇ। ਇਹ ਇਮਾਨਦਾਰੀ ਜੱਜ ਨਿਭਾਉਂਦੇ ਕਿਉਂ ਨਹੀਂ? ਇਹ ਨਿਭਾ ਸਕਦੇ ਆ ਜਾਂ ਨਹੀਂ ਨਿਭਾ ਸਕਦੇ? ਦੂਸਰਾ ਮੇਰਾ ਇਹ ਸਵਾਲ ਹੈ ਵੀ ਭਾਜਪਾ ਵਾਲੇ ਜਿਹੜੇ ਆ ਨਾ, ਇਹ ਹੁਣ ਕਿਹੜਾ ਕੱਛ ਚੋਂ ਸ਼ੋਸ਼ਾ ਨਵਾਂ ਕੱਢਣਗੇ ਜਿੱਤਣ ਵਾਸਤੇ? ਇਹ ਦੋ ਸਵਾਲ ਹੈ ਜੀ। ਥੈਂਕ ਯੂ ਜੀ। ਦੇਖੋ ਜਿੱਥੋਂ ਤੱਕ ਤਾਂ ਗੱਲ ਹੈ ਕਰਪਸ਼ਨ ਦੀ, ਤੁਸੀਂ ਗੱਲ ਕਰਦੇ ਹੋ, ਜੱਜ ਲੋਇਆ ਹੋਰਾਂ ਨੇ ਫੈਸਲਾ ਅਜੇ ਦਿੱਤਾ ਨਹੀਂ ਸੀ ਜੀ, ਉਹਨਾਂ ਨੇ ਫੈਸਲਾ ਦੇਣਾ ਸੀਗਾ ਅਜੇ। ਉਦੋਂ ਪਹਿਲਾਂ ਉਹਨਾਂ ਦੀ ਮੌਤ ਜਿਹੜੀ ਜੀ ਉਹ ਹੋ ਗਈ। ਉਹ ਕਤਲ ਸੀ ਕੀ ਸੀ ਇਹ ਨਹੀਂ ਪਤਾ ਲੱਗਿਆ ਜੀ। ਉਹਨੂੰ ਆਪਾਂ ਕਤਲ ਉਹਨੂੰ ਨਹੀਂ ਕਹਿ ਸਕਦੇ ਕਿਉਂਕਿ ਉਹਦੀ ਜੇ ਛਾਣਬੀਣ ਹੁੰਦੀ, ਜਾਂਚ ਹੁੰਦੀ ਤਾਂ ਪਤਾ ਜਿਹੜਾ ਜੀ ਉਹ ਲੱਗਦਾ। ਜਿੱਥੋਂ ਤੱਕ ਤੁਸੀਂ ਗੱਲ ਕਹੀ ਹੈ, ਦੇਖੋ ਜਿਹੜੇ ਕਰਪਸ਼ਨ ਆ ਨਾ ਜੀ, ਮੈਂ ਸਮਝਦਾ ਇਹ ਹੱਡਾਂ 'ਚ ਵੜ ਗਿਆ ਸਾਡੇ। ਇਹ ਨਿਕਲ ਸਕਣਾ ਬੜਾ ਔਖਾ ਜੀ, ਬਹੁਤ ਔਖਾ ਹੈ। ਇਹਨੂੰ ਕਿਹੜੇ ਰੂਪ ਦੇ ਵਿੱਚ ਦੇਖਿਆ ਜਾਵੇ ਕਿ ਇਹਦਾ ਹੱਲ ਕੀ ਹੈ ਜੀ? ਰੈਵੋਲੂਸ਼ਨ ਹੈ ਉਹ ਕਿਵੇਂ ਆਊਗਾ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਮੇਰਾ ਨਹੀਂ ਖਿਆਲ ਇਹਦੀ ਕੋਈ ਪ੍ਰੈਡਿਕਸ਼ਨ ਜਾਂ ਪੇਸ਼ੀਨ ਗੋਈ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ ਕਿ ਇਸ ਤਰੀਕੇ ਦਾ ਜਿਹੜਾ ਜੀ ਉਹ ਰੈਵੋਲੂਸ਼ਨ ਆ ਸਕਦਾ ਆ। ਜਿੱਥੇ ਲੋਕਾਂ ਦਾ ਮੱਚ ਹੀ ਮਰ ਗਿਆ ਹੋਵੇ, ਲੋਕ ਬੋਲਣੋਂ ਹਟ ਗਏ ਹੁਣ, ਕਿੱਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਜੀ ਉਹ ਚਲੇ ਗਈਆਂ। ਕਿੰਨੀਆਂ ਕੁ ਐਜੂਕੇਸ਼ਨਾਂ ਤੁਸੀਂ ਜਿਹੜੀਆਂ ਜੀ ਉਹ ਸੁਣੀਆਂ, ਚੁੱਪ ਕਰਕੇ ਲੋਕ ਜਿਹੜਾ ਜੀ ਉਹ ਪਵਾਈ ਜਾ ਰਹੇ ਆ, ਚੁੱਪ ਕਰਕੇ ਲੋਕ ਝੱਲੀ ਜਾ ਰਹੇ ਆ। ਬਿਜਲੀ ਦੇ ਬਿੱਲ ਲਗਾਤਾਰ ਉਹਨਾਂ ਦੇ ਵਿੱਚ ਜਿਹੜਾ ਜੀ ਵਾਧਾ ਹੋ ਰਿਹਾ, ਲੋਕ ਚੁੱਪ ਕਰਕੇ ਦੇਈ ਜਾ ਰਹੇ ਆ, ਕੋਈ ਨਹੀਂ ਬੋਲ ਰਿਹਾ ਜੀ। ਲੋਕ ਬੋਲਣੋਂ ਹਟ ਕੇ ਲੋਕ ਉਲਝਾ ਲਏ ਗਏ। ਇਸ ਕਰਕੇ ਕਰਪਸ਼ਨ ਦੇ ਖਿਲਾਫ ਵੀ ਲੋਕ ਹੁਣ ਬੋਲਣੋਂ ਹਟ ਗਏ ਤਕਰੀਬਨ। ਮੈਂ ਤਾਂ ਇਹ ਕਹੂੰਗਾ ਬੋਲੋ, ਉਹਨਾਂ ਨੇ ਐਕਸੈਪਟ ਕਰ ਲਿਆ ਕਿ ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਆ, ਇਹ ਕਲਚਰ ਦਾ ਪਾਰਟ ਜਿਹੜਾ ਨਾ ਜੀ ਉਹ ਬਣ ਗਿਆ। ਜਿਹੜੀ ਤੁਸੀਂ ਦੂਜੀ ਗੱਲ ਪੁੱਛੀ ਆ ਕਿ ਕੀ ਜਿਹੜਾ ਜੀ ਉਹ ਕੀਤਾ ਜਾਊਗਾ ਜਿੱਤਣ ਦੇ ਵਾਸਤੇ, ਦੇਖੋ ਲੈ ਦੇ ਕੇ ਇੱਕੋ ਹੀ ਜਿਹੜਾ ਜੀ ਉਹ ਹੋਣਾ, ਜਿਹਦੀ ਆਸ ਹੈ ਪੂਰੀ, ਉਹ ਹੈ ਜੀ ਜਿਹੜਾ ਹਿੰਦੂ ਮੰਦਿਰ ਜਿਹੜਾ ਬਣਨਾ, ਰਾਮ ਮੰਦਿਰ ਜਿਹੜਾ ਬਣਨਾ, ਮਾਫ ਕਰਨਾ ਮੈਂ ਹਿੰਦੂ ਮੰਦਿਰ ਲਫ਼ਜ਼ ਵਰਤਿਆ ਜੀ। ਰਾਮ ਮੰਦਿਰ ਜਿਹੜਾ ਉਹਦਾ ਮੁੱਦਾ ਆਇਆ ਜੀ, ਉਹਨੂੰ ਉਭਾਰਿਆ ਜਾਊਗਾ। ਦੋ ਫਿਰਕਿਆਂ ਦੇ ਵਿਚਾਲੇ ਪਾਟਕ ਪਾਇਆ ਜਿਹੜਾ ਜੀ ਉਹ ਜਾਊਗਾ। ਇਹੀ ਇੱਕ ਰਹਿ ਗਿਆ। ਅਦਰਵਾਈਜ਼ 4 ਸਾਲ ਤੋਂ ਉੱਪਰ ਦਾ ਜਿਹੜਾ ਸਮਾਂ ਬੀਜੇਪੀ ਦਾ ਹੋ ਗਿਆ। ਬੀਜੇਪੀ ਕੋਲੇ ਦੱਸਣ ਨੂੰ ਕੱਖ ਵੀ ਨਹੀਂ ਹੈਗਾ ਕਿ ਉਹਨੇ ਕੀ ਕੀਤਾ। ਜਿਹੜੇ ਗੋਦ ਲਏ ਪਿੰਡ ਸੀ, ਐਮਪੀ ਨੇ ਲਏ, ਉਹਨਾਂ ਦਾ ਕੀ ਬਣਿਆ? ਜਿਹੜੇ ਸਮਾਰਟ ਸਿਟੀ ਬਣਾਉਣੇ ਸੀ ਉਹਨਾਂ ਦਾ ਕੀ ਬਣਿਆ? ਜਿਹੜੀ ਬੁਲਟ ਟ੍ਰੇਨ ਚੱਲਣੀ ਸੀ ਉਹਦਾ ਜਿਹੜਾ ਜੀ ਕੀ ਬਣਿਆ? ਸਵੱਛ ਭਾਰਤ ਦਾ ਕੀ ਬਣਿਆ? ਸਟਾਰਟਅਪ ਇੰਡੀਆ ਦਾ ਜਿਹੜਾ ਜੀ ਉਹ ਕੀ ਬਣਿਆ? ਡਿਜੀਟਲ ਇੰਡੀਆ ਦਾ ਕੀ ਬਣਿਆ? ਕੁਛ ਵੀ ਨਹੀਂ ਹੈਗਾ ਦੱਸਣ ਦੇ ਵਾਸਤੇ ਜੀ, ਕੁਛ ਵੀ ਨਹੀਂ, ਸਿਵਾਏ ਇਹਦੇ ਤੋਂ ਜੀ ਕਿ GST ਜਿਹੜੀ ਆ ਜੀ ਉਹ ਲਾਗੂ ਹੋ ਗਈ, ਉਹ ਛੋਟੇ ਬਿਜ਼ਨਸ ਨੂੰ ਕਿੱਦਾਂ ਹੜਪ ਗਈ, ਜਾਂ ਜਿਹੜੀ ਨੋਟਬੰਦੀ ਹੋਈ ਸੀਗੀ ਉਹਨੇ ਲੋਕਾਂ ਦਾ ਕੰਜ਼ਿਊਮਰ ਜਿਹੜਾ ਸੀਗਾ ਜੀ ਉਹ ਕਿਵੇਂ ਕੱਢ ਦਿੱਤਾ। ਆਹੀ ਕੁਛ ਹੈ ਜੀ ਲੈ ਦੇ ਕੇ ਦੱਸਣ ਦੇ ਵਾਸਤੇ। ਪ੍ਰਾਪਤੀਆਂ ਦੇ ਰੂਪ ਦੇ ਵਿੱਚ ਕੁਛ ਵੀ ਨਹੀਂ ਹੈਗਾ। ਇਸ ਕਰਕੇ ਬੀਜੇਪੀ ਦੇ ਆਗੂਆਂ ਦੇ ਮੂੰਹੋਂ ਤੁਸੀਂ 2019 ਦਾ ਲਫ਼ਜ਼ ਨਹੀਂ ਸੁਣਦੇ, ਉਹਨਾਂ ਦੇ ਮੂੰਹ ਦੇ ਵਿੱਚੋਂ 2022 ਜਿਹੜਾ ਜੀ ਉਹ ਸੁਣ ਰਿਹਾ। 19 ਦਾ ਜ਼ਿਕਰ ਉਹ ਇਸ ਕਰਕੇ ਨਹੀਂ ਕਰਨਾ ਚਾਹੁੰਦੇ ਕਿ 19 ਦੇ ਵਾਸਤੇ ਦੱਸਣ ਲਈ ਉਹਨਾਂ ਕੋਲੇ ਕੁਛ ਨਹੀਂਗਾ। ਆਹੀ ਕੁਛ ਜਿਹੜਾ ਜੀ ਕੀਤਾ ਜਾਊਗਾ, ਜੋ ਜਿਹੜਾ ਜੀ ਚਾਰ ਸਵੇਰੇ ਦੇਖਣ ਨੂੰ ਹੌਲੀ ਹੌਲੀ ਉਹਦੀ ਭੂਮਿਕਾ ਜਿਹੜੀ ਹੈ ਜੀ ਉਹ ਦਿਸਣੀ ਸ਼ੁਰੂ ਹੋ ਗਈ ਹੈ ਜੀ। ਅੱਗੇ ਜਿਹੜੇ ਨੇ ਗੁਰਦੀਪ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਸਵਾਲ ਇਹ ਆ ਜੀ, ਜਿਹੜਾ ਜਥੇਦਾਰ ਜਿੱਦਾਂ ਆਪਣੇ ਫੈਸਲਾ ਦੇ ਦਿੰਦੇ ਕਿਸੇ ਬੰਦੇ ਨੂੰ ਪੰਥ ਚੋਂ ਛੇਕ ਦਿੰਦੇ ਆ, ਇਹ ਕਿਸੇ ਹੋਰ ਧਰਮ 'ਚ ਵੀ ਹੈ ਜਾਂ ਸਿੱਖਾਂ 'ਚ ਹੀ ਹੈ? ਜੇ ਸਿੱਖਾਂ ਵਿੱਚ ਹੀ ਹੈ ਤੇ ਇਹ ਜਿਹੜਾ ਕਿੰਨੇ ਹੁਣ ਦੋ ਜਥੇਦਾਰਾਂ ਦੇ ਧੜੇ ਤੇ ਬਣ ਗਏ, ਹੁਣ ਕਿੰਨੇ ਕੁ ਹੋਰ ਪੰਥ ਬਣਾਉਣਗੇ
ਤੇ ਜਾਂ ਇਹਨਾਂ ਨੂੰ ਇਹ ਜਿਹੜਾ ਫੈਸਲਾ ਦੇਣ ਦਾ ਅਧਿਕਾਰ ਕਿਹਨੇ ਦਿੱਤਾ ਜੀ? ਕੋਈ ਲਿਖਤੀ ਰੂਪ 'ਚ ਮਿਲਿਆ ਹੋਇਆ ਜਾਂ ਵੈਸੇ ਆਪੇ ਬਣਾਇਆ ਹੋਇਆ ਜੀ ਇਹਨਾਂ ਨੇ? ਜੀ ਗੁਰਦੀਪ ਸਿੰਘ ਜੀ, ਬਲਤੇਜ ਪੰਨੂ ਹੋਰਾਂ ਦੀ ਲਾਈਨ ਛੁੱਟ ਗਈ ਆ। ਦੁਬਾਰਾ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨਾਲ ਰਾਬਤਾ ਕਾਇਮ ਹੋ ਸਕੇ, ਅਤੇ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਲਾਈਨ 'ਤੇ ਬਣੇ ਰਹਿਣਾ। ਕੋਸ਼ਿਸ਼ ਕਰਦੇ ਹਾਂ ਕਿ ਉਹ ਵਾਪਸ ਲਾਈਨ ਉਹਨਾਂ ਦੀ ਜੁੜ ਜਾਵੇ। ਆਫਰ ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ 29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ, ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001 ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਜੀ ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ। ਮੈਨੂੰ ਸਵਾਲ ਤਾਂ ਸੁਣ ਗਿਆ ਸੀ ਜੀ, ਜਿਹੜੇ ਲਾਸਟ ਕਾਲਰ ਸੀ, ਪਰ ਲਾਈਨ ਡ੍ਰੌਪ ਹੋ ਗਈ। ਦੇਖੋ, ਇਹ ਜਿਵੇਂ ਛੇਕ ਦਿੱਤਾ ਜਾਂਦਾ, ਅਸੀਂ ਤਾਂ ਸਾਬਕਾ ਕੁਛ ਜਥੇਦਾਰ ਤੇ ਜਿਹੜੇ ਪ੍ਰਚਾਰਕ ਵੀ ਬਹੁਤ ਵਧੀਆ ਸੀ, ਅਸੀਂ ਤਾਂ ਉਹ ਵੀ ਛੇਕ ਕੇ ਜਿਹੜਾ ਜੀ ਉਹ ਘਰੇ ਬਿਠਾਏ ਹੋਏ ਨੇ। ਕੁਛ ਹੋਰ ਨੂੰ ਜਿਹੜੀ ਜੀ ਉਹ ਛੇਕਣ ਦੀ ਤਿਆਰੀ ਆ। ਮਤਵਾਦੀ ਜਥੇਦਾਰਾਂ ਦੀ ਤੁਸੀਂ ਗੱਲ ਕੀਤੀ ਹੈ, ਉਹ ਆਪ ਜਿਹੜਾ ਜੀ ਉਹ ਘੱਟ ਕੁਛ ਕਰਦੇ ਆ। ਜਿਹੜੇ ਜਥੇਦਾਰ ਦੂਜੇ ਨੇ, ਜਦੋਂ ਉਹਨਾਂ ਨੇ ਛੇਕਣਾ ਹੁੰਦਾ ਕਿਸੇ ਨੂੰ, ਉਦੋਂ ਪਹਿਲਾਂ ਜਾ ਕੇ ਜਿਹੜਾ ਜੀ ਉਹ ਛੇਕਦੇ ਆ। ਇਹ ਕਿਸੇ ਹੋਰ ਧਰਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਜੀ ਕਿ ਜਿਹੜਾ ਜੀ ਉਹ ਹੈਗਾ ਆ, ਪਰ ਇਹ ਚੈਲੰਜ ਹੋਇਆ ਹੁਣ ਹਾਈ ਕੋਰਟ ਦੇ ਵਿੱਚ। ਹਰਜਿੰਦਰ ਸਿੰਘ ਦਲਗੀਰ ਨੇ ਜੀ ਜਿਹੜੇ, ਉਹਨਾਂ ਨੇ ਚੈਲੰਜ ਇਹਨੂੰ ਜਿਹੜਾ ਜੀ ਉਹ ਕੀਤਾ ਹੋਇਆ। ਸੋ ਇਹ ਦੇਖਦੇ ਆ ਜੀ ਕਾਨੂੰਨ ਇਹਦੇ ਉੱਤੇ ਜਿਹੜਾ ਜੀ ਉਹ ਕੀ ਰੁਖ ਅਖਤਿਆਰ ਜਿਹੜਾ ਉਹ ਕਰਦਾ, ਕਿਉਂਕਿ ਕਿਤੇ ਨਾ ਕਿਤੇ ਤਾਂ ਇਹ ਚੈਲੰਜ ਹੋਣਾ ਹੀ ਸੀਗਾ। ਕਿਉਂਕਿ ਜਿਸ ਤਰੀਕੇ ਦੇ ਨਾਲ ਪਾਰਸ਼ਲਿਟੀ ਵਗੈਰਾ ਜਿਹੜੀ ਉੱਥੇ ਹੁੰਦੀ ਆ, ਜਿਵੇਂ ਆਪਣੇ ਬੰਦਿਆਂ ਨੂੰ ਬਚਾ ਲਿਆ ਜਾਂਦਾ, ਸਿਆਸਤ ਜਿਹੜੀ ਹੈ ਜੀ ਇੰਨੀ ਭਾਰੂ ਹੋ ਗਈ ਕਿ ਸਿਆਸੀ ਵਿਰੋਧੀ ਜਿਹੜੇ ਲੋਕ ਨੇ ਉਹਨਾਂ ਨੂੰ ਡਰਾਵਾ ਦੇ ਕੇ ਅਕਾਲ ਤਖਤ ਦਾ ਜਾਂ ਫਿਰ ਛੇਕਣ ਦਾ ਉਹਨਾਂ ਦੇ ਜਿਵੇਂ ਜਿਹੜੀ ਜੀ ਉਹ ਸਿਆਸਤ ਖੇਡੀ ਜਾਂਦੀ ਹੈ। ਸਭ ਨੂੰ ਪਤਾ ਪਿਛਲੇ ਸਮੇਂ ਦੇ ਦੌਰਾਨ ਕਿਸੇ ਟਾਈਮ ਜਿਹੜੀਆਂ ਮਰਿਆਦਾਵਾਂ ਨੇ ਜੀ ਉਹ ਬੜੀਆਂ ਵਧੀਆ ਰਹੀਆਂ ਨੇ, ਪਰ ਅੱਜ ਤਾਂ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਜੀ ਉਹ ਹੋ ਰਿਹਾ, ਇਉਂ ਲੱਗਦਾ ਜੀ ਕਿ ਅਸੀਂ ਆਪਣੇ ਜਿਹੜੇ ਨੇ ਜੀ ਉਹ ਆਪ ਹੀ ਤੋੜ ਲੈਣੇ ਆ, ਕਿਸੇ ਨੂੰ ਤੋੜਨ ਦੀ ਜ਼ਰੂਰਤ ਨਹੀਂ ਪੈਣੀ। ਬਹਾਦਰ ਸਿੰਘ ਗਿੱਲ, ਸਤਿ ਸ਼੍ਰੀ ਅਕਾਲ ਜੀ। ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਪੰਨੂ ਸਾਹਿਬ, ਮੈਂ ਸਵਾਲ ਤਾਂ ਨਹੀਂ, ਬੇਨਤੀ ਜ਼ਿਆਦਾ ਕਰਨੀ ਚਾਹੁੰਦਾ ਸੀਗਾ ਜੀ ਕਿ ਇਹ ਹੋ ਸਕਦਾ ਬਾਹਰਲੇ ਕੰਟਰੀਆਂ ਵਿੱਚ ਰਹਿੰਦੇ ਸਾਰੇ ਪਰਿਵਾਰਾਂ ਤੋਂ ਅਗਰ ਅਸੀਂ ਬੇਨਤੀ ਕਰੀਏ ਥੋੜਾ ਅਗਰ ਉਹ ਪੈਸਾ ਇਕੱਠਾ ਕੀਤਾ ਜਾਵੇ, ਪੰਜਾਬ ਦੇ ਵਿੱਚ ਹੋ ਰਹੀਆਂ ਖੁਦਕਸ਼ੀਆਂ, ਮਜ਼ਦੂਰਾਂ ਦੀਆਂ ਖੁਦਕਸ਼ੀਆਂ ਨੂੰ ਰੋਕਿਆ ਜਾ ਸਕਦਾ, ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਮਦਦ ਕੀਤੀ ਜਾ ਸਕਦੀ ਆ। ਸਾਰੇ ਜਿੰਨੇ ਵੀ ਦੁਨੀਆ ਦੇ ਵਿੱਚ ਕੰਟਰੀਆਂ ਦੇ ਵਿੱਚ ਲੋਕ ਰਹਿੰਦੇ ਨੇ, ਸਾਰੇ ਹੀ ਬਹੁਤ ਮਦਦ ਕਰ ਸਕਦੇ ਨੇ ਜੀ। ਕੀ ਇਹ ਪੰਨੂ ਸਾਹਿਬ ਹੋ ਸਕਦਾ? ਅਗਰ ਤੁਸੀਂ ਕੋਸ਼ਿਸ਼ ਕਰੋ, ਜਾਂ ਕੁਛ ਰਿਟਾਇਰਡ ਅਫਸਰ, ਕੋਈ ਜੱਜ ਜਾਂ ਆਰਮੀ ਦੇ ਅਫਸਰ ਮੂਹਰੇ ਆਉਣ, ਜਾਂ ਕੋਈ ਆਗੂ ਜਿਵੇਂ ਖਹਿਰਾ ਸਾਹਿਬ ਜਾਂ ਬੈਂਸ ਸਾਹਿਬ ਹੋ ਰਹੀ ਅੱਗੇ ਆਉਣ, ਕੀ ਇਹ ਹੋ ਸਕਦਾ ਜੀ? ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਦੇਖੋ, ਜਿਹੜੇ ਆਗੂਆਂ ਦਾ ਤੁਸੀਂ ਜ਼ਿਕਰ ਕੀਤਾ ਉਹ ਗਰਾਊਂਡ ਦੇ ਆਗੂ ਨੇਗੇ, ਉਹ ਹੀ ਨੇਤਾ ਨੇ, ਇਲੈਕਟ੍ਰੋਨਿਕ ਨੇਤਾ ਨੇ। ਫੇਸਬੁੱਕ ਦੇ ਉੱਤੇ ਬੋਲ ਪਏ, ਜਾਂ ਉਹਨਾਂ ਨੂੰ ਇਕੱਠ ਚਾਹੀਦਾ ਹੁੰਦਾ ਕਿ ਇੰਨਾ ਇਕੱਠ ਹੋਊਗਾ ਤਾਂ ਮੈਂ ਉੱਥੇ ਬੋਲੂਗਾ। ਦੇਖੋ, ਇਹ ਪੈਸਾ ਨਹੀਂ, ਮੈਂ ਨਹੀਂ ਸਮਝਦਾ ਕਿ ਪੈਸਾ ਇਹਦਾ ਜਿਹੜਾ ਜੀ ਉਹ ਇਲਾਜ ਹੈ ਕਿ ਪੈਸਾ ਦੇ। ਇਹ ਤਾਂ ਇੱਕ ਸੋਸ਼ਲ ਮੁਹਿੰਮ ਜਿਹੜੀ ਉਹ ਚਲਾਉਣ ਦੀ ਜ਼ਰੂਰਤ ਹੈ। ਮੈਂ ਨਹੀਂ ਕਹਿੰਦਾ ਕਿ ਉਹਦੇ ਨਾਲ ਬਹੁਤ ਵੱਡਾ ਫਰਕ ਪੈ ਗਿਆ, ਪਰ ਇੱਕ ਮੁਹਿੰਮ ਅਸੀਂ ਤੋਰੀ ਸੀ, ਜ਼ਿੰਦਗੀ ਜ਼ਿੰਦਾਬਾਦ। ਉਹਦੇ ਵਿੱਚ ਜਿਹੜਾ ਸੀਗਾ ਜੀ ਉਹ ਸੱਥਾਂ ਦੇ ਵਿੱਚ ਅਸੀਂ ਗਏ ਸੀ, ਬਿਨਾਂ ਸਪੀਕਰ ਤੋਂ, ਬਿਨਾਂ ਕਿਸੇ 1 ਰੁਪਈਆ ਖਰਚੇ ਤੋਂ। ਇਹ ਵੀ ਅਸੂਲ ਬਣਾਇਆ ਸੀਗਾ ਕਿ ਪਿੰਡ ਦੇ ਵਿੱਚੋਂ ਚਾਹ ਵੀ ਨਹੀਂ ਰੇੜੀ ਕੀਤੀ ਜਾਊਗੀ, ਕਿ 10 ਰੁਪਈਏ ਵੀ ਨਹੀਂ ਖਰਚਾਉਣੇ। ਉਹ ਟੀਮ ਜਿਹੜੀ ਉਹ ਨੌਜਵਾਨਾਂ ਦੀ ਨਾਲ ਜਿਹੜੀ ਤੁਰੀ ਸੀ, ਜਿਨ੍ਹਾਂ ਨੇ ਜੜੋਂ ਉਖੜੇ ਲੋਕ ਜਿਹੜਾ ਜੀ ਉਹ ਨਾਟਕ ਸੀ, 5-5 ਹਜ਼ਾਰ ਬੰਦਾ ਉਹਨੂੰ ਦੇਖਣ ਆਉਂਦਾ ਸੀਗਾ। ਉਹ ਬਹੁਤ ਸਾਰੇ ਸਵਾਲਾਂ ਦਾ ਜਵਾਬ ਸੀਗਾ ਕਿ ਇੱਕ ਹਾਲਾਤ ਕੀ
ਕੀ ਆ ਤੇ ਕਿਵੇਂ ਸੁਧਰ ਸਕਦੇ ਆ। ਇੱਕ ਸੋਸ਼ਲ ਮੁਹਿੰਮ ਦੀ ਪੰਜਾਬ ਨੂੰ ਇਸ ਵੇਲੇ ਜ਼ਰੂਰਤ ਹੈ, ਪਰ ਉਹਨੂੰ ਹੋਰ ਲਾ ਲਿਆ ਗਿਆ ਮਤਲਬ ਉਹਦਾ ਕਿ ਇਹ ਪਤਾ ਨਹੀਂ ਸਿਆਸਤ ਇਹਦੇ ਉੱਤੋਂ ਹੋ ਰਹੀ ਆ ਤੇ ਉਹ ਭੁਗਤਣਾ ਪਿਆ ਜੀ। ਸਭ ਨੂੰ ਪਤਾ ਹੈ ਕਿਵੇਂ ਭੁਗਤਣਾ ਪਿਆ। ਅੱਜ ਵੀ ਜਿਹੜਾ ਜੀ ਉਹ ਭੁਗਤ ਰਹੇ ਆ ਤਰੀਕਾਂ ਦੇ ਰੂਪ ਦੇ ਵਿੱਚ। ਮੈਂਟਲੀ ਤੌਰ ਦੇ ਉੱਤੇ ਜਿਹੜਾ ਜੀ ਉਹਦਾ ਬਰਡਨ ਬਹੁਤ ਵੱਡਾ ਹੈ ਜੀ। ਕਈ ਵਾਰੀ ਤਾਂ ਸੋਚਣ ਲਈ ਮਜਬੂਰ ਹੋ ਜਾਈਦਾ ਹੈ ਕਿ ਇਹ ਕਿਉਂ ਇਹ ਸਾਰਾ ਕੁਝ ਜਿਹੜਾ ਜੀ ਭੁਗਤਣਾ ਪਿਆ। ਮੈਂ ਸਮਝਦਾ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਰਿਟਾਇਰਡ ਲੋਕ ਨੇ ਪੰਜਾਬ ਦੇ ਜਿਹੜੇ ਹਿੱਤ ਦੇ ਵਾਸਤੇ ਚੰਗਾ ਸੋਚਦੇ ਆ। ਜੇ ਇੱਕ ਪਲੇਟਫਾਰਮ ਜਿਹੜਾ ਜੀ ਉਹ ਖੜਾ ਕੀਤਾ ਜਾਵੇ, ਸੋਸ਼ਲ ਮੁਹਿੰਮ ਤੋਂ ਬਿਨਾਂ ਇਹਨਾਂ ਖੁਦਕੁਸ਼ੀਆਂ ਨੂੰ ਠੱਲ ਨਹੀਂ ਪੈਣੀ। ਫਾਈਨੈਂਸ਼ੀਅਲ ਹੱਲ ਇਹ ਨਹੀਂ ਹੈਗਾ ਜੀ। ਜਿਵੇਂ ਸਰਕਾਰ ਕਰਜ਼ਾ ਮੁਆਫ ਜਿਹੜਾ ਜੀ ਉਹ ਕਰ ਰਹੀ ਆ, ਇਹ ਹੱਲ ਨਹੀਂ ਗਾ ਜੀ। ਜੇ ਇਹ ਹੱਲ ਹੁੰਦਾ ਤੇ ਖੁਦਕੁਸ਼ੀਆਂ ਰੁਕ ਜਾਂਦੀਆਂ। ਰੋਜ਼ ਆਪਾਂ ਖਬਰਾਂ ਕਿਉਂ ਦਿੰਦੇ 2 ਹੋਰ ਤੁਰ ਗਏ, 3 ਹੋਰ ਤੁਰ ਗਏ। ਇਹ ਹੱਲ ਜਿਹੜਾ ਜੀ ਸਿਆਸੀ ਲੋਕਾਂ ਕੋਲੇ ਨਹੀਂ ਹੈਗਾ, ਪਰ ਸਿਆਸੀ ਲੋਕ ਕਮ ਸੇ ਕਮ ਜੇ ਸੋਸ਼ਲ ਮੁਹਿੰਮ ਤੁਰਦੀ ਆ ਤੇ ਉਹਦੇ ਵਿੱਚ ਸਾਥ ਦੇ ਦੇਣ। ਇਹ ਗੱਲ ਪਿੱਛੇ ਛੱਡ ਕੇ ਕਿ ਇਹਦੇ ਵਿੱਚ ਵੋਟਾਂ ਕਿਹਦੀਆਂ ਟੁੱਟਣਗੀਆਂ, ਕਿਹਦੀਆਂ ਜਿਹੜੀਆਂ ਜੀ ਉਹ ਬਣਨਗੀਆਂ, ਨਾ ਇਹ ਵੋਟਾਂ ਵਾਲੀ ਜਿਹੜੀ ਆ ਜੀ ਉਹ ਮੁਹਿੰਮ ਹੋਵੇ। ਸੱਥਾਂ ਦੇ ਵਿੱਚ ਇਹ ਮੁਹਿੰਮ ਜਿਹੜੀ ਆ ਉਹ ਜਾਵੇ, ਕਿਉਂਕਿ ਜਿਹੜੇ ਨੁੱਕੜ ਨਾਟਕ ਨੇ ਉਹ ਗੱਲ ਕਹਿਣ ਦਾ ਸਭ ਤੋਂ ਵੱਡਾ ਤਰੀਕਾ ਹੁੰਦੇ ਡਾਇਰੈਕਟ ਇੰਜੈਕਟ ਕਰਨਾ ਜਿਹੜੀ ਆ ਜੀ ਉਹ ਕਿਸੇ ਚੀਜ਼ ਨੂੰ। ਜੇ ਕੋਈ ਵੀ ਇਹੋ ਜਿਹੀ ਸੋਸ਼ਲ ਮੁਹਿੰਮ ਤੁਰੇ ਤਾਂ ਰੁਕ ਸਕਦੀਆਂ ਨੇ, ਅਦਰਵਾਈਜ਼ ਇਹ ਨਹੀਂ ਰੁਕਣੀਆਂ ਜੀ। ਜਿੱਥੋਂ ਤੱਕ ਹਾਲਾਤ ਜਿਹੜੇ ਆ ਜੀ ਉਹ ਚਲੇ ਗਏ ਹੋਏ ਆ, ਜਿਹੋ ਜਿਹੇ ਹਾਲਾਤ ਇੱਥੇ ਪਿੰਡਾਂ ਥਾਵਾਂ ਦੇ ਉੱਤੇ ਜਾ ਕੇ ਦੇਖਦੇ ਆ, ਤੁਸੀਂ ਹੈਰਾਨ ਹੋਵੋਗੇ। ਲੋਕਾਂ ਕੋਲੇ 100 ਰੁਪਈਆ ਹੈ ਨੀਗਾ ਜੀ, 100 ਰੁਪਈਆ ਵੀ ਹੈ ਨੀਗਾ। ਬੱਸ ਦੇ ਉੱਤੇ ਕਿਰਾਇਆ ਲਾਉਣ ਜੋਗੇ ਪੈਸੇ ਨਹੀਂ ਹੁੰਦੇ ਕਿ ਉਹ ਕਿਰਾਇਆ ਲਾ ਕੇ ਡਾਕਟਰ ਨੂੰ ਆਪਣੀ ਬਿਮਾਰੀ ਦੇ ਵਾਸਤੇ ਜਿਹੜਾ ਜੀ ਉਹ ਦਿਖਾ ਸਕਣ। ਇਹ ਇੰਨੇ ਮਾੜੇ ਹਾਲਾਤਾਂ ਦੇ ਵਿੱਚੋਂ ਜਿਹੜੇ ਆ ਜੀ ਇਹ ਲੋਕ ਲੰਘ ਰਹੇ ਨੇ, ਚਾਹੇ ਉਹ ਛੋਟੇ ਕਿਸਾਨ ਨੇ, ਚਾਹੇ ਉਹ ਕਿਸਾਨ ਮਜ਼ਦੂਰ ਨੇ। ਰੋਜ਼ ਜਿਹੜਾ ਜੀ ਉਹ ਦੇਖੀਦਾ, ਜਿੰਨੇ ਕੁ ਜੋਗੇ ਆ ਮਦਦ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰੀਦੀ ਆ, ਪਰ ਉਹ ਤਾਂ ਸਮੁੰਦਰ ਚੋਂ ਬੂੰਦ ਵਾਲੀ ਜਿਹੜੀ ਆ ਜੀ ਗੱਲ ਆ, ਬਹੁਤ ਛੋਟੀ ਜੀ ਮਦਦ ਆ। ਇਸ ਕਰਕੇ ਮੈਂ ਕਹਿੰਦਾ ਫਾਈਨੈਂਸ਼ੀਅਲ ਮਦਦ ਜਿਹੜੀ ਆ ਜੀ ਉਹ ਹੱਲ ਨਹੀਂ ਗਾ ਇਹਦਾ। ਸੋਸ਼ਲ ਜਿਹੜੀ ਮਦਦ ਆ ਜੀ ਉਹ ਹੱਲ ਕਿਤੇ ਨਾ ਕਿਤੇ ਹੋ ਸਕਦਾ, ਪਰ ਪ੍ਰੋਬਲਮ ਇਹੀ ਆ ਕਿ ਸਿਸਟਮ ਦੇ ਨਾਲ, ਢਾਂਚੇ ਦੇ ਨਾਲ ਲੜਿਆ ਕਿਵੇਂ ਜਾਵੇ ਜੀ। ਉਹ ਜਿਹੜਾ ਢਾਂਚਾ ਆ ਉਹ ਤੁਹਾਡਾ ਫਰੈਂਡਲੀ ਨਹੀਂ ਹੈ। ਉਹ ਇਹ ਸਮਝ ਲੈਂਦਾ ਵੀ ਜੇ ਕੋਈ ਬੰਦਾ ਬੋਲ ਰਿਹਾ, ਜੇ ਪਿੰਡਾਂ ਦੀਆਂ ਸੱਥਾਂ ਜਾ ਰਿਹਾ, ਇਹਨੇ ਪਤਾ ਨਹੀਂ ਇਲੈਕਸ਼ਨ ਲੜਨੀ ਆ, ਇਹ ਸਾਡੀਆਂ ਵੋਟਾਂ ਨਾ ਤੋੜ ਦੇ, ਫਿਰ ਉਹਦੇ ਉੱਤੇ ਕੇਸ ਪਾ ਕੇ ਉਹਨੂੰ ਕਿਵੇਂ ਜਿਹੜਾ ਜੀ ਉਹ ਚੁੱਪ ਕਰਾਉਣ ਦੇ ਯਤਨ ਕੀਤੇ ਜਾਂਦੇ ਆ। ਉਹ ਸਭ ਨੂੰ ਪਤਾ, ਇਸ ਕਰਕੇ ਡਰਦੇ ਲੋਕ ਤੁਰਦੇ ਹੀ ਨਹੀਂ ਜੀ। ਰਾਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੈਂ ਗੱਲ ਹਿੰਦੁਸਤਾਨ ਦੇ ਕੋਈ ਪਾਰਟੀਆਂ 30 ਸਾਲ ਤੋਂ ਤੇ ਕਾਂਗਰਸ ਤੇ ਮਤਲਬ ਨਾਲੇ ਇੱਕ ਹਰ ਚੀਜ਼ ਦੇ ਮਨੋਪਲੀ ਨੂੰ ਕਈ ਸਾਲ ਜਿਵੇਂ ਖਲਾਈ ਗਏ। ਸਲਮਾਨ ਖਾਨ ਚੰਡੀਗੜ੍ਹ ਇੱਕੋ ਹੀ ਬੰਦੇ ਦੇ ਹੱਥ ਦੇ ਵਿੱਚ ਬਾਗਡੋਰ ਬਜਾਏ ਸੜਕਾਂ ਤੇ ਸਿੱਟਣ ਦੇ ਲੋਕਾਂ ਦਾ ਇਲੈਕਸ਼ਨ ਵਿਕ ਜਾਂਦੇ। ਉਦੋਂ ਸਾਨੂੰ ਬਲਾਕ ਸਮਿਤੀਆਂ ਬਣਾ ਕੇ ਵਿਚਾਰ ਵਟਾਂਦਰਾ ਕਰਨ ਨੂੰ ਵੋਟ ਪਾਈ ਜਾ। ਕਿਹੜਾ ਚੰਗਾ ਹੁਣ ਦੋਏ ਪਾਰਟੀਆਂ ਨੇ ਪੰਜਾਬ ਦਾ ਨਸ਼ਾ ਫੈਲਾਤਾ, ਬੁਰਾ ਹਾਲ ਹੋ ਗਿਆ, ਪੰਜਾਬ ਡਾਊਨ। ਤਾਂ ਮੈਂ ਚਾਹੁੰਦਾ ਬਲਾਕ ਸਮਿਤੀਆਂ ਬਣਾ ਕੇ ਸਮਝਾਇਆ ਜਾਵੇ ਜੀ ਕੈਂਡੀਡੇਟ ਹੀ ਚੰਗਾ ਚੁਣੋ ਸੀ, ਬਾਅਦ ਦੇ ਸਾਨੂੰ ਪ੍ਰੋਬਲਮ ਆਈ। ਮੈਂ ਥੈਂਕ ਯੂ। ਦੇਖੋ ਹੱਲ ਤਾਂ ਇਹੀ ਆ, 100% ਤੁਹਾਡੀ ਗੱਲ ਜਿਹੜੀ ਆ ਜੀ ਉਹ ਸਹੀ ਆ। 100 ਹੱਥ ਰੱਸਾ ਸਿਰੇ ਤੇ ਗੰਢ। ਪਰ ਇਹਦਾ ਇੱਕ ਦੂਸਰਾ ਪੱਖ ਦੇਖੋ ਕਿ ਇਹੀ ਕਿਸਾਨ ਜਥੇਬੰਦੀਆਂ ਨੇ, ਜਦੋਂ ਇਹ ਇਲੈਕਸ਼ਨਾਂ ਆਉਂਦੀਆਂ, ਇੱਕ ਕਿਸਾਨ ਜਥੇਬੰਦੀ ਕਹਿੰਦੀ ਆ ਜੀ ਮੈਂ ਅਕਾਲੀ ਦਲ ਨੂੰ ਜਿਹੜਾ ਜੀ ਉਹ ਮਦਦ ਦੇ ਰਿਹਾ। ਜਿਹੜੇ ਉਸ ਜਥੇਬੰਦੀ ਦੇ ਕਿਸਾਨ ਆ ਜੀ ਚੁੱਕ ਕੇ ਝੰਡੀਆਂ ਉਹਦੀਆਂ ਤੁਰ ਪੈਂਦੇ ਆ। ਦੂਜਾ ਕਹਿੰਦਾ ਨਹੀਂ ਮੈਨੂੰ ਲੱਗਦਾ ਕਾਂਗਰਸ ਜਿਹੜੀ ਆ ਜੀ ਉਹ ਠੀਕ ਆ, ਇਸ ਕਰਕੇ ਮੈਂ ਕਾਂਗਰਸ ਦਾ ਸਾਥ ਜਿਹੜਾ ਜੀ ਦੇ ਰਿਹਾ। ਉਹ ਝੰਡੀਆਂ ਚੁੱਕ ਕੇ ਉਹਦੀਆਂ ਜਿਹੜੀਆਂ ਜੀ ਤੁਰ ਪੈਂਦੇ ਆ। ਇਸੇ ਕਰਕੇ ਤਾਂ ਕਹਿੰਦੇ ਆ ਕਿ ਜਿਹੜੇ ਆਗੂ ਨੇ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਦੇ ਆਗੂ ਨੇ ਉਹ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨੇ। ਉਹ ਆਪਣੇ ਹਿੱਤ ਵੇਖਦੇ ਆ ਕਿ ਮੈਨੂੰ ਇਹਦੇ ਵਿੱਚੋਂ ਜਿਹੜਾ ਜੀ ਉਹ ਕੀ ਮਿਲੂਗਾ। ਜੇ ਅਜਮੇਰ ਸਿੰਘ ਲੱਖੋਵਾਲ ਹੋਰੀ ਇੱਕ ਤੁਸੀਂ ਲਾ ਲਓ, ਮੈਂ ਸਿੰਬਾਲਿਕ ਰੂਪ ਕਹਿੰਦਾ, ਹੁਣ ਆਹ ਜਿਹੜੀ ਮੁਹਿੰਮ ਸੀਗੀ ਜਿਹੜੀ ਇਹਦੇ ਵਿੱਚ ਵੀ ਉਹ ਮੋਹਰੀ ਸੀਗੇ। ਅਜਮੇਰ ਸਿੰਘ ਲੱਖੋਵਾਲ ਹੋਰੀ ਚੇਅਰਮੈਨ ਰਹੇ ਜੀ। ਉਹਨਾਂ ਨੇ ਕੀ ਕੀਤਾ ਕਿਸਾਨਾਂ ਦੇ ਵਾਸਤੇ? ਉਹਨਾਂ ਨੇ ਆਪ ਕਿੰਨਾ ਕੁਝ ਬਣਾਇਆ? ਇਹ ਦੋ ਚੀਜ਼ਾਂ ਨੇ, ਦੋ ਸਵਾਲ ਨੇ, ਦੋਨਾਂ ਦੇ ਜਵਾਬ ਤੁਸੀਂ ਆਪ ਹੀ ਜਿਹੜਾ ਜੀ ਉਹ ਲੱਭ ਲੈਣਾ। ਉਦੋਂ ਕਿਸਾਨਾਂ ਦੇ ਹਿੱਤ ਕਿੱਥੇ ਸੀ ਜਦੋਂ ਉਹਨਾਂ ਨੂੰ ਹੂਟਰ ਵਾਲੀ ਗੱਡੀ ਤੇ ਲਾਲ ਬੱਤੀ ਵਾਲੀ ਗੱਡੀ ਜਿਹੜੀ ਆ ਜੀ ਉਹ ਮਿਲੀ ਹੋਈ ਸੀ? ਕਿੰਨਾ ਖਰਚਾ ਉਹਨਾਂ ਨੇ ਪੰਜਾਬ ਦੇ ਖਜ਼ਾਨੇ ਦੇ ਸਿਰ ਦੇ ਉੱਤੇ ਪਾਇਆ ਤੇਲ ਡੀਜ਼ਲ ਦਾ? ਬਾਕੀ ਕਿੰਨੇ ਭੱਤੇ ਉਹਨਾਂ ਨੇ ਲਏ, ਕਿੰਨੀਆਂ ਤਨਖਾਹਾਂ ਲਈਆਂ? ਲੱਖੋਵਾਲ ਸਾਹਿਬ ਉਹਦਾ ਹੀ ਜਵਾਬ ਦੇ ਦੇਣ। ਉਹਦੇ ਨਾਲ ਕਿੰਨੀਆਂ ਖੁਦਕੁਸ਼ੀਆਂ ਜਿਹੜੀਆਂ ਦੀ ਉਹ ਰੁਕ ਸਕਦੀਆਂ ਸੀਗੀਆਂ। ਚਲੋ ਲੈ ਲਿਆ, ਅਹੁਦੇ ਦੇ ਉੱਤੇ ਜਾਣਾ ਕੋਈ ਗਲਤ ਨਹੀਂ, ਮੈਂ ਉਹਨੂੰ ਕਹਿੰਦਾ। ਉਹਦੇ ਚ ਅਹੁਦੇ ਦੇ ਉੱਤੇ ਰਹਿ ਕੇ ਤੁਸੀਂ ਕੀਤਾ ਕੀ? ਇੱਕ ਡੱਕਾ ਵੀ ਤੋੜਿਆ ਕਿਸਾਨਾਂ ਦੇ ਵਾਸਤੇ? ਨਹੀਂ। ਇਹ ਅਹੁਦੇ ਲੈਣ ਦੀ ਖਾਤਰ ਜਿਹੜਾ ਜੀ ਵੱਡਾ ਵੋਟ ਬੈਂਕ ਜਿਹੜੇ ਕਿਸਾਨ ਹੈ ਉਹਨਾਂ ਵਿਚਾਰਿਆਂ ਨੂੰ ਮਿਸਯੂਜ਼ ਜਿਹੜਾ ਦੀ ਉਹ ਕੀਤਾ ਜਾਂਦਾ ਆਪਣੇ ਨਿੱਜੀ ਹਿੱਤਾਂ ਦੇ ਵਾਸਤੇ। ਸੋ ਖੰਗਾਲ ਕੇ ਵੇਖ ਲੈਣਾ
ਕਿ ਇਹਦੇ ਵਿੱਚੋਂ ਕੀ ਨਿਕਲਿਆ 6 ਦਿਨ ਦੇ ਜਿਹੜਾ ਦੀ ਉਹ ਸੰਘਰਸ਼ ਦੇ ਵਿੱਚੋਂ ਜ਼ੀਰੋ ਤੁਹਾਨੂੰ ਜਿਹੜਾ ਦੀ ਉਹ ਨਜ਼ਰ ਆਊਗਾ। ਉਲਟ ਤੁਸੀਂ ਛੋਟੇ ਕਿਸਾਨ ਜਿਹੜੇ ਆਪਣੇ ਵਿਰੋਧ 'ਚ ਖੜੇ ਕਰ ਲਏ, ਦੋਧੀ ਤੁਸੀਂ ਆਪਣੇ ਵਿਰੋਧ 'ਚ ਖੜੇ ਕਰ ਲਏ, ਇਹ ਤਾਂ ਚਲੋ ਫਿਰ ਵੀ ਮੈਂ ਸਮਝਦਾ ਕਿ ਇਹ ਵਾਪਸ ਜਿਹੜੀ ਦੀ ਉਹ ਲਈ ਜਾ ਰਹੀ ਹੈ ਸਟ੍ਰਾਈਕ। ਨਹੀਂ ਤਾਂ ਇਹ ਮਸਲਾ ਤਾਂ ਪੰਜਾਬ ਵਰਸਸ ਸ਼ਹਿਰ ਜਿਹੜਾ ਦੀ ਉਹ ਬਣ ਚੱਲਿਆ ਸੀਗਾ। ਇਹ ਤਾਂ ਇੱਕ ਦੂਜੇ ਦੇ ਗਲ ਜਿਹੜੇ ਦੀ ਉਹ ਲੋਕ ਪੈ ਰਹੇ ਸੀਗੇ। ਇਹ ਹਿੰਸਕ ਝੜਪਾਂ ਜਿਹੜੀਆਂ ਦੀ ਇਹ ਹੋਰ ਵਧੀ ਜਾਂਦੀਆਂ ਸੀਗੀਆਂ। ਇਹ ਤਾਂ ਫਿਰ ਵੀ ਜਿਹੜਾ ਦੀ ਟਾਈਮ ਦੇ ਨਾਲ ਵਾਪਸ ਲਿਆ ਗਿਆ। ਜੀ ਅੱਗੇ ਪੌਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਪੁੱਛ ਜਿਹੜੇ ਆਪਣੇ ਅੱਜ ਕੱਲ੍ਹ ਇਸ਼ੂ ਹੈਗੇ ਆ ਉਹ ਆਪਾਂ ਨੂੰ ਮੇਰੇ ਖਿਆਲ ਕੀ ਖਤਮ ਹੋ ਰਹੀ ਹੈ ਲੋਕਾਂ ਦੇ ਵਿੱਚ। ਜਿਵੇਂ ਆਪਣੇ ਰਾਈਟ ਹੋਏ ਸਿੱਖਾਂ ਦੇ ਗ੍ਰਿਫਤਾਰ ਉਹ ਜਿਹੜਾ ਕਿ ਹੁੰਦਾ ਉਹ ਡਿਸਕਸ ਨਹੀਂ ਕਰਦੇ ਵੀ ਛੇੜਛਾੜ ਆਪਣੀ ਕਿਉਂ ਵੱਧ ਰਹੀ ਹੈ ਜ਼ਿਆਦਾ, ਆਪਣੇ ਤੇ ਕਿਉਂ ਇੱਧਰ ਸੋਸ਼ਲ ਖਤਮ ਤੇ ਉਸ ਹੋਰ ਉਹਦਾ ਬਣਾ ਕੇ ਕੁਛ ਤੇ ਜਾ ਰਿਹਾ। ਫਿਰ ਪ੍ਰੋਬਲਮ ਸੋਲੂਸ਼ਨ ਮੇਰੇ ਖਿਆਲ। ਪੌਲ ਜੀ ਕਿਹਦੀ ਗੱਲ ਕਰ ਰਹੇ ਹੋ ਤੁਸੀਂ? ਸਾਡੇ ਤਾਂ ਮਈ ਦੇ ਅਖੀਰਲੇ ਵੀਕ ਤੋਂ ਇਹ ਪ੍ਰੋਗਰਾਮ ਚੱਲ ਰਹੇ ਆ, ਤੁਸੀਂ ਕਿੱਥੇ ਦੀ ਗੱਲ ਕਰ ਰਹੇ? ਨਹੀਂ ਜਿਹੜਾ ਰਾਈਟ ਹੋਏ ਜੀ ਸਿੱਖ। ਹਾਂ ਜੀ ਬਿਲਕੁਲ, ਸਾਡੇ ਰੇਡੀਓ ਤੇ ਡਿਸਕਸ਼ਨ ਚੱਲਦੀ ਆ ਉਹਦੀ ਇਸ਼ੂਆਂ ਦੇ ਵਿੱਚ। ਡਿਸਕਸ਼ਨ ਮੈਂ ਉਹਦੀ ਹਾਂਜੀ ਵੀ ਆਪਣੇ ਹੁਣ ਜਿਵੇਂ ਆਪਾਂ ਕਿਸਾਨਾਂ ਦਾ ਵੀ ਹੈਗਾ ਇਸ਼ੂ ਪੰਜਾਬ ਦੇ ਵਿੱਚ ਜਿਹੜਾ ਮੇਰੇ ਖਿਆਲ ਜ਼ਿਆਦਾ ਰੌਲਾ ਗੋਲਾ ਆਪਣਾ ਜਾ ਰਿਹਾ ਕੋਈ ਸੈਂਸਿਟਿਵ ਖਤਮ ਹੋ ਮੇਰਾ ਇਹੀ ਵੀ ਆਪਾਂ ਨਗਰ ਆ ਚਾਹੇ ਉੱਥੇ ਵੀ ਇਹ ਕਿਉਂ ਵੱਧ ਰਿਹਾ ਉਹਦੇ ਤੇ ਡਿਸਕਸ਼ਨ ਜਿਹੜਾ ਰੀਅਲ। ਥੈਂਕ ਯੂ ਬੋਲ ਜੀ। ਸਾਰੇ ਤੁਹਾਡੇ ਜਿੰਨੇ ਪੜ੍ਹੇ ਲਿਖੇ ਨਹੀਂ ਨਾ ਤੁਹਾਡੇ ਜਿੰਨੇ ਇੰਟੈਲੀਜੈਂਟ ਨੇ। ਦੂਜੀ ਗੱਲ ਆ ਤੁਸੀਂ ਇੱਕ ਉਸ ਮੁਲਕ 'ਚ ਬੈਠੇ ਹੋ ਜਿੱਥੇ ਬਹਿ ਕੇ ਗੱਲਾਂ ਕਰਨੀਆਂ ਜਿਹੜੀਆਂ ਜੀ ਉਹ ਬੜੀਆਂ ਸੌਖੀਆਂ ਹੁੰਦੀਆਂ ਨੇ। ਅਨਪੜ੍ਹਤਾ ਜਿਹੜੀ ਹੈ ਜੀ ਉਹ ਬਹੁਤ ਵੱਡੀ ਇੱਕ ਸਮੱਸਿਆ ਹੈ। ਇੱਕ ਸਾਜ਼ਿਸ਼ ਦੇ ਤਹਿਤ ਲੋਕਾਂ ਨੂੰ ਅਨਪੜ੍ਹ ਰੱਖਿਆ ਗਿਆ। ਇਸੇ ਕਰਕੇ ਜਿਹੜੀਆਂ ਚੈਨਲਾਂ ਦੇ ਉੱਤੇ ਵੀ ਡਿਸਕਸ਼ਨ ਜਿਹੜੀਆਂ ਚੱਲ ਰਹੀਆਂ ਨੇ ਉਹ ਹਿੰਦੂ ਮੁਸਲਿਮ ਹੀ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ। ਉਹ ਇਸ ਕਰਕੇ ਆ ਕਿ ਅਨਪੜ੍ਹਤਾ ਜਿਹੜੀ ਹੈ ਜੀ ਹੁਣ ਜੇ ਸਾਰੇ ਤੁਹਾਡੇ ਵਾਂਗੂ ਪੜ੍ਹ ਲਿਖ ਜਾਣ, ਇੰਟੈਲੀਜੈਂਟ ਹੋ ਜਾਣ ਤੇ ਆਪੇ ਸਮੱਸਿਆ ਹੱਲ ਹੋ ਜਾਏ। ਹਾਂਜੀ ਬਿਲਕੁਲ ਜੀ। ਜਿੱਥੇ ਇਹ ਗੱਲਾਂ ਨਹੀਂ ਹੁੰਦੀਆਂ ਉੱਥੇ ਜ਼ਰੂਰ ਤੁਸੀਂ ਕਾਲ ਕਰਕੇ ਕਿਹਾ ਕਰੋ। ਠੀਕ ਹੈ, ਇਸ ਟਾਈਮ 'ਤੇ ਜਿਹੜਾ ਤੁਸੀਂ ਗੱਲ ਕੀਤੀ ਆ 1984 ਦੀ ਬਹੁਤ ਸਾਰੇ ਜਿਹੜਾ ਮੀਡੀਆ ਆ ਉਹਨੇ ਨਹੀਂ ਕਵਰ ਕੀਤਾ, ਪਰ ਅਸੀਂ ਤੁਹਾਨੂੰ ਆਪਣਾ ਹੀ ਜਵਾਬ ਦੇ ਸਕਦੇ ਹਾਂ ਕਿ ਅਸੀਂ ਹਰੇਕ ਸਾਲ ਇਸ ਨੂੰ ਜ਼ਰੂਰ ਕਵਰ ਕਰਦੇ ਹਾਂ। ਅਜੀਤ ਸਿੰਘ ਜੀ ਸਾਡੇ ਲਾਸਟ ਕਾਲਰ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟੇ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਤੁਸੀਂ ਬੜੇ ਸੁਲਝੇ ਹੋਏ ਹੋ ਪੱਤਰਕਾਰ, ਬੜੇ ਖੋਜੀ ਹੋ। ਮੈਂ ਐਵੇਂ 84 ਸਾਲ ਦਾ ਯੰਗ ਮੈਨ ਹਾਂ। ਮੈਂ ਤੁਹਾਨੂੰ 2 ਮਿਸਾਲਾਂ ਦੇਵਾਂਗਾ। 63 ਵਿੱਚ ਜਥੇਦਾਰ ਮੋਹਨ ਸਿੰਘ ਜਿਹੜੇ ਹੈਗੇ ਨਾਗੋ ਕੇ ਉਹ ਚੇਅਰਮੈਨ ਸੀ SS ਬੋਰਡ ਦੇ। ਉਹਨੇ ਇੱਕ ਸਲਿੱਪ ਦਿੱਤੀ ਜਾਂਦੀ ਆ ਤੇ ਜਦੋਂ ਉਹਦੇ ਘਰ ਆਰਡਰ ਆ ਜਾਂਦੇ ਹੈਗੇ ਆ ਅਪਾਇੰਟਮੈਂਟ ਦੇ। ਇੱਕ ਬੰਦੇ ਨੂੰ 84 ਵਿੱਚ ਨੌਕਰੀ ਕੱਢਿਆ ਜਾਂਦਾ ਤੇ 88 ਵਿੱਚ ਉਹਨੂੰ ਵਾਪਸ ਲੈ ਲੈਂਦਾ ਵੀ ਗਲਤੀ ਨਾਲ ਕੱਢਿਆ ਗਿਆ ਸੀ। ਉਹਦਾ ਬਕਾਇਆ ਲੈਣ ਵਾਸਤੇ 5 MLA ਨੂੰ ਮਿਹਨਤ ਕੀਤੀ ਗਈ, ਲੇਕਿਨ ਅਖੀਰਲੇ MLA ਨੇ ਕਿਹਾ ਵੀ ਉਹ ਕਹਿੰਦਾ ਜੀ 2 ਲੱਖ ਬਣਨਾ ਹੈ ਬਕਾਇਆ ਤੇ ਲੱਖ ਪਹਿਲਾਂ ਦਿਓ ਤੇ ਫਿਰ ਤੁਹਾਨੂੰ ਬਕਾਇਆ ਮਿਲ ਸਕਦਾ ਹੈਗਾ। ਕੀ ਉਹ ਪਹਿਲੇ ਦਿਨ ਲਿਆਂਦੇ ਜਾ ਸਕਦੇ ਆ, ਮੁੜ ਕੇ ਲੋਕਾਂ ਨੂੰ ਜਗਾਇਆ ਜਾ ਸਕਦਾ ਉਸ ਵਾਸਤੇ ਤਾਂ ਕਿ ਉਹ ਆਪਣੇ ਹੱਕ ਵਾਸਤੇ ਉਹਨਾਂ ਨੂੰ ਲੋਕਾਂ ਨੂੰ ਜਾਗਰਤ ਕਰ ਸਕਣ ਔਰ ਉਹਦੇ ਨੁਮਾਇੰਦੇ ਨੂੰ ਪਤਾ ਹੋਵੇ ਵੀ ਜੇ ਮੈਂ ਗਲਤ ਕੰਮ ਕਰਾਂਗਾ ਤੇ ਮੈਨੂੰ ਅਗਲੀ ਵਾਰੀ ਵੋਟ ਨਹੀਂ ਮਿਲਣੀ। ਕੀ ਨੋਟਾ ਵਰਤ ਕੇ ਆਪਾਂ ਲੋਕਾਂ ਨੂੰ ਦੱਸ ਸਕਦੇ ਇਹਨਾਂ ਨੂੰ ਨੇਤਾਵਾਂ ਨੂੰ ਜਿਹੜੇ ਠੱਗ ਸਾਰੇ ਇਕੱਠੇ ਹੋਏ ਨੇਗੇ ਵੀ ਅਸੀਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਕਿਉਂਕਿ ਤੁਸੀਂ ਲੁੱਟਣ ਵਾਸਤੇ ਆਉਂਦੇ ਹੋ ਤੇ ਤੁਹਾਡੇ ਕੋਲ ਭਲਾ ਤੇ ਕਿਸੇ ਦਾ ਹੋਣਾ ਨਹੀਂਗਾ ਕਿਉਂਕਿ ਤੁਸੀਂ ਸੁਲਝੇ ਹੋਏ ਬਹੁਤ ਹੋ ਸਕਦਾ ਤੁਸੀਂ ਕੋਈ ਹੱਲ ਕੱਢ ਸਕੋ। ਜੇ ਇਹ ਉਹਨੂੰ ਜਾਗਰਤ ਕਰ ਸਕੋ ਲੋਕਾਂ ਨੂੰ ਤੇ ਮੈਂ ਧੰਨਵਾਦੀ ਹੋਊਂਗਾ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ। ਮਿਹਰਬਾਨੀ ਜੀ। ਸਾਡੇ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਜ਼ਰੂਰਤ ਹੈ ਇਹ, ਕਿਉਂਕਿ ਮੰਨਣਾ ਚਾਹੀਦਾ ਕਿ ਇੰਨੇ ਸਾਲ ਦਾ ਮੈਂ ਨੌਜਵਾਨ ਹਾਂ। ਇਹ ਬਹੁਤ ਵੱਡੀ ਗੱਲ ਹੈ ਜੀ। ਪੋਜ਼ਿਟਿਵਨੈਸ ਜਿਹੜੀ ਹੈ ਜੀ ਉਹ ਮੁੱਕ ਰਹੀ ਆ ਲੋਕਾਂ ਦੇ ਵਿੱਚੋਂ। ਨੈਗੇਟਿਵ ਹੀ ਨੈਗੇਟਿਵ ਹੈ, ਪਰ ਜਿੰਨੀ ਦੇਰ ਤੱਕ ਤੁਹਾਡੇ ਵਰਗੇ ਲੋਕ ਬੈਠੇ ਨੇ ਤਾਂ ਜਿਹੜੇ ਬਾਕੀ ਨੇ ਉਹਨਾਂ ਨੂੰ ਐਨਰਜੀ ਮਿਲਦੀ ਹੈ ਜੀ, ਸਾਡੇ ਵਰਗੇ ਛੋਟੇ ਮੋਟਿਆਂ ਨੂੰ ਖਾਸ ਤੌਰ ਦੇ ਉੱਤੇ। ਦੇਖੋ ਜਿੱਥੋਂ ਤੱਕ ਗੱਲ ਹੈ ਕਿ ਲੋਕਾਂ ਨੂੰ ਜਿਹੜਾ ਦੀ ਉਹ ਜਾਗਰੂਕ ਜਿਹੜਾ ਦੀ ਉਹ ਕੀਤਾ ਜਾ ਸਕਦਾ ਹੈ। ਮੇਰਾ ਖਿਆਲ ਦੇਖੋ ਕਿਸੇ ਨੂੰ ਲੱਗੇ ਕਿ ਨਿਰਾਸ਼ਾਵਾਦੀ ਇਹ ਜਵਾਬ ਹੈ। ਹੁਣ ਜਿਹੜਾ ਜਵਾਬ ਹੈ ਨਾ ਜੀ ਇਹ ਨਾ ਜੀ ਇਹਦੇ ਵਿੱਚ ਹੀ ਦਿਸਦਾ ਨਜ਼ਰ ਆਉਂਦਾ ਜਦੋਂ ਲੋਕ ਪੋਲੀਟੀਕਲ ਪਾਰਟੀਆਂ ਦੇ ਪਿਛਲੱਗ ਜਿਹੜਾ ਜੀ ਉਹ ਬਣ ਗਏ। ਇੱਥੇ ਤਾਂ ਯਤਨ ਇਹੀ ਹੁੰਦੇ ਰਹਿੰਦੇ ਆ ਕਿ ਨੇਤਾ ਆਇਆ ਤੇ ਸਟੇਜ ਦੇ ਉੱਤੇ ਕਿੰਨੇ ਬੰਦੇ ਚੜ੍ਹ ਸਕਦੇ ਆ, ਕਿੰਨੇ ਬੰਦੇ ਚੜ੍ਹਨਗੇ। ਉਹ ਕਹਿੰਦਾ ਮੇਰਾ ਬੰਦਾ ਚੜਾਓ, ਦੂਜਾ ਕਹਿੰਦਾ ਮੇਰਾ ਬੰਦਾ ਜਿਹੜਾ ਜੀ ਉਹ ਚੜਾਓ। ਗੱਡੀ ਦੇ ਨਾਲ ਨਾਲ ਭੱਜਦੇ ਆ ਨੇਤਾਵਾਂ ਦੇ, ਜੋ ਚਾਪਲੂਸੀਆਂ ਜਿਹੜੀਆਂ ਨੇਤਾਵਾਂ ਦੀਆਂ ਕਰਦੇ ਆ। ਨੇਤਾ ਜਿਹੜਾ ਜੀ ਉਹਨਾਂ ਤੋਂ ਅੱਧੀ ਉਮਰ ਦਾ ਹੁੰਦਾ, ਉਹਦੇ ਗੋਡੀ ਹੱਥ ਲਾਈ ਜਾਂਦੇ ਆ। ਗੋਡਾ ਕਲਚਰ ਜਿਹੜਾ ਜੀ ਏਡਾ ਭਾਰੂ ਹੋ ਗਿਆ, ਅਸੀਂ ਸਵਾਏ ਚਾਪਲੂਸੀ ਕਰਨ ਤੋਂ ਕੁਛ ਕਰ ਹੀ ਨਹੀਂ ਸਕਦੇ, ਜਿਹਦੇ ਕਰਕੇ ਸਾਡੇ ਹਾਲਾਤ ਜਿਹੜੇ ਆ ਜੀ ਇੰਨੇ ਇਹੋ ਜਿਹੇ ਬਣ ਗਏ ਆ। ਨੇਤਾਵਾਂ ਨੂੰ ਪਤਾ ਆ ਕਿ ਇਹਨਾਂ ਲੋਕਾਂ ਨੂੰ ਪਊਏ ਅਧੀਏ ਦੇ ਉੱਤੇ ਖਰੀਦ ਲਿਆ ਜਾਊਗਾ, ਇਸ ਕਰਕੇ ਇਹਨਾਂ ਦੇ ਗੱਲ ਕਰਨ ਦੀ ਲੋੜ ਨਹੀਂ। ਇੱਕ ਤੁਸੀਂ ਅਕਸਰ ਜਿਹੜੀ ਹੈ ਜੀ ਉਹ ਗੱਲ ਸੁਣੀ ਹੋਣੀ ਆ, ਜਿਹੜੀ ਮੈਂ ਉਹਦੇ ਨਾਲ ਹੀ ਐਂਡ ਜਿਹੜਾ ਜੀ ਕਰੂੰਗਾ ਕਿ ਹਾਲਾਤ ਤਾਂ ਫਲਾਨੀ ਪਾਰਟੀ ਦੇ ਬੜੇ ਚੰਗੇ ਸੀਗੇ
ਪਰ ਅਖੀਰਲੇ 24 ਘੰਟਿਆਂ ਜਿਹੜਾ ਸੀਗਾ ਉਹਨਾਂ ਦੀ ਉਹ ਸਾਰਾ ਕੁਝ ਬਦਲ ਗਿਆ। ਹੁਣ ਅਖੀਰਲੇ 24 ਘੰਟਿਆਂ 'ਚ ਕੀ ਐਸਾ ਹੁੰਦਾ ਆ ਕਿ ਇੱਕ ਜਿਹੜੀ ਪਾਰਟੀ ਆ ਜਿਹੜੀ ਥੱਲੇ ਚੱਲ ਰਹੀ ਆ ਉਹ ਬਿਲਕੁਲ ਉੱਪਰ ਆ ਜਾਂਦੀ ਹੈ। ਉਹ ਇਹੀ ਹੁੰਦਾ ਜੀ, ਸ਼ਰਾਬ। ਕਹਿੰਦੇ ਉਹ ਕਹਿੰਦੇ ਸੀ ਵੀ ਜਾਂਦੇ ਆ ਭੁੱਕੀ, ਆਉਂਦੇ ਆ ਸ਼ਰਾਬ, ਆਓ ਸਿਰਜੀਏ ਨਵਾਂ ਪੰਜਾਬ। ਇਹ ਜਿਹੜਾ ਜੀ ਇਹ ਚੱਲਦਾ ਸੀਗਾ। ਮੈਂ ਖੁਦ ਇੱਕ ਪਾਰਟੀ ਦੀਆਂ ਬੱਸਾਂ ਦੇ ਉੱਤੇ ਵਿਸਾਖੀ ਦੇ ਮੌਕੇ ਦੇ ਉੱਤੇ ਗਈਆਂ ਬੱਸਾਂ ਦੇ ਉੱਤੇ ਜਿਹੜੀਆਂ ਪੇਟੀਆਂ ਨੇ, ਉਹ ਵੀਡੀਓ ਮੇਰੇ ਕੋਲ ਅਜੇ ਵੀ ਹੈਗੀ ਆ, ਪੇਟੀਆਂ ਸ਼ਰਾਬ ਦੀਆਂ ਲਿਆ ਕੇ ਜਿਹੜੇ ਛੱਤ ਤੇ ਬੈਠੇ ਆ ਨਾ, ਥੱਲੋਂ ਪਊਆ ਉੱਪਰ ਨੂੰ ਸੁੱਟਿਆ ਜਾ ਰਿਹਾ ਤੇ ਜਿਹੜੇ ਉੱਪਰ ਵਾਲੇ ਆ ਉਹ ਬੋਚਦੇ ਆ ਜਿਹੜੇ ਹਿਸਾਬ ਦੇ ਨਾਲ। ਉੱਥੋਂ ਮਾਨਸਿਕਤਾ ਜਿਹੜੀ ਆ ਜੀ ਉਹ ਪੜ੍ਹੀ ਜਾ ਸਕਦੀ ਆ। ਪਊਏ ਦੇ ਉੱਤੇ ਡਿੱਗਣ ਵਾਲੇ ਜਿਹੜੇ ਜੀ ਉਹ ਲੋਕ ਨੇ, ਉਹਨਾਂ ਤੋਂ ਤੁਸੀਂ ਕਿਹੋ ਜਿਹੇ ਜਿਹੜਾ ਜੀ ਉਹ ਭਾਲਦੇ ਹੋ ਕਿ ਉਹ ਚੀਜ਼ਾਂ ਜਿਹੜੀਆਂ ਜੀ ਬੋਤਾ ਸਿੰਘ ਤੇ ਗਰਜਾ ਸਿੰਘ ਹੋਰਾਂ ਵਾਲੀਆਂ ਜਿਹੜੀਆਂ ਜੀ ਉਹ ਆ ਜਾਣਗੀਆਂ? ਨਹੀਂ, ਮੈਨੂੰ ਨਹੀਂ ਲੱਗਦਾ ਜੀ ਕਿ ਜਿਹੋ ਜਿਹੇ ਹਾਲਾਤ ਇਹਨਾਂ ਨੇ ਆਪ ਹੀ ਜਿਹੜੇ ਆ ਜੀ ਉਹ ਬਣਾ ਲਏ ਹੋਏ ਆ ਕਿ ਇਹ ਸੁਧਰਨ ਵਾਲੇ ਪਾਸੇ ਨੂੰ ਤੁਰਨਗੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।